ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ ਕਿ ਜਿਹੜੀਆਂ ਹੋਮ ਰੈਮਡੀਜ਼ ਹੁੰਦੀਆਂ ਉਹ ਕਿੰਨੀਆਂ ਸਾਡੇ ਲਈ ਲਾਭਦਾਇਕ ਆ। ਇਹਨਾਂ ਦੀਆਂ ਗੱਲਾਂ ਵਿੱਚ ਕਰਦੇ ਰਹਾਂਗੇ। ਬਹੁਤ ਸਾਰੇ ਸਾਨੂੰ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਹੋਮ ਰੈਮਡੀ ਕੀ ਆ। ਆਯੁਰਵੈਦਿਕ ਤਰੀਕੇ ਨਾਲ ਇਹ ਪਹਿਲਾਂ ਇਲਾਜ ਕੀਤੇ ਜਾਂਦੇ ਸੀਗੇ। ਪਹਿਲਾਂ ਲੋਕ ਇਹਨਾਂ ਚੀਜ਼ਾਂ ਨੂੰ ਹੀ ਵਰਤਦੇ ਸੀ। ਜਿਹੜੇ ਅੱਜ ਵੀ ਇਹਨਾਂ ਚੀਜ਼ਾਂ ਨੂੰ ਵਰਤਦੇ ਰਹਿੰਦੇ ਆ ਉਹਨਾਂ ਦੀ ਸਿਹਤ ਹੈ ਜਿਹੜੀ ਨਾ ਉਹ ਠੀਕ ਰਹਿੰਦੀ। ਉਹਨਾਂ ਨੂੰ ਦਵਾਈਆਂ ਦੀ ਲੋੜ ਆ ਉਹ ਬਹੁਤ ਘੱਟ ਪੈਂਦੀ ਆ। ਸੋ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਨੂੰ ਬਿਮਾਰੀ ਕੀ ਆ ਤਾਂ ਉਹਦੇ ਇਲਾਜ ਆ ਜਿਹੜੇ ਨਾ ਉਹ ਦੇਸੀ ਤਰੀਕੇ ਨਾਲ ਕਰਨੇ ਨਾਲ ਦੀ ਨਾਲ ਹੀ ਸ਼ੁਰੂ ਕਰ ਦਿਆ ਕਰੋ। ਇਹਦੇ ਨਾਲ ਕੀ ਹੁੰਦਾ ਕਿ ਦਵਾਈਆਂ ਤੁਹਾਡੀਆਂ ਦੂਜੀਆਂ ਘੱਟ ਹੋ ਜਾਂਦੀਆਂ। ਵੈਸੇ ਸਾਡੇ ਕੋਲ ਇੱਦਾਂ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਉਹ ਦੱਸ ਦਊਗਾ ਵੀ ਹਾਂ ਤੁਹਾਨੂੰ ਆਹ ਬਿਮਾਰੀ ਆ। ਪਰ ਇਹ ਜੇ ਤੁਸੀਂ ਬਿਮਾਰੀ ਦਾ ਪਤਾ ਲੱਗ ਜਾਏ ਤੁਹਾਨੂੰ ਤਾਂ ਫਿਰ ਉਹ ਇਹ ਜ਼ਰੂਰ ਕੋਈ ਨਾ ਕੋਈ ਦੱਸ ਦਊਗਾ ਤੁਸੀਂ ਕੀ ਖਾਵੋ, ਕਿਹੜੀ ਚੀਜ਼ ਦੇ ਨਾਲ ਤੁਹਾਡਾ ਜਿਹੜਾ ਕੰਟਰੋਲ ਹੋ ਸਕਦਾ। ਬਹੁਤੀ ਗੱਲ ਕੰਟਰੋਲ ਦੀ ਹੁੰਦੀ ਆ। ਸੋ ਜੜੀ ਬੂਟੀਆਂ ਆ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ। ਹਾਂ, ਬਾਏ ਗਰਮੀ ਤੁਹਾਨੂੰ ਜ਼ਰੂਰ ਹੋ ਸਕਦੀ ਹੈ ਇਹਨਾਂ ਚੀਜ਼ਾਂ ਦੇ ਨਾਲ ਕਿ ਇਹ ਚੀਜ਼ਾਂ ਜਾਂ ਬਾਏ ਆ ਤੁਹਾਡੇ ਸਰੀਰ ਦੇ ਹਿਸਾਬ ਨਾਲ ਜਾਂ ਉਹ ਗਰਮ ਆ, ਉਹ ਜ਼ਰੂਰ ਤੁਸੀਂ ਦੇਖ ਕੇ ਚੱਲਣਾ ਆ। ਉਹਨਾਂ ਚੀਜ਼ਾਂ ਨੂੰ ਤੁਸੀਂ ਜਦੋਂ ਵਰਤਦੇ ਆ ਤਾਂ ਆਪਣੀ ਬੋਡੀ ਦਾ ਇਹ ਜਿਹੜਾ ਲੈਵਲ ਆ ਬਾਏ ਗਰਮੀ ਵਾਲਾ ਇਹਨੂੰ ਲੈਵਲ ਆਪ ਕਰਨਾ ਸਿੱਖੋ। ਕੁਛ ਠੰਡੀਆਂ ਚੀਜ਼ਾਂ ਕੁਛ ਗਰਮ ਚੀਜ਼ਾਂ ਆ ਜਿਹੜੀਆਂ ਉਹ ਖਾਧੀਆਂ ਜਾਂਦੀਆਂ ਹੁੰਦੀਆਂ। ਅਤੇ ਤੁਸੀਂ ਹੁਣ ਕਾਲ ਕਰਕੇ ਕੋਈ ਵੀ ਫੀਡਬੈਕ ਦੇਣੀ ਹੈ ਪਲੀਜ਼ ਫੀਡਬੈਕ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਇਸ ਬਿਮਾਰੀ ਤੋਂ ਆ ਲਿਆ ਸੀ ਅਤੇ ਆਰਾਮ ਆ ਗਿਆ। 408 272 5200 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਕੋਈ ਵੀ ਹੋਮ ਰੈਮਡੀ ਪੁੱਛ ਸਕਦੇ ਹੋ, ਦੱਸ ਸਕਦੇ ਹੋ। ਅਤੇ ਇਸ ਤਰ੍ਹਾਂ ਵੀ ਨਹੀਂ ਹੈਗਾ ਕਿ ਬਹੁਤ ਵਾਰੀ ਇਹ ਹੁੰਦਾ ਕਿ ਤੁਸੀਂ ਪੁੱਛ ਲਾਓ ਕਿਉਂਕਿ ਸਾਨੂੰ ਹੋਰ ਕੰਮ ਬੜੇ ਹੁੰਦੇ ਅਸੀਂ ਤਾਂ ਭੁੱਲ ਜਾਵਾਂਗੇ ਵੀਕ ਦੇ ਵਿੱਚ ਤੁਸੀਂ ਸਾਨੂੰ ਕੀ ਪੁੱਛਿਆ ਸੀਗਾ। ਸੋ ਬਿਮਾਰੀ ਤੁਹਾਡੀ ਆ। ਜੇ ਤੁਹਾਡੀ ਕੋਈ ਆਵਾਜ਼ ਪਛਾਣ ਲੈਂਦਾ ਉਹਦੀ ਪ੍ਰੋਬਲਮ ਨਹੀਂ, ਇਹ ਪ੍ਰੋਬਲਮ ਤੁਹਾਨੂੰ ਆ। ਸੋ ਕਹਿਣ ਵਾਲਿਆਂ ਨੇ ਦੁਨੀਆ ਦੇ ਉੱਤੇ ਕੁਛ ਨਾ ਕੁਛ ਤੁਹਾਨੂੰ ਕਹੀ ਜਾਣਾ। ਹਾਂ ਤੁਹਾਨੂੰ ਅਸੀਂ ਰੇਡੀਓ 'ਤੇ ਸੁਣਿਆ ਤੁਹਾਨੂੰ ਆਹ ਬਿਮਾਰੀ ਆ। ਜੋ ਬੋਲਦਾ ਕੋਈ ਬੋਲ ਲੈਂਦੇ ਹੋ। ਤੁਸੀਂ ਆਹ ਦੇਖੋ ਕਿ ਤੁਹਾਨੂੰ ਕਿਸ ਤਰ੍ਹਾਂ ਆਰਾਮ ਆਉਣਾ ਆ। ਉਹ ਚੀਜ਼ਾਂ ਤੁਸੀਂ ਪੁੱਛਣੀਆਂ ਅਤੇ ਨਾਲ ਦੀ ਨਾਲ ਤੁਸੀਂ ਦੱਸਣੀਆਂ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਚੱਲਦੇ ਹਾਂ ਅਸੀਂ ਤੁਹਾਡੀਆਂ ਹੁਣ ਕਾਲਸ ਵੱਲ ਜੁੜੇ ਨੇ। ਹਰਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਭੈਣ ਜੀ ਸੁੱਕੀ ਖੰਘ ਨਾ ਬਹੁਤ ਟਾਈਮ ਦੀ ਹਟਦੀ ਨਹੀਂ। ਸੁੱਕੀ ਹੁੱਥੂ ਆਉਂਦਾ ਆ? ਹੁੱਥੂ ਆਉਂਦਾ ਨਾ? ਹਾਂਜੀ, ਹੁੱਥੂ ਆਉਂਦਾ ਜਾਂ ਉੱਦਾਂ ਹੀ ਸੁੱਕੀ ਖੰਘ ਆ। ਹਾਂਜੀ, ਹੱਥੋਂ ਵੀ ਆਉਂਦਾ। ਫਿਰ ਜਦੋਂ ਛੱਡਦੀ ਆ ਕਈ ਵਾਰੀ ਬਹੁਤ ਜ਼ਿਆਦਾ ਹੱਥੋਂ ਆਉਂਦਾ। ਠੀਕ ਆ। ਤੇ ਖੰਘ ਪਰ ਬਹੁਤ ਜ਼ਿਆਦਾ ਵਾ। ਜਾਂ ਉੱਠਦੀਆਂ ਤਾਂ ਵੀ, ਬਹਿਨੀਆਂ ਤਾਂ ਵੀ, ਗੱਲ ਕਰਦੀ ਕਿਸੇ ਨਾਲ ਤਾਂ ਵੀ। ਅੱਛਾ ਜੀ। ਇੰਨੀ ਜ਼ਿਆਦਾ ਖੰਘ ਛੱਡਦੀ ਆ। ਠੀਕ ਆ। ਤੇ ਮੈਨੂੰ ਇਹਦੇ ਬਾਰੇ ਜ਼ਰੂਰ ਕੋਈ ਦੱਸੇ। ਚਲੋ ਕੋਈ ਨਹੀਂ ਪੁੱਛ ਲੈਂਦੇ ਆਪਾਂ। ਹਾਂ, ਮੈਂ ਨਿੱਕੀਆਂ ਮੋਟੀਆਂ ਚੀਜ਼ਾਂ ਤਾਂ ਅੱਗੇ ਤੁਹਾਡੀਆਂ ਜਿਹੜੀਆਂ ਮੈਂ ਸੁਣਦੀਆਂ ਮੈਂ ਕੀਤੀਆਂ ਬਹੁਤ, ਜਿਵੇਂ ਕਾਲੀਆਂ ਮਿਰਚਾਂ ਜਾਂ ਇੱਕ ਦੋ ਚੀਜ਼ਾਂ ਹੋਰ ਪਤਾਸੇ ਸੀਗੇ ਨਾਲ। ਹਾਂਜੀ ਹਾਂਜੀ, ਪਰ ਮੈਨੂੰ ਨਹੀਂ ਆਉਂਦਾ ਆਰਾਮ ਉਹਨਾਂ ਨਾਲ। ਅਸੀਂ ਤੁਹਾਨੂੰ ਆਰਾਮ ਆਇਆ ਹੀ ਨਹੀਂ ਗਾ। ਨਹੀਂ, ਪਰ ਮੈਂ ਬਹੁਤ ਜ਼ਿਆਦਾ ਤੰਗ ਮਾਂ। ਹੁਣ ਮੈਂ ਦਵਾਈ ਵੀ ਖਾਂਦੀ ਹਾਂ, ਮੈਨੂੰ ਉਹਦੇ ਨਾਲ ਨਹੀਂ ਫਰਕ। ਠੀਕ ਹੈ। ਹੋਰ ਕੋਈ ਪ੍ਰੋਬਲਮ ਨਹੀਂ ਨਾ ਤੁਹਾਨੂੰ? ਹੋਰ ਬਥੇਰੀਆਂ ਨੇ ਭੈਣ ਜੀ। ਉਹ ਤਾਂ ਦਵਾਈ ਕਿਹੜੀ ਲੈਂਦੇ ਹੋ ਤੁਸੀਂ? ਮੈਂ BP ਦੀ ਵੀ ਲੈਂਦੀ ਹਾਂ, ਮੈਂ ਕੋਲੇਸਟ੍ਰੋਲ ਦੀ ਵੀ ਲੈਂਦੀ ਹਾਂ, ਮੈਂ ਬਾਥਰੂਮ ਤੋਂ ਵੀ ਲੈਂਦੀ ਹਾਂ ਵੀ ਕਿੰਨੀਆਂ ਦਾ ਵੀ ਬਾਥਰੂਮ ਥੋੜ੍ਹਾ ਜਿਹਾ ਵੱਧ ਆਵੇ। ਤੁਸੀਂ ਉਹ ਜਿਹੜੀ ਨਾ ਤੁਹਾਡੀ ਬਲੱਡ ਪ੍ਰੈਸ਼ਰ ਦੀ ਗੋਲੀ ਆ, ਹਾਂਜੀ, ਉਹਨੂੰ ਚੈੱਕ ਕਰਾਓ। ਉਹਦੇ ਨਾਲ ਇਹ ਖੰਘ ਨਹੀਂ ਹਟਦੀ ਹੈਗੀ, ਹੁੰਦੀ ਆ। ਆਹੋ, ਉਹ ਤਾਂ ਮੈਨੂੰ ਕਈ ਵਾਰੀ ਮੇਰੇ ਡਾਕਟਰ ਨੇ ਦੱਸਿਆ ਵੀ ਉਹ ਬਦਲ ਦਿੰਦਾ ਫਿਰ ਉਹ ਗੋਲੀ। ਫਿਰ ਦੁਬਾਰਾ ਫਿਰ ਦੱਸਿਓ ਨਹੀਂ ਜੇ ਤੁਸੀਂ ਗੋਲੀ ਨਹੀਂ ਛੱਡੀ। ਉਹ ਨਾ ਗੋਲੀ ਦੇ ਨਾਲ ਹੀ ਆ। ਨਹੀਂ, ਉਹ ਫਿਰ ਬਦਲ ਦਿੰਦਾ, ਉਹ ਗੋਲੀ ਬੰਦ ਕਰ ਦਿੰਦਾ ਫਿਰ। ਹਾਂਜੀ ਹਾਂਜੀ, ਕਿਉਂਕਿ ਬਹੁਤਿਆਂ ਨੂੰ ਪ੍ਰੋਬਲਮ ਇਹੀ ਹੈਗੀ ਆ ਬਲੱਡ ਪ੍ਰੈਸ਼ਰ ਦੀ ਗੋਲੀ ਦੇ ਨਾਲ ਖੰਘ ਬਹੁਤ ਹੁੰਦੀ। ਹਾਂਜੀ, ਮੈਨੂੰ ਦੱਸਿਆ ਹੋਇਆ ਹੁਣ ਤਾਂ ਡਾਕਟਰ ਨੇ ਦੱਸਿਆ ਵੀ। ਚਲੋ ਫਿਰ ਹੋਰ ਵੀ ਪੁੱਛ ਲੈਂਦੇ ਹਾਂ, ਕੁਛ ਹੋਰ ਵੀ ਪੁੱਛ ਲੈਂਦੇ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਬਲਵੀਰ ਕੌਰ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਮੈਨੂੰ ਮੇਰੇ ਲੀਵਰ ਤੇ ਬੜਾ ਦਰਦ ਹੁੰਦਾ। ਇੱਕ ਮੇਰਾ ਮੂੰਹ ਬਹੁਤ ਸੁੱਕਦਾ ਆ। ਮੂੰਹ ਸੁੱਕਦਾ, ਲੀਵਰ ਦੀ ਪ੍ਰੋਬਲਮ ਆ ਤੁਹਾਨੂੰ? ਹਾਂਜੀ, ਤੇ ਚੈੱਕਅਪ ਵੀ ਕਰਾਇਆ ਤਾਂ ਸਾਰੇ ਟੈਸਟ ਨਾਰਮਲ ਆਉਂਦੇ ਆ। ਲੀਵਰ ਨੂੰ ਕੀ ਕਹਿੰਦੇ ਆ? ਕੁਛ ਨਹੀਂ ਦੱਸਦੇ, ਨਾਰਮਲ ਆਉਂਦਾ। ਅੱਛਾ, ਦਰਦ ਹੁੰਦਾ ਇਹ ਪਤਾ ਨਹੀਂ ਕਾਹਤੇ ਹੁੰਦਾ ਆ। ਠੀਕ ਹੈ, ਕੋਈ ਨਹੀਂ, ਸ਼ਾਇਦ ਕੁਛ ਹੋਰ ਹੀ ਹੋਵੇ, ਜ਼ਰੂਰੀ ਤਾਂ ਨਹੀਂ ਲੀਵਰ ਸ਼ਾਇਦ। ਹਾਂਜੀ, ਜੇ ਦਿਲ ਨੂੰ ਦਿਲ ਕਹਿੰਦੇ ਲੀਵਰ ਹੀ ਆ ਨਾ, ਉਹਨੂੰ ਉੱਥੇ ਦਰਦ ਹੁੰਦਾ। ਚਲੋ ਕੋਈ ਨਹੀਂ, ਪੁੱਛਦੇ ਆ। ਓਕੇ 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 ਜੀ, ਓਕੇ। ਦਿਲ 'ਚ ਤੇ ਲੀਵਰ ਹੋਰ ਪਾਸੇ ਹੁੰਦੇ ਹੈ। ਗੁੱਡੀ। ਹਾਂਜੀ, ਮੇਰੇ ਦੋ ਕੁਐਸਚਨ ਸੀ ਜੀ। ਹਾਂਜੀ। ਇੱਕ ਤਾਂ ਮੇਰੇ ਨਾ ਖੱਬੇ ਹੱਥ ਦਾ ਜਿਹੜਾ ਹੈ ਨਾ ਗੁੱਟ ਬਹੁਤ ਪੀੜ ਹੁੰਦਾ। ਕੰਮ ਕੀ ਕਰਦੇ ਆ ਤੁਸੀਂ? ਮੈਂ ਤਾਂ ਘਰ ਹੀ ਕੰਮ ਕਰਦੀ ਹਾਂ ਜੀ, ਹੋਰ ਤਾਂ ਕੁਛ ਨਹੀਂ ਕਰਦੀ। ਕਿਚਨ ਦਾ ਕੰਮ ਕਰੀਦਾ।
ਗੁੱਟ ਦਾ ਤੇ ਦਰਦ ਕਰਦਾ ਤੇ ਤੁਹਾਨੂੰ ਦੱਸਿਆ ਵੀ ਸਰਜਰੀ ਕਰਾਓ? ਨਹੀਂ ਸਰਜਰੀ ਉਹਨਾਂ ਨੇ ਪਾਉਣ ਵਾਸਤੇ ਦੇ ਦਿੱਤਾ ਮੈਨੂੰ, ਪਰ ਘਰ ਵਿੱਚ ਕਿੱਥੇ ਪੈਂਦਾ ਵਾ, ਪਾਣੀ ਵਿੱਚ ਤਾਂ 100 ਵਾਰੀ ਹੱਥ ਮਾਈਦਾ ਵਾ। ਨਹੀਂ ਤੁਸੀਂ ਐਂ ਕਰੋ ਨਾ, ਜਦੋਂ ਤੁਹਾਨੂੰ ਪਤਾ ਤੁਸੀਂ ਵਿਹਲੇ ਬੈਠਣਾ ਆ ਜਾਂ ਬਾਹਰ ਤੁਰਨ ਫਿਰਨ ਜਾਣਾ ਕੁਛ, ਆਪਾਂ ਬੇਸ਼ੱਕ ਸੌਂ ਜਿਆ ਕਰੋ ਪਾ ਕੇ। ਕਿੱਥੋਂ ਵੀ ਆ ਜਾਂਦਾ ਵਾ, ਬੱਚਿਆਂ ਨੂੰ ਲਿਆਣਾ ਲਿਜਾਣਾ ਸਕੂਲੋਂ ਦੇ, ਉੱਧਰ ਛੱਡ ਤੇ ਉੱਧਰ ਛੱਡ ਤੇ, ਬਸ ਇਹੋ ਕੰਮਾਂ 'ਚ ਹੀ ਰਹੀਦਾ। ਮੈਨੂੰ ਗੱਲ ਸੁਣੋ, ਮੈਨੂੰ ਪਤਾ ਤੁਹਾਨੂੰ ਸ਼ਿਕੰਜਾ ਜਿਹਾ ਪਾਉਣ ਨੂੰ ਦਿੱਤਾ ਹੱਥ 'ਚ। ਹਾਂਜੀ ਉਹ ਕੋਈ ਔਖੀ ਚੀਜ਼ ਨਹੀਂ ਗੀ, ਜਿਸਲੇ ਤੁਹਾਡੇ ਜੀ ਕਰਦਾ ਲਾ ਲਿਆ। ਜਦੋਂ ਬੱਚਿਆਂ ਨੂੰ ਛੱਡਣ ਜਾਂਦੇ ਚੱਕਣ ਜਾਂਦੇ ਆ, ਠੀਕ ਹੈ, ਜਿੰਨਾ ਚਿਰ ਸੁੱਕਾ ਕੰਮ ਕਰਦੇ ਆ ਉਹਨੂੰ ਪਾ ਲਓ, ਉਹਦੇ ਨਾਲ ਤੁਹਾਨੂੰ ਬਹੁਤ ਫਰਕ ਪਊਗਾ। ਹਾਂਜੀ ਅੱਛਾ। ਬਾਕੀ ਹੋਰ ਇਲਾਜ ਵੀ ਪੁੱਛ ਲੈਣੇ, ਇਲਾਜ ਆਪਾਂ ਪੁੱਛ ਲੈਂਦੇ ਆ, ਪਰ ਤੁਹਾਨੂੰ ਜੋ ਦੱਸਿਆ ਗਿਆ ਉਹ ਜ਼ਰੂਰ ਕਰਦੇ ਆ ਆਪਾਂ। ਹਾਂਜੀ ਠੀਕ ਹੈ ਜੀ। ਹਾਂਜੀ ਓਕੇ ਜੀ। ਇੱਕ ਦੂਸਰਾ ਕੁਐਸਚਨ ਸੀਗਾ ਜੀ ਮੇਰਾ ਕਿ ਇੱਕ ਜਿਹੜਾ ਚਿੱਟੇ ਮੋਤੀਏ ਵਾਸਤੇ ਦੱਸਿਆ ਸੀਗਾ ਕਿ ਪਿਆਜ਼ ਦਾ ਪਾਣੀ, ਜਿਹੜਾ ਸਫੇਦ ਪਿਆਜ਼ ਦਾ ਪਾਣੀ ਪਾਣਾ ਹੈ ਅੱਖਾਂ ਵਿੱਚ, ਕੱਲਾ ਪਾਣੀ ਨਾ ਪਾ ਲਿਓ। ਹਾਂਜੀ ਸ਼ਹਿਦ ਪਾ ਕੇ, ਹਨਾ। ਉਹ ਮੈਂ ਇਹ ਪੁੱਛਣਾ ਸੀਗਾ ਕਿ ਜਿਹੜਾ ਪਾਣੀ, ਜਿਹੜਾ ਪਿਆਜ਼ ਦਾ ਪਾਣੀ ਰੋਜ਼ ਕੱਢ ਕੇ ਪਾਣਾ ਹੈ ਕਿ ਕਿੰਨੇ ਦਿਨ ਰੱਖ ਸਕਦੇ ਹਾਂ ਅਸੀਂ ਫ੍ਰਿਜ ਵਿੱਚ? ਚਲੋ ਪੁੱਛ ਲੈਣੇ ਜੇ ਕਿਸੇ ਨੇ ਕੀਤਾ ਹੋ ਤਾਂ। ਹਾਂਜੀ ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਕੁਲਦੀਪ ਸਿੰਘ ਜੀ। ਕੁਲਦੀਪ ਸਿੰਘ, ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਉਹ ਦੱਸੋ ਤੁਸੀਂ ਉਹਦਾ ਫੀਡ ਉਹ ਦੱਸਿਓ ਸਾਰੀ ਦਵਾਈ ਦੀ ਤੁਸੀਂ। ਮੈਂ ਉਹ ਪਰਸੋਂ ਬਣਾਈ ਸੀ ਜੀ ਭੈਣ ਜੀ। ਕਿਹੜੀ? 1 ਕੱਪ ਨਿੰਬੂ, 1 ਕੱਪ 4 ਕੱਪ 1 ਕੱਪ ਆਪਣੇ ਲਸਣ, 3 ਚੌਥਾ ਹੋ ਗਿਆ ਐਪਲ ਸਾਈਡਰ ਲਾਲ ਐਪਲ ਸਾਈਡਰ ਲਾਲ ਜਿਹੜਾ, ਹਾਂਜੀ ਉਹ ਚਾਰੇ ਪਾ ਕੇ ਬਣਾ ਲਈ ਆ। ਤੇ 5ਵਾਂ ਪਾਇਆ ਜਦੋਂ ਠੰਡਾ ਹੋ ਗਿਆ ਸ਼ਹਿਦ, ਹਾਂਜੀ ਠੰਡਾ ਹੋ ਗਿਆ ਜਦੋਂ, ਹਾਂਜੀ ਉਹ ਬਣਾ ਲਈ ਆ। ਬਣਾ ਕੇ ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਆਪਣੇ ਖਾਲੀ ਪੇਟ ਪੀਣੀ ਆ ਕਿੰਨੀ ਪੀਣੀ, ਇਹ ਇੰਨੀ ਮੈਨੂੰ ਦੱਸੋ ਮਹਾਰਾਜ। ਤੁਸੀਂ ਸਵੇਰੇ ਉੱਠ ਕੇ ਪਾਣੀ ਪੀਂਦੇ? ਹਾਂਜੀ। ਬਸ ਉੱਥੇ ਸਿੰਕ ਦੇ ਕੋਲ ਰੱਖ ਲਓ, 2 ਚਮਚੇ ਪਾ ਕੇ ਤੇ ਨਾਲ ਪੀ ਜਾ ਕਰੋ। ਉਹ ਚਮਚੇ ਤੋਂ ਪਾ ਕੇ ਉੱਪਰ ਪਾਣੀ ਪੀ ਰਹੀ ਕੋਈ ਗੱਲ ਨਹੀਂ? ਹਾਂਜੀ ਨਹੀਂ, ਉੱਪਰ ਪਾਣੀ ਪੀਓ, ਉਹਦੇ ਨਾਲ ਕਈਆਂ ਤੋਂ ਨਹੀਂ ਉਹ ਸਿੱਧੀ ਨਹੀਂ ਪੀਤੀ ਜਾਂਦੀ, ਕਈਆਂ ਤੋਂ। ਨਹੀਂ ਕੋਈ ਏਡੀ ਗੱਲ ਨਹੀਂ ਹੈਗੀ। ਮੈਂ ਉਹਦਾ ਮੈਂ ਕੱਲ ਵੀ 2 ਚਮਚੇ ਵਿੱਚ, ਮੈਨੂੰ ਕੋਈ ਫਰਕ ਨਹੀਂ, ਏਦਾਂ ਦੀ ਗੱਲ ਹੈਗੀ। ਨਹੀਂ ਉੱਤੋਂ ਦੀ ਪਾਣੀ ਪੀ ਸਕਦੇ ਹਾਂਜੀ ਕੋਈ ਏਡਾ ਫਰਕ ਨਹੀਂ ਸੀਗਾ। ਵਧੀਆ ਚੀਜ਼, ਬਹੁਤ ਵਧੀਆ ਬਣੀ ਆ। ਤੇ ਮੈਂ ਕੱਚ ਦੇ ਆਪਣੇ ਪਾ ਕੇ ਬੋਤਲ 'ਚ ਉਹ 'ਚ ਰੱਖ ਲਈ, ਫਰਿੱਜ 'ਚ ਰੱਖ ਲਓ ਤੇ ਬਾਹਰ ਹੀ ਰੱਖ ਲਈ ਭਾਵੇਂ। ਉਹ ਨਹੀਂ, ਬਾਹਰ ਵੀ ਖਰਾਬ ਨਹੀਂ ਹੁੰਦਾ ਕੁਛ। ਓਕੇ ਠੀਕ ਆ, ਮਿਹਰਬਾਨੀ ਬਹੁਤ ਸਿੰਘ ਜੀ। ਇਹ ਪਤਾ ਕਰਨਾ ਜੀ ਵੀ 1 ਚਮਚਾ ਪੀਏ ਕਿ 2 ਪੀਏ, ਖਾਲੀ ਪੇਟ ਪੀਏ ਕਿੱਦਾਂ 2 ਲੈ ਸਕਦੇ ਤੁਸੀਂ। ਹਾਂਜੀ ਠੀਕ ਹੈ। ਖਾਲੀ ਬਾਬਾ ਆਪਣੇ ਰੋਟੀ ਖਾ ਕੇ ਲੈ ਨਾਲ ਹੀ ਉਸ ਵੇਲੇ, ਉਦਾਂ ਤਾਂ ਕਈ ਲੋਕ ਉਸ ਵੇਲੇ ਕੰਮ ਨਿਬੇੜ ਲੈਂਦੇ। ਓਕੇ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਹਾਂਜੀ, ਕਈ ਵਾਰੀ ਇਹ ਹੁੰਦਾ ਆਪੋ ਆਪਣਾ ਹੁੰਦਾ, ਕਈ ਵਾਰੀ ਤੁਸੀਂ ਤੁਹਾਡਾ ਜੀ ਨਹੀਂ ਕਰਦਾ ਕੁਛ ਲਈਏ, ਪਰ ਇਹ ਤਾਂ ਇੱਕ ਨਾ ਖੁਰਾਕ ਆ, ਵਧੀਆ ਆ। ਤੁਸੀਂ ਇਹ ਸੋਚ ਕੇ ਲਿਆ ਕਰੋ ਤੁਹਾਡੀ ਬੋਡੀ ਨੂੰ ਗੁੱਡ ਕਰਨਾ ਹੈ ਨੇ, ਚੰਗੀ ਕਰਨਾ ਆ। ਅਤੇ ਫਿਰ ਹੁਣ ਕਈਆਂ ਤੇ ਫਿਰ ਬਾਅਦ ਵਿੱਚ ਪੁੱਛਦੇ ਹੋ ਕੀ ਸੀਗਾ, ਮੈਨੂੰ ਜਦੋਂ ਵੀ ਟਾਈਮ ਲੱਗਾ ਨਾ ਮੈਂ ਦੱਸ ਦਾਂਗੀ ਤੁਹਾਨੂੰ। ਬਸ ਇਹ ਬਹੁਤ ਪੁਰਾਣਾ ਨੁਸਖਾ ਹੈਗਾ, ਬਹੁਤ ਵਧੀਆ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਤੁਸੀਂ ਫੀਡਬੈਕ ਦੇ ਸਕਦੇ ਆ, ਕੋਈ ਬਿਮਾਰੀ ਬਾਰੇ ਪੁੱਛਣਾ ਆ ਉਹ ਪੁੱਛ ਸਕਦੇ ਆ। ਪ੍ਰਦੀਪ। ਹਾਂਜੀ ਭੈਣ ਜੀ, ਮੈਂ ਪੁੱਛਣਾ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੀ ਭਰਜਾਈ ਨੂੰ ਸੇਲੀਆਕ ਡਿਜ਼ੀਜ਼ ਦੱਸੀ ਆ ਉਹਨਾਂ ਨੇ, ਤਾਂ ਉਹਦਾ ਕੋਈ ਟ੍ਰੀਟਮੈਂਟ ਵੀ ਨਹੀਂ ਆ, ਤਾਂ ਗਲੂਟਨ ਫ੍ਰੀ ਤੋਂ ਜਿੱਦਾਂ ਉਹਨੂੰ ਕਿਹਾ ਵੀ ਸਟ੍ਰਿਕਟ ਡਾਈਟ ਰੱਖੋ, ਤੇ ਜੇ ਕੋਈ ਵੀ ਹੋਵੇ ਜਿੱਦਾਂ ਕਿਸੇ ਨੂੰ ਪਤਾ ਹੋਵੇ ਨਾ ਇਹਦਾ ਕੀ ਕਰ ਸਕਦੇ? ਉਹਨੂੰ ਹੋਇਆ ਕੀ ਉਹ ਦੱਸੋ ਪਹਿਲਾਂ। ਉਹਦਾ ਜਿੱਦਾਂ ਪਹਿਲਾਂ ਲੋ ਸੀਗੀ ਆਇਰਨ, ਹੈ ਨਾ। ਹਾਂਜੀ। ਉਹਨੂੰ ਦਿੰਦੇ ਸੀ ਆਇਰਨ ਪਿਲਸ, ਫਿਰ ਉਹਨਾਂ ਨੇ ਜਦੋਂ ਦੁਬਾਰਾ ਟੈਸਟ ਕੀਤੇ ਆ ਤਾਂ ਹੁਣ ਉਹਨਾਂ ਨੇ ਸੇਲੀਆਕ ਡਿਜ਼ੀਜ਼ ਦੱਸੀ ਆ। ਅੱਛਾ। ਉਹ ਕਹਿੰਦੇ ਆਟੋਇਮਿਊਨ ਇਹ ਡਿਜ਼ੀਜ਼ ਹੈਗੀ ਹੈ, ਡੈਫੀਸ਼ੀਐਂਸੀ ਵਾਲੀ। ਹਾਂਜੀ ਇਹ ਤਾਂ ਵੈਸੇ ਕਈ ਵਾਰੀ ਦੱਸਿਆ, ਇੱਥੇ ਵੀ ਪੁੱਛਿਆ ਤਾਂ ਕਈ ਵਾਰੀ ਆ, ਪਰ ਹੁਣ ਜੇ ਕਿਸੇ ਨੇ ਲਿਖਿਆ ਹੋਇਆ ਤੇ ਜ਼ਰੂਰ ਪਲੀਜ਼ ਇਹਨਾਂ ਨੂੰ ਲਿਖਾ ਦਿਓ ਕੀ ਦੱਸਿਆ ਸੀਗਾ। ਤੇ ਚਲੋ ਕੋਈ ਨਹੀਂ, ਪਤਾ ਲੱਗ ਜਾਵੇ ਨਾ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂ, ਤਾਂ ਹੀ ਕਹਿੰਦੇ ਹੁੰਦੇ ਆ ਭਾਈ, ਤੁਹਾਨੂੰ ਸਾਈਡ ਇਫੈਕਟ ਇਹਦਾ ਕੋਈ ਨਹੀਂ ਗਾ, ਤੁਸੀਂ ਇਹਨਾਂ ਨੂੰ ਲਿਖ ਲਿਆ ਕਰੋ, ਜਦੋਂ ਲੋੜ ਪਈ ਆ ਤੁਸੀਂ ਖੁਦ ਦੇ ਡਾਕਟਰ ਬਣ ਸਕਦੇ ਆ। ਤੇ ਤੁਸੀਂ ਵੀ ਕਾਲ ਕਰਕੇ ਕੋਈ ਨਾ ਕੋਈ ਜਾਣਾ ਜਿਹੜਾ ਉਹ ਦੱਸ ਸਕਦੇ ਆ ਜੀ। ਪਰਮਜੀਤ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਡੈਡੀ ਨਾ 82 ਸਾਲ ਦੇ ਆ, ਤੇ ਉਹਨਾਂ ਦਾ ਇੰਡੀਆ ਦੇ ਵਿੱਚ ਇੱਕ ਦੂਦਾਂ ਦਾ ਆਪਰੇਸ਼ਨ ਹੋਇਆ ਸੀ, ਇੱਥੇ ਵੀ ਕੀਤਾ ਆ, ਤੇ ਪਤਾ ਨਹੀਂ ਉਹਨਾਂ ਦੇ ਇਨਫੈਕਸ਼ਨ ਜਿਹੀ ਹੋ ਜਾਂਦੀ ਆ, ਉਹਦੇ ਨਾਲ ਇੱਦਾਂ ਦਿਮਾਗ ਉਹਨਾਂ ਦਾ ਉਸ ਤਰ੍ਹਾਂ ਹੋ ਜਾਂਦਾ ਆ। ਕੋਈ ਇੱਥੇ ਡਾਕਟਰ ਕੋਈ ਇਲਾਜ ਨਹੀਂ ਕਰਦੇ ਚੰਗੀ ਤਰ੍ਹਾਂ। ਪਰ ਉਹਨਾਂ ਨੇ ਉਹ ਸਰਜਰੀ ਤਾਂ ਕਰੇ ਦਿੱਤੀ ਹੋਣੀ ਛੇਤੀ। ਹਾਂਜੀ ਸਰਜਰੀ ਤੇ ਕਰ ਦਿੱਤੀ ਸੀ, ਪਰ ਫਿਰ ਉਹ ਜਿੱਦਾਂ ਪਿਸ਼ਾਬ ਦੀ ਇਨਫੈਕਸ਼ਨ ਹੋ ਕੇ ਦਿਮਾਗ ਏਦਾਂ ਉਸ ਤਰ੍ਹਾਂ ਹੋ ਜਾਂਦਾ। ਇਹਦਾ ਕੋਈ ਇਲਾਜ ਜੇ ਕਿਸੇ ਨੂੰ ਪਤਾ ਹੋਇਆ ਤਾਂ ਦੱਸਿਓ। ਗੁਰੂਦਾਂ ਦਾ ਆਪਰੇਸ਼ਨ ਹੋਏ ਆ।
ਦੁੱਧਾਂ ਤਾਂ ਮੁੜ ਹੋਈ ਜਾਂਦੀਆਂ, ਆਪਰੇਸ਼ਨ ਤੇ ਆਪਰੇਸ਼ਨ ਹੋਈ ਜਾਂਦਾ ਉਹਦਾ। ਹਾਂਜੀ, ਉਹ ਪਤਾ ਨਹੀਂ ਇੱਥੇ ਕੁਛ ਨਹੀਂ 10 ਕੁ ਦਿਨ ਠੀਕ ਰਹਿੰਦੇ ਆ, ਉਹ ਫੇਰ ਇਨਫੈਕਸ਼ਨ ਹੋ ਜਾਂਦੀ, ਫੇਰ ਸਾਨੂੰ ਦਾਖਲ ਕਰਾਉਣੇ ਪੈਂਦੇ ਆ, ਫੇਰ ਲੈ ਆਈਦਾ ਘਰ, ਏਦਾਂ ਹੀ ਆ ਬਸ। ਚਲੋ ਕੋਈ ਨਹੀਂ, ਆਪਾਂ ਪੁੱਛਦੇ ਹਾਂ। ਫਿਰ ਉਹ ਸਿਰ ਨੂੰ ਚੜਦਾ ਨਾ ਬਹੁਤਾ ਕੁਛ। ਹਾਂਜੀ ਹਾਂਜੀ, ਸਿਰ ਨੂੰ ਚੜਦਾ ਹੈ। ਹਾਂਜੀ ਹਾਂਜੀ। ਜਦੋਂ ਉਹ ਫੇਰ ਨਾ ਕਰਦੇ ਆ ਇਲਾਜ ਕਰਦੇ ਆ ਤਾਂ ਬਾਅਦ ਵਿੱਚ ਉਹ ਪੇਟ ਵਿੱਚ ਵੀ ਪਾਣੀ ਪੈ ਜਾਂਦਾ, ਜਿੱਦਾਂ ਲਿਕਵਿਡ ਚੀਜ਼ਾਂ ਜ਼ਿਆਦੀਆਂ ਦਿੰਦੇ ਆ ਨਾ ਉਸ ਵੇਲੇ। ਹਾਂਜੀ, ਇਸ ਚੀਜ਼ ਜਿਹੜੀ ਏਜ ਤੁਸੀਂ ਦੱਸੀ ਨਾ, ਇੱਥੇ ਫਿਰ ਮਸ਼ੀਨਾਂ ਖਰਾਬ ਹੋ ਜਾਂਦੀਆਂ। ਹਾਂਜੀ ਹਾਂਜੀ, ਪ੍ਰੋਪਰ ਕੰਮ ਨਹੀਂ ਕਰਦੀਆਂ। ਹਾਂਜੀ, ਬਾਕੀ ਉਹਦਾ ਉਹਨਾਂ ਨੂੰ ਹੋਰ ਕੋਈ ਪ੍ਰੋਬਲਮ ਨਹੀਂ, ਸਾਰਾ ਠੀਕ ਆ ਬਿਲਕੁਲ। ਸਿਹਤ ਇਹੋ ਹੀ ਆ ਪ੍ਰੋਬਲਮ। ਠੀਕ ਹੈ ਜੀ, ਆਪਾਂ ਜ਼ਰੂਰ ਪੁੱਛਦੇ ਹਾਂ ਕਿਸੇ ਨਾਲ। ਚੰਗਾ ਭੈਣ ਜੀ, ਥੈਂਕ ਯੂ। ਥੈਂਕ ਯੂ ਜੀ। ਦੇਖੋ ਜਿਹੜੀਆਂ ਗਦੂਦਾਂ ਹੁੰਦੀਆਂ ਆ, ਬਸ ਉਹਦਾ ਕੋਈ ਹੋਰ ਕਿਸੇ ਨੂੰ ਜਿਹੜੇ ਇਲਾਜ ਦੱਸੇ ਜਾਂਦੇ ਆ, ਕਿਸੇ ਨੂੰ ਆਰਾਮ ਆਇਆ ਹੋਵੇ ਤਾਂ ਪਲੀਜ਼ ਜ਼ਰੂਰ ਤੁਸੀਂ ਦੱਸ ਦਿਓ। ਵੈਸੇ ਗਦੂਦਾਂ ਦਾ ਜਦੋਂ ਤੁਸੀਂ ਸਰਜਰੀ ਕਰਾ ਲੈਂਦੇ ਆ ਤੇ ਉਹ ਮੁੜ ਕੇ ਹੁੰਦੀਆਂ ਆ, ਤੇ ਫਿਰ ਸਰਜਰੀ ਆ। ਜਦੋਂ ਫਿਰ ਸਰੀਰ ਆ ਤੁਹਾਡਾ ਨਾ ਜਿਹੜਾ ਸਿਆਣਾ ਹੋ ਜਾਂਦਾ ਆ, ਤੇ ਜਦੋਂ ਸਰੀਰ ਸਿਆਣਾ ਹੋ ਗਿਆ ਤੇ ਫਿਰ ਤੁਸੀਂ ਜਿਹੜਾ ਉਨੀ ਉਹਦੇ ਵਿੱਚ ਹਿੰਮਤ ਨਹੀਂ। ਬਲਜੀਤ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰਾ ਨਾ ਦਿਲ ਬਹੁਤ ਧੜਕਦਾ ਆ। ਕਿਉਂ ਧੜਕਦਾ? ਪਤਾ ਨਹੀਂ ਭੈਣ ਜੀ, ਮੈਂ ਦਵਾਈਆਂ ਵੀ ਬਹੁਤ ਤੇ ਘੱਟੇ ਦਵਾਈ ਖਾਣੀ, ਜੇ ਗਰਮ ਚੀਜ਼ਾਂ ਨਹੀਂ ਬਹੁਤੀ ਖਾਦੀ, ਬਹੁਤ ਦਿਲ ਧੜਕਣ ਵਿੱਚ ਬਹੁਤ ਵੱਧ ਜਾਂਦੀ ਆ। ਵੈਸੇ ਪਿਛਲੇ ਹਫ਼ਤੇ ਸੁਣਿਆ ਸੀ ਤੁਸੀਂ? ਨਹੀਂ, ਮੈਂ ਪ੍ਰੋਗਰਾਮ ਸੁਣਿਆ, ਮੈਂ ਗਈ ਸੀ, ਬੜੇ ਬੇਟੇ ਘਰ ਗਈ ਸੀ ਉੱਧਰ ਹੀ। ਬੇਟੇ ਘਰ ਰੇਡੀਓ ਰੱਖ ਲਓ। ਇੱਧਰ ਰੱਖਿਆ ਰੇਡੀਓ, ਉੱਧਰ ਨਹੀਂ ਚੱਲਦਾ ਰੇਡੀਓ। ਅੱਛਾ, ਦੁਬਾਰਾ ਸੁਣ ਲਿਆ ਕਰੋ, ਪਿਛਲੀ ਵੀਕ ਦੱਸਿਆ ਉਹਦਾ। ਤੇ ਥੈਂਕ ਯੂ ਦੱਸੇ, ਜੇ ਨਾ ਵੀ ਰਿਪੀਟ ਕਰਦੇ ਕੋਈ ਪਤਾ ਹੋ ਗਿਆ ਜ਼ਰੂਰ ਥੈਂਕ ਯੂ ਨਾ। ਜ਼ਰੂਰ ਪੁੱਛਦੇ ਹਾਂ ਜੇ ਕੋਈ ਰਿਪੀਟ ਕਰ ਦਊਗਾ। ਤੇ ਦੇਖੋ, ਮੈਂ ਪਹਿਲਾਂ ਵੀ ਕਹਿ ਕੇ ਹਟੀ ਹਾਂ ਵੀ ਜਦੋਂ ਤੁਸੀਂ ਕੁਝ ਪੁੱਛਦੇ ਆ ਜਾਂ ਤੁਹਾਨੂੰ ਪਤਾ ਆ ਤੁਹਾਨੂੰ ਵੀ ਮੰਗਲਵਾਰ ਨੂੰ ਪ੍ਰੋਗਰਾਮ ਆਉਂਦਾ ਆ, ਤੇ ਮੰਗਲਵਾਰ ਨੂੰ ਜਿਹੜੇ ਇਲਾਜ ਆ ਉਹ ਦੱਸੇ ਜਾਂਦੇ ਆ, ਤੇ ਤੁਸੀਂ ਜਦੋਂ ਪੁੱਛਦੇ ਵੀ ਆ, ਪੁੱਛ ਕੇ ਸੁਣਦੇ ਨਹੀਂ ਗੇ, ਫਿਰ ਬੜੀ ਔਖੀ ਗੱਲ ਆ। ਕਿਉਂਕਿ ਜਦੋਂ ਤੁਹਾਨੂੰ ਖੁਦ ਨੂੰ ਹੀ ਹੁੰਦਾ ਆ ਸਾਰਾ ਕੁਛ, ਤੇ ਫਿਰ ਕੌਣ ਸੁਣੂਗਾ? ਕਿਉਂਕਿ ਕਈ ਵਾਰੀ ਆਪਾਂ ਪੁੱਛਣਾ ਹੀ ਨਹੀਂ ਚਾਹੁੰਦੇ, ਆਪਣੀ ਬਿਮਾਰੀ ਖੁਦ ਹੀ ਨਹੀਂ ਪੁੱਛਣੀ ਚਾਹੁੰਦੇ, ਆਪਣੇ ਰਿਸ਼ਤੇਦਾਰ ਦੀ ਆ ਜਾਂ ਆਪਣੀ ਆ, ਕਿ ਅਸੀਂ ਪੁੱਛਣਾ ਨਹੀਂ ਗਾ। ਹੁਣ ਉੱਦਾਂ ਤੁਹਾਨੂੰ ਕੌਣ ਦੱਸ ਜਾਊਗਾ? ਦੱਸਿਆ ਗਿਆ ਸੀਗਾ ਪਿਛਲੇ ਹਫ਼ਤੇ ਕਿ ਜਦੋਂ ਤੁਹਾਡਾ ਦਿਲ ਆ ਜ਼ਿਆਦਾ ਧੜਕਦਾ ਤੇ ਤੁਸੀਂ ਕੀ ਉਬਾਲ ਕੇ ਪੀਣਾ ਆ। ਅਜੇ ਨੂੰ ਵੀ ਪਤਾ ਆ, ਪਲੀਜ਼ ਜੇ ਕਿਸੇ ਨੇ ਦੇ ਜ਼ਿਹਨ ਦੇ ਵਿੱਚ ਹੋਵੇ, ਦਿਮਾਗ ਦੇ ਵਿੱਚ ਹੋਵੇ, ਤੁਸੀਂ ਦੱਸ ਸਕਦੇ ਆ। ਤੁਹਾਨੂੰ ਉਹ ਦੱਸ ਦਿੰਦੇ ਆ ਕਿ ਜਿਹੜਾ ਉਹਨਾਂ ਨੇ ਉਹ ਚੀਜ਼ ਬਣਾਈ ਆ, ਉਹ ਜਿਹੜੀ ਉਹਨਾਂ ਨੇ ਉਹ ਬਣਾਈ ਆ ਨਾ 4 ਚੀਜ਼ਾਂ ਵਾਲਾ, ਉਹਦਾ ਫਾਇਦਾ ਇੰਨਾ ਆ ਕਿ ਬਹੁਤ ਜ਼ਿਆਦਾ ਸਾਨੂੰ ਕਾਲਸ ਉਹਦੀਆਂ ਆਉਂਦੀਆਂ ਰਹਿੰਦੀਆਂ ਆ ਕਿ ਸਾਡਾ ਆ ਵੀ ਹਟ ਗਿਆ, ਸਾਡਾ ਆ ਵੀ ਹਟ ਗਿਆ। ਕਈਆਂ ਨੂੰ STD ਦੀ ਪ੍ਰੋਬਲਮ ਹੈਗੀ ਆ, ਕਿਸੇ ਨੂੰ ਕੋਈ ਪ੍ਰੋਬਲਮ ਆ, ਕਈਆਂ ਨੂੰ BP ਦੀ ਪ੍ਰੋਬਲਮ ਆ। ਦੇਖੋ, ਜਿਹੜੀਆਂ ਚੀਜ਼ਾਂ ਦੱਸਦੇ ਆ ਨਾ, ਉਹ ਬਣਾ ਕੇ ਲੈਣੀਆਂ ਪੈਂਦੀਆਂ ਆ, ਖਾਣੀਆਂ ਪੈਂਦੀਆਂ, ਪੀਣੀਆਂ ਪੈਂਦੀਆਂ ਆ, ਤਾਂ ਜਾ ਕੇ ਕਿਤੇ ਨਾ ਉਹ ਹਟਦੀਆਂ। ਪਰ ਉਹਨਾਂ ਦੇ ਜੇ ਦੇਖੋ, ਉਹਨਾਂ ਨਾਲ ਦਰਦਾਂ ਵੀ ਹਟਦੀਆਂ ਆ, ਕਈ ਵਾਰੀ ਲੋਕਾਂ ਦੀ ਸ਼ੂਗਰ ਨੂੰ ਵੀ, ਕਈਆਂ ਦਾ ਦਮਾ ਆ ਉਹ ਵੀ ਹਟਦਾ ਆ। ਇਹ ਤੁਸੀਂ ਜਿਹੜਾ ਲਸਣ ਆ ਉਹਦਾ 1 ਕੱਪ ਜੂਸ ਕੱਢਣਾ ਆ, ਅਦਰਕ ਦਾ 1 ਕੱਪ ਜੂਸ ਕੱਢਣਾ ਹੈ, ਅਤੇ 1 ਕੱਪ ਨਿੰਬੂਆਂ ਦਾ ਕੱਢਣਾ। ਹੁਣ ਸਾਡਾ ਕਈ ਵਾਰੀ ਉੱਥੇ ਹੀ ਅੜ ਜਾਂਦਾ ਕਿ ਜੂਸ ਕਿਵੇਂ ਕੱਢਣਾ ਆ। ਦੇਖੋ, ਜੇ ਆਪਾਂ ਹੁਣ ਕੰਟਰੀਆਂ ਇਹਨਾਂ ਦੇ ਵਿੱਚ ਆ ਗਏ ਆ, ਅਤੇ ਇੱਕ ਤਾਂ ਹੁੰਦਾ ਜੁਗਾੜ ਲਾ ਕੇ ਤੁਸੀਂ ਕੁਛ ਵੀ ਕਰ ਸਕਦੇ, ਤੁਸੀਂ ਉਹਨਾਂ ਨੂੰ ਕੁੱਟ ਸਕਦੇ ਆ, ਉਹਨਾਂ ਨੂੰ ਕੱਟ ਕੇ ਉਬਾਲ ਸਕਦੇ ਆ, ਜ਼ਿਆਦਾ ਚੰਗਾ ਉਬਾਲ ਸਕਦੇ ਆ। ਪਰ ਜੂਸਰ ਆ ਜਿਹੜੇ ਨਾ ਬਹੁਤ ਮਹਿੰਗੇ ਨੇਗੇ, ਜੂਸਰ ਲੈ ਆਵੋ, ਤੁਹਾਨੂੰ ਜਿਹਨਾਂ ਚੀਜ਼ਾਂ ਦਾ ਫਾਇਦਾ ਹੁੰਦਾ। ਕੋਈ ਜ਼ਰੂਰੀ ਨਹੀਂ ਤੁਸੀਂ ਇਸ ਚੀਜ਼ ਦੇ ਲਈ ਜੂਸਰ ਲਿਆਉਣਾ। ਜਦੋਂ ਫਲ ਫਰੂਟ ਹੁੰਦੇ ਆ ਉਹਨਾਂ ਦਾ ਜੂਸ ਕੱਢ ਕੇ ਵੀ ਪੀ ਸਕਦੇ ਉਹਨਾਂ ਦੇ ਨਾਲ। ਅਤੇ ਉਹ ਤੁਸੀਂ ਇਹ ਕਰ ਸਕਦੇ ਆ ਕਿ ਉਹਨਾਂ ਦਾ 1 ਕੱਪ ਜੂਸ ਕੱਢਣਾ ਆ, ਪਤੀਲੇ 'ਚ ਪਾ ਲਓ, ਮੀਡੀਅਮ ਅੱਗ ਦੇ ਉੱਤੇ ਉਹਨੂੰ ਰੱਖਣਾ ਆ, ਅਤੇ 1 ਕੱਪ ਉਹਦੇ ਵਿੱਚ ਜਿਹੜਾ ਲਾਲ ਸਿਰਕਾ ਹੁੰਦਾ, ਜਿਹਨੂੰ ਐਪਲ ਸਾਈਡਰ ਵਿਨੇਗਰ ਕਹਿੰਦੇ ਆ, ਉਹ ਪਾਉਣਾ ਆ। ਜਦੋਂ ਫਿਰ ਤੁਸੀਂ ਮੀਡੀਅਮ ਅੱਗ 'ਤੇ ਬਣਾਉਂਦੇ ਆ, ਅਤੇ ਬਹੁਤਿਆਂ ਨੂੰ ਤਾਂ ਆਪਾਂ ਰੈਕਮੈਂਡ ਇਹ ਕਰਾਂਗੇ ਕਿ ਜੇ ਇਹਨਾਂ ਦੇ ਘਰ ਆ ਉਹ ਗਰਾਜ ਦੇ ਵਿੱਚ ਕਰ ਸਕਦੇ ਆ, ਕਿਉਂਕਿ ਉਹਦੀ ਜਿਹੜੀ ਉਹ ਸਮੈਲ ਆ ਉਹ ਤਾਂ ਆਉਂਦੀ ਉਹ ਤਾਂ ਫਿਰ ਚੜ੍ਹਦੀ ਆ, ਹੈ ਨਾ। ਕਈਆਂ ਨੂੰ ਇਹ ਲੱਗਦਾ ਹੁੰਦਾ ਇਹ ਸਾਡੇ ਘਰ ਦੇ ਵਿੱਚ ਮੁਸ਼ਕ ਪੈ ਗਿਆ ਆ। ਉਹਨੂੰ ਤੁਸੀਂ ਮੀਡੀਅਮ ਅੱਗ ਦੇ ਉੱਤੇ ਕਾੜਨਾ ਆ। ਜਦੋਂ ਤੁਹਾਨੂੰ ਲੱਗਦਾ ਆ ਕਿ ਉਹਦੇ 2 ਕੱਪ ਰਹਿ ਗਏ ਆ, ਚਲੋ ਜੇ 2.25 ਵੀ ਰਹਿ ਗਏ ਕੋਈ ਗੱਲ ਨਹੀਂ, ਜੇ ਤੁਹਾਨੂੰ ਲੱਗਦਾ ਆ ਕਿ ਉਹਦੇ 2 ਕੱਪ ਰਹਿ ਗਏ ਆ, ਅਤੇ ਫਿਰ ਤੁਸੀਂ ਅੱਗ ਨੂੰ ਬੰਦ ਕਰ ਲਓ। ਅੱਗ ਨੂੰ ਬੰਦ ਕਰਕੇ ਫਿਰ ਉਹਨੂੰ ਚੰਗੀ ਤਰ੍ਹਾਂ ਠੰਡਾ ਕਰ ਲਓ। ਜਦੋਂ ਉਹਨੂੰ ਲਾ ਕੇ ਰੱਖ ਲਿਆ, ਠੰਡਾ ਹੋ ਗਿਆ ਉਹ, ਅਤੇ ਫਿਰ ਉਹਦੇ ਵਿੱਚ ਤੁਸੀਂ 1 ਕੱਪ, ਜਾਂ ਜੇ ਤੁਹਾਨੂੰ ਲੱਗਦਾ ਬਹੁਤ ਮਿੱਠਾ ਹੋ ਜਾਊਗਾ, ਨਹੀਂ ਪਸੰਦ ਕਰਦੇ, 1/2 ਕੱਪ ਸ਼ਹਿਦ ਦਾ ਰਲਾ ਲਓ, ਅਤੇ ਉਹ ਰਲਾ ਕੇ, ਅਤੇ ਫਿਰ ਤੁਸੀਂ ਜਿਹੜੀਆਂ ਕਈ ਵਾਰੀ
ਸਪੈਸ਼ਲ ਕੱਚ ਦੀਆਂ ਬੋਤਲਾਂ ਤੁਹਾਡੇ ਨਹੀਂ ਘਰ ਹੈਗੀਆਂ, ਕਈ ਵਾਰ ਤੁਸੀਂ ਕੋਈ ਚੀਜ਼ ਲਿਆਉਂਦੇ ਆ ਤਾਂ ਉਹ ਕੱਚ ਦੀਆਂ ਬੋਤਲਾਂ ਜਿਹੜੀਆਂ ਨਾ ਖਾਲੀ ਹੋਈਆਂ ਹੁੰਦੀਆਂ ਉਹਨਾਂ ਦੇ ਵਿੱਚ ਪਾ ਕੇ ਰੱਖ ਲਓ। ਅਤੇ ਬਹੁਤ ਸਾਰੇ ਲੋਕਾਂ ਨੇ ਕੀ ਕੀਤਾ ਆ ਕਿ ਉਹ ਸਿੱਧੇ ਬਾਥਰੂਮ ਜਾਂਦੇ ਆ, ਉਹ ਕਈ ਕਹਿੰਦੇ ਅਸੀਂ ਤਾਂ ਉੱਥੇ ਰੱਖਿਆ ਆ 2 ਚਮਚੇ ਪੀ ਲੈਂਦੇ ਹਾਂ, ਕਈ ਕਹਿੰਦੇ ਅਸੀਂ ਸਿੰਕ ਦੇ ਕੋਲ ਰੱਖਿਆ ਆ, ਉੱਥੇ ਸਵੇਰ ਨੂੰ ਉੱਠ ਕੇ ਜਦੋਂ ਪਾਣੀ ਪੀਂਦੇ ਆ ਤਾਂ 2 ਚਮਚੇ ਉਹਦੇ ਪੀ ਲੈਂਦੇ, ਅਤੇ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਆਰਾਮ ਆਉਂਦਾ ਆ। ਅਤੇ ਬਿਮਾਰੀਆਂ ਤੁਸੀਂ ਦੁਬਾਰਾ ਫਿਰ ਆਪ ਵੀ ਦੱਸ ਸਕਦੇ ਕਿਹੜੀ ਕਿਹੜੀ ਨੂੰ ਆਇਆ, ਪਰ ਕਈ ਵਾਰੀ ਅਸੀਂ ਕਹਿੰਦੇ ਹੁੰਦੇ ਅਸੀਂ ਦੱਸਣਾ ਨਹੀਂ ਗਾ, ਦੱਸ ਦਿਆ ਕਰੋ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੂੰ ਆਰਾਮ ਆਉਂਦਾ ਆ। ਅਤੇ ਇਹਦਾ ਸਾਈਡ ਇਫੈਕਟ ਕੋਈ ਨਹੀਂ, ਵੈਸੇ ਇਹਨੂੰ ਚੀਜ਼ ਨੂੰ ਬਣਾ ਕੇ ਜ਼ਰੂਰ ਘਰ ਦੇ ਵਿੱਚ ਰੱਖੋ। ਥੋੜ੍ਹੀਆਂ ਚੀਜ਼ਾਂ ਕਿਤੇ ਨਾ ਉਂਗਲੀ ਲਾ ਕੇ ਨਿਆਣਿਆਂ ਦੇ ਮੂੰਹ ਨੂੰ ਵੀ ਲਾਉਂਦੇ ਰਿਹਾ ਕਰੋ, ਤਾਂ ਕਿ ਬੱਚੇ ਵੀ ਆ ਨਾ ਜਿਹੜੇ ਉਹ ਯੂਜ਼ ਟੂ ਹੋ ਜਾਣ ਇਹਨਾਂ ਚੀਜ਼ਾਂ ਦੇ ਲਈ। ਆਪਾਂ ਤਾਂ ਗੱਲਾਂ ਕਰੀ ਜਾਂਦੇ ਹਾਂ, ਪਰ ਜਿਹੜੀ ਅਗਲੀ ਜਨਰੇਸ਼ਨ ਆ ਉਹ ਕਿੱਥੋਂ ਲਊਗੀ ਹੋਮ ਰੈਮਡੀਜ਼ ਨੂੰ, ਕਿੱਥੋਂ ਲਊਗੀ? ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਸੌਂਫ ਜਵੈਣ ਦੇ ਕੀ ਫਾਇਦੇ ਆ? ਸੋ ਇਹ ਤੁਸੀਂ ਜ਼ਰੂਰ ਦੱਸਿਆ ਵੀ ਕਰੋ, ਅਤੇ ਨਾਲ ਦੀ ਨਾਲ ਤੁਸੀਂ ਕਰਿਆ ਵੀ ਜ਼ਰੂਰ ਕਰੋ। ਫੀਡਬੈਕ ਵੀ ਤੁਹਾਨੂੰ ਜ਼ਰੂਰ ਪੁੱਛਦੇ ਹਾਂ ਵੀ ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਹੁੰਦਾ ਆ, ਤੁਹਾਨੂੰ ਆਰਾਮ ਆਇਆ ਆ, ਉਹਦੇ ਬਾਰੇ ਜ਼ਰੂਰ ਦੱਸ ਦਿਆ ਕਰੋ। ਮੈਨੂੰ ਵੀਕਡੇ ਦੇ ਵਿੱਚ ਫੋਨ ਕਈ ਆਏ ਸੀਗੇ, ਕਿਸੇ ਭਾਈ ਸਾਹਿਬ ਨੇ ਕੁਛ ਸ਼ੂਗਰ ਤੋਂ ਨੁਸਖਾ ਦੱਸਿਆ ਸੀਗਾ ਕਿ ਉਹ 2-3 ਚੀਜ਼ਾਂ ਰਲਾ ਕੇ ਲੈਂਦੇ ਆ ਅਤੇ ਉਹਨਾਂ ਨੂੰ ਉਹਦੇ ਨਾਲ ਹੀ ਜਿਹੜਾ ਆਰਾਮ ਹੈਗਾ। ਅਤੇ ਇੰਨਾ ਸਾਡੇ ਦਿਮਾਗ ਦੇ ਵਿੱਚ ਰਹਿਣਾ ਬੜਾ ਮੁਸ਼ਕਿਲ ਹੁੰਦਾ ਵੀ ਕਿਹੜੀ ਕਿਹੜੀ ਚੀਜ਼ ਸੀ। ਮੇਥੀ ਦਾ ਤਾਂ ਮੈਨੂੰ ਪਤਾ, ਜਿਹੜੀਆਂ 1-2 ਚੀਜ਼ਾਂ ਹੋਰ ਦੱਸੀਆਂ ਸੀਗੀਆਂ ਉਹਨਾਂ ਦਾ ਨਹੀਂ ਯਾਦ ਕਿ ਉਸੀਆਂ ਸੀ। ਕੁਲਵਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਕੁਲਵਿੰਦਰ ਬੋਲਦੀ ਹਾਂ। ਹਾਂਜੀ। ਹਾਂ, ਮੇਰੀ ਭੈਣ ਇੰਡੀਆ ਭੈਣ ਜੀ, ਮੇਰੀ ਭੈਣ ਉਹਦੇ ਨਾ ਦੂਸਰਾ ਦੱਦਾਂ ਹੋਈਆਂ ਜਿਵੇਂ ਰੈੱਡ ਜਿਹੇ ਕਲਰ ਦੀਆਂ, ਅਤੇ ਖਾਰਸ਼ ਬਹੁਤ ਜ਼ਿਆਦਾ ਆਉਂਦੀ ਆ। ਹਾਂਜੀ, ਪਤਾ ਨਹੀਂ ਭੈਣ ਜੀ ਸਾਰੀ ਹੋ ਗਈ ਉਹਦੀ ਬਾਡੀ ਤੇ, ਸਿਰਫ ਬਿਨਾਂ ਫੇਸ ਤੋਂ ਬਾਡੀ ਸਾਰੀ ਤੇ ਖਾਜ ਹੋਈ ਆ? ਹਾਂ, ਥੋੜਾ ਜਿਵੇਂ ਥਾਂ ਛੱਡ ਕੇ ਜਿਵੇਂ ਢੱਕਣ ਜੇ ਗੋਲ ਇਦਾਂ ਬਣ ਗਏ। ਅੱਛਾ। ਹਾਂਜੀ। ਉੱਥੇ ਪੁੱਛਿਆ ਸੀ ਉਹਨੇ, ਕਿਸੇ ਨੇ ਦੱਸਿਆ ਵੀ ਕੀ ਕਾਰਨ ਕੀ ਹੈ? ਦਵਾਈ ਡਾਕਟਰ ਤੋਂ ਭੈਣ ਜੀ ਲਿਆਏ, ਚੈੱਕ ਕਰਾਇਆ, ਬਸ ਦਵਾਈ ਨਾਲ ਫਰਕ ਹੀ ਨਹੀਂ ਪਿਆ। ਮਾੜਾ ਜਿਹਾ ਰੈਸ਼ ਛੱਡ ਜਾਂਦੀ, ਘਟ ਜਾਂਦੀ ਹੈ, ਫਿਰ ਹੋਣ ਲੱਗ ਜਾਂਦੀ ਹੈ। ਅੱਛਾ। ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਮੈਂ ਇੱਥੇ ਪਤਾ ਕਰਕੇ ਦੱਸੂ ਸਾਨੂੰ ਦੇਸੀ ਦਵਾਈ। ਹਾਂਜੀ। ਕੋਈ ਐਲਰਜੀ ਤਾਂ ਨਹੀਂ ਉਹਨਾਂ ਨੂੰ? ਨਹੀਂ, ਕੋਈ ਐਲਰਜੀ ਨਹੀਂ ਭੈਣ ਜੀ, ਕੋਈ ਉਹਨਾਂ ਨੂੰ ਪ੍ਰੋਬਲਮ ਵੀ ਹੈ ਨਹੀਂ ਗੀ। ਹਾਂਜੀ, ਛਿੱਕਾਂ ਤਾਂ ਜ਼ਰੂਰ ਉਹਨਾਂ ਨੂੰ, ਮੌਸਮ ਤਾਂ ਵੈਸੇ ਹੋ ਜਾਂਦੀ, ਉੱਦਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਗੀ। ਹਾਂਜੀ ਹੋ ਜਾਂਦੀਆਂ, ਉਹ ਤਾਂ ਹੋ ਜਾਂਦੀਆਂ। ਹਾਂਜੀ ਹਾਂ, ਤੇ ਉਹ ਭੈਣ ਜੀ ਜ਼ਰੂਰ ਦੱਸਿਓ। ਹਾਂਜੀ ਠੀਕ ਆ, ਪੁੱਛ ਲੈ ਕੋਈ ਨਾ ਕੋਈ। ਹਾਂਜੀ, ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਕਈ ਵਾਰੀ ਬੋਡੀ ਦੇ ਖਾਣ ਪੀਣ ਦਾ ਵੀ ਚਲੋ ਪੁੱਛਦੇ ਆ, ਕਿਸੇ ਨੂੰ ਪਤਾ ਹੋਵੇ ਤਾਂ ਕਈ ਵਾਰੀ ਕਿਸੇ। ਰਘਵੀਰ ਸਿੰਘ। ਹਾਂਜੀ ਬਲਵਿੰਦਰ, ਮੇਰੇ ਨਾ ਉਹ ਪੈਰ ਦੇ ਵਿੱਚ ਥੱਲੇ ਉਹ ਕੋਈ ਚੀਜ਼ ਭੱਜੀ ਜੇ ਫਿਰਦੀ, ਜਿਵੇਂ ਖਾਜ ਜੀ ਹੁੰਦੀ ਆ, ਤੇ ਉਹਨੂੰ ਮੈਂ ਫੜ ਕੇ ਰੱਖਦਾ ਤਾਂ ਆਰਾਮ ਰਹਿੰਦਾ, ਤੇ ਨਹੀਂ ਫੇਰ ਉਹ ਕਦੇ ਬਿੰਦ ਝੱਟ ਹਟ ਜਾਂਦੀ ਆ। ਪੈਰ ਦੇ ਥੱਲੇ ਹੁੰਦੀ ਆ? ਹਾਂਜੀ, ਥੱਲੇ ਜਿਵੇਂ ਆਪਣਾ ਸੱਜੇ ਪੈਰ ਦਾ ਅੰਗੂਠਾ ਹੁੰਦਾ, ਉਹਦੇ ਹੱਡੀ ਜੀ ਦੇ ਵਿਚਾਲੇ ਨਾ ਕੋਈ ਚੀਜ਼ ਕਿਤੇ ਗਾਂਹ ਨੂੰ, ਕਿਤੇ ਪਛਾਂ ਨੂੰ, ਕਿਤੇ ਪੈਰ ਜੇ ਚ ਖਾਜ ਹੁੰਦੀ ਆ, ਉਹ ਦੁਖਦੀ ਨਹੀਂ? ਹਾਂਜੀ, ਜਿਵੇਂ ਖੂਨ ਜਿਹਾ ਵਿੱਚ ਦੀ ਨਾ ਭੱਜਿਆ ਫਿਰਦਾ ਹੁੰਦਾ, ਏਦਾਂ ਵਾ ਉਹ। ਤੇ ਉਹ ਹੁੰਦਾ ਬਹੁਤ, ਮਤਲਬ ਐ ਮਨ ਕਾਹਲਾ ਪੈਣ ਲੱਗ ਜਾਂਦਾ। ਆਈਸ ਨਾਲ ਕਾਬੂ ਕਰਿਆ ਕਰੋ ਉਹਨੂੰ। ਹਾਂਜੀ, ਆਈਸ ਲਾਇਆ ਕਰੀਏ? ਲਾ ਸਕਦੇ, ਪਰ ਇਹ ਤਾਂ ਉੱਪਰਲਾ ਇਲਾਜ ਹੈ ਨਾ, ਵਿੱਚ ਤੁਹਾਡੀ ਬੋਡੀ ਦੇ ਕੀ ਆ ਉਹ ਜ਼ਰੂਰ ਪੁੱਛਣਾ ਪਊਗਾ। ਹਾਂਜੀ, ਉਹ ਸ਼ੂਗਰ ਕਰਕੇ ਆ ਮੈਨੂੰ ਲੱਗਦਾ ਵਾ। ਹਾਂਜੀ ਠੀਕ ਆ। ਹਾਂਜੀ, ਹੁਣ ਉਹਦਾ ਐ ਨਹੀਂ ਪਤਾ ਵੀ ਉਹ ਗੋਲੀ ਲਈ ਤੇ ਹਟੂਗਾ, ਜਾਂ ਕਈ ਵਾਰੀ ਤਾਂ ਉਹ ਜਦੋਂ ਆਪਾਂ ਦਵਾਈਆਂ ਬਾਹਲੀਆਂ ਲੈਂਦੇ ਹਾਂ ਫਿਰ ਤਾਂ ਉਹ ਇੰਨਾ ਦੁਖਣ ਲੱਗ ਜਾਂਦਾ, ਹੱਥ ਨਹੀਂ ਲੱਗਦਾ, ਪੋਲਾ ਜਿਹਾ ਹੋ ਜਾਂਦਾ ਪੈਰ ਫਿਰ ਉੱਥੋਂ। ਹਾਂਜੀ ਰਾਤ ਨੂੰ ਵੀ ਦੁਖਦੇ ਪੈਰ? ਨਹੀਂ, ਰਾਤ ਨੂੰ ਨਹੀਂ ਦੁਖਦੇ, ਏਦਾਂ ਹੀ ਕਦੇ ਮੈਨੂੰ ਕਿਤੇ ਲੱਗਦਾ ਹੁੰਦਾ ਵੀ ਕਿਤੇ ਕੋਈ ਲੂਣ ਮਿਰਚ ਨਾਲ ਨਾ ਹੋ ਗਿਆ ਹੋਵੇ, ਕੋਈ ਚੀਜ਼ ਖਾਧੀ ਤੇ ਨਾ ਹੋ ਗਿਆ ਹੋਵੇ। ਉਹਦਾ ਤਾਂ ਚਲੋ ਕੰਟਰੋਲ ਰੱਖੋ, ਆਪਾਂ ਪੁੱਛ ਲੈਨੇ, ਸ਼ਾਇਦ ਹੋਰ ਵੀ ਕਿਸੇ ਨੂੰ ਹੋਇਆ ਹੋਊਗਾ। ਹਾਂਜੀ, ਤੇ ਇੱਕ ਚੀਜ਼ ਹੋਰ ਪੁੱਛਣੀ ਸੀ, ਉਹ ਜਿਹੜੇ ਆਪਣੀ ਬਾਥਰੂਮ ਵਾਲੀ ਜਗ੍ਹਾ ਹੁੰਦੀ ਹੈ ਨਾ, ਉਹ ਖੱਬੇ ਪਾਸੇ, ਤੇ ਉਹ ਜਿਹੜੇ ਅੰਡਕੋਸ਼ ਹੁੰਦੇ ਆ, ਉਹ ਇੱਕ ਵਾਰੀ ਸੋਜ ਆ ਗਈ ਸੀ ਤੇ ਉਹਨੂੰ ਹੱਥ ਨਹੀਂ ਸੀ ਲੱਗਦਾ ਹੁੰਦਾ, ਉਹ ਗੋਲੀਆਂ ਜੀਆਂ ਜਿਹੜੀਆਂ ਆਪਣੇ ਖੱਬੇ ਪਾਸੇ। ਡਾਕਟਰ ਨੂੰ ਕਹਿਣਾ ਸੀਗਾ ਕੋਈ ਇਨਫੈਕਸ਼ਨ ਆ, ਦਵਾਈ ਲਓ। ਹਾਂਜੀ, ਇਨਫੈਕਸ਼ਨ ਵਾਲੀ ਦਵਾਈ ਉੱਦਾਂ ਚੱਲਦੀ ਵੀ ਆ, ਉਹ ਕਹਿੰਦੇ ਕਈ ਵਾਰੀ ਬਾਥਰੂਮ ਕਰਕੇ ਵੀ ਹੁੰਦਾ ਵਾ, ਉਹ ਮੇਰੀ ਗੋਬਲੈਡਰ ਦੀ ਸਰਜਰੀ। ਬੰਦੇ ਨੂੰ ਸ਼ੂਗਰ ਹੁੰਦੀ ਆ ਤੇ ਬਹੁਤ ਖਿਆਲ ਰੱਖਣਾ ਪੈਂਦਾ ਆ, ਜਦੋਂ ਤੁਹਾਡੀ ਕੋਈ ਇਹਦੇ ਵਿੱਚ ਸਰਜਰੀ ਹੋ ਜਾਂਦੀ ਤਾਂ ਬਹੁਤ ਖਿਆਲ ਰੱਖਣਾ ਪੈਂਦਾ ਇਹਨਾਂ ਚੀਜ਼ਾਂ ਦਾ। ਚਲੋ ਆਪਾਂ ਪੁੱਛ ਲੈਂਦੇ ਵੈਸੇ। ਹਾਂਜੀ ਠੀਕ ਹੈ ਜੀ, ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਅੱਗੇ ਹਰਨੇਕ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂ, ਮੇਰਾ ਇੱਕ ਪੋਤਾ ਜੀ 18 ਸਾਲ ਦਾ, ਉਹਦੇ ਬਾਲ ਝੜਦੇ ਉੱਤੋਂ, ਮਤਲਬ ਵਿੱਚੋਂ ਜਿਵੇਂ ਡੱਬ ਜੇ ਪੈ ਜਾਂਦੇ ਬਾਲਾਂ ਜਿਵੇਂ, ਉਹਦਾ ਪੁੱਛਣਾ ਸੀ, ਕਿਸੇ ਨੂੰ ਪਤਾ ਹੋਵੇ। ਠੀਕ ਹੈ ਜੀ। ਤੇ ਇੱਕ ਹੋਰ ਸਵਾਲ ਹੈ, ਮੇਰੀ ਇੱਕ ਖੱਬੀ ਲੱਤ ਹੈ। ਹਾਂਜੀ। ਤੇ ਮੇਰੇ ਆਪ ਦੀ ਉਹ ਪਿੰਜਰੀ ਤੋਂ ਥੱਲੇ ਮਤਲਬ ਉਹ ਮੋਟੀ ਹੋ ਜਾਂਦੀ ਹੈ, ਮਤਲਬ ਭਾਰੀ ਹੋ ਜਾਂਦੀ ਹੈ, ਸੋਜ ਆ ਜਾਂਦੀ ਹੈ।
ਗੋਡੇ ਤੋਂ ਥੱਲੇ, ਇੱਕ ਪਿੰਜਣੀ ਤੋਂ ਗੋਡੇ ਥੱਲੇ। ਤੋਂ ਥੱਲੇ, ਹਾਂ ਹਾਂਜੀ ਗੋਡੇ ਤੋਂ ਥੱਲੇ। ਠੀਕ ਇਹ ਹੈ। ਸਾਰੀ ਲਾਤੀ ਹੋ ਜਾਂਦੀ ਵੈਸੇ ਉਹ ਮਤਲਬ ਕੋਲੇ ਤੱਕ, ਹੂੰ ਤੇ ਪੈਰ ਵੀ ਭਾਰਾ ਹੋ ਜਾਂਦਾ, ਤੁਰਦਾ ਜੇ ਰਾਤ ਨੂੰ ਜਦੋਂ ਪੈ ਜਾਂਦਾ ਫਿਰ ਜਮਾ ਸਹੀ ਹੋ ਜਾਂਦਾ, ਨਾਰਮਲ ਹੋ ਜਾਂਦੀ ਹੈ। ਅੱਛਾ ਠੀਕ ਹੈ। ਹਾਂਜੀ, ਇਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ। ਜ਼ਰੂਰ ਪੁੱਛਦੇ। ਚਲੋ ਓਕੇ ਭੈਣ ਜੀ, ਥੈਂਕ ਯੂ ਜੀ। ਕਿਉਂ ਅਗਲੇ ਕਾਲਰ ਸਰਜੀਤ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇਹ ਭੈਣ ਜੀ ਜ਼ਿਆਦਾ ਜਿਹੜੇ ਠੀਕ ਹੀ ਕਰਵਾਏ, ਮੇਰੇ ਹਸਬੈਂਡ ਦੀਆਂ ਲੱਤਾਂ ਬਹੁਤ ਦੁਖਦੀਆਂ। ਹਾਂਜੀ, ਕਿੰਨਾ ਚਿਰ ਹੋਇਆ? ਹੋ ਗਿਆ ਸਾਲ ਚ ਰਵਾਏ ਦਾ ਹੋ ਗਿਆ 5-6 ਮਹੀਨੇ ਹੋਏ 5 ਮਹੀਨੇ ਹੋ ਗਿਆ। ਠੀਕ ਆ। ਤੇ ਇੱਕ ਭੈਣ ਜੀ ਮੇਰਾ ਹੋਰ ਕੁਐਸਚਨ ਆ। ਹਾਂਜੀ। ਜਦੋਂ ਭੈਣ ਜੀ ਇੰਡੀਆ ਚ ਸਾਡੀ ਬੂਟੀ ਆ ਤੇ ਉਹਦੇ ਨਾ ਪੇਟ ਚ ਇੱਕ ਤਾਂ ਰਸੌਲੀ ਸੀਗੀ। ਹੂੰ। ਉਹ ਰਸੌਲੀ ਦਾ ਤੇ ਉਹਨਾਂ ਨੇ ਸਰਜਰੀ ਕਰ ਦਿੱਤੀ ਤੇ ਇੱਕ ਉਹਦੇ ਪਿੱਤੇ ਦੇ ਵਿੱਚ ਪੱਥਰੀਆਂ ਆ। ਹੂੰ ਠੀਕ ਆ। ਤੇ ਉਹ ਡਾਕਟਰ ਕਹਿੰਦਾ ਵੀ ਉਹਦਾ ਪਿੱਤਾ ਕੱਢਣਾ, ਵੀ ਉਹਦੇ ਬਾਰੇ ਕੋਈ ਨੁਕਤਾ ਹੈ? ਨੁਕਤਾ ਹੈਗਾ ਜੀ, ਪੋਤਿਆਂ ਦੀਆਂ ਨਿਕਲੀਆਂ ਵੀ ਆ, ਪਰ ਨੁਕਤਾ ਆਪਾਂ ਪੁੱਛ ਲੈਂਦੇ ਆ। ਸਰਜਰੀ ਨੂੰ ਥੋੜਾ ਡਿਲੇ ਕਰ ਲਓ। ਪਿੱਤਾ ਜਿਹੜਾ ਆ, ਪਿੱਤਾ ਕੱਢ ਦੇਣਾ, ਪਿੱਤੇ ਤੋਂ ਬਾਅਦ ਕੰਪਲੀਕੇਸ਼ਨ ਬਹੁਤ ਆਉਂਦੀਆਂ। ਹਾਂਜੀ ਤਾਂ ਹੀ ਮੈਂ ਕਿਹਾ ਸੀ ਮੈਂ ਪੁੱਛ ਕੇ ਦੱਸੂ, ਜਿਹਦਾ ਉਹ ਸਰਜਰੀ ਉਹ ਤਾਂ ਕੱਢ ਦਿੱਤੀ, ਤਾਂ ਜਿਹੜੀ ਸੀਗੀ ਪਸਲੇ ਦੂਜੀ ਸੀਗਾ ਰਸੋਈ ਤੋਂ, ਉਹ ਕਹਿੰਦੇ ਵੀ ਮਹੀਨਾ ਕੱਟ ਕੇ ਕਰਾਂਗੇ ਇਹਦਾ, ਇਹ ਕੱਢਣਾ ਪੈਣੇ, ਕੱਢੇ ਤੋਂ ਬਿਨਾਂ ਫਿਰ ਆਰਾਮ ਨਹੀਂ ਆਉਣਾ, ਪਿੱਤਾ ਕੱਢੇ ਤੁਸੀਂ। ਚਲੋ ਪੁੱਛਦੇ ਆਪਾਂ। ਇਹ ਜ਼ਰੂਰ ਭੈਣ ਜੀ ਕੋਈ ਨੁਕਤਾ ਦੇ ਦੱਸਿਓ ਹੈ। ਠੀਕ ਹੈ ਜੀ। ਤੇ ਇੱਕ ਉਹ ਲੱਤਾਂ ਦਾ ਜ਼ਰੂਰ ਦੱਸਿਓ ਵੀ ਉਹ ਬਹੁਤ ਜ਼ਿਆਦਾ ਦੁਖਦੀਆਂ ਭੈਣ ਜੀ। ਠੀਕ ਹੈ ਜੀ। ਹੈ ਠੀਕ। ਉਦੋਂ ਉਹ ਜਿਹੜੀਆਂ ਹੈਗੇ ਜੇ ਕਾਗੇ ਮਿਰਚ ਉਹ ਵੀ ਉਦਾਂ ਅਸੀਂ ਖਾਂਦੇ ਹਾਂ, ਪਰ ਕਦੇ ਫਰਕ ਨਹੀਂ ਕੋਈ। ਹਾਂ ਕੋਈ ਨਹੀਂ, ਪੁੱਛ ਲੈਂਦੇ ਆਪਾਂ। ਓਕੇ ਥੈਂਕ ਯੂ ਭੈਣ ਜੀ। ਥੈਂਕ ਯੂ ਜੀ। ਥੈਂਕ ਯੂ। ਕਈਆਂ ਨੂੰ ਪ੍ਰੋਬਲਮ ਆਈ ਹੈਗੀ ਆ ਟੀਕੇ ਤੋਂ ਬਾਅਦ, ਕੋਈ ਐ ਗਲਤ ਨਹੀਂ ਕਹਿ ਸਕਦੇ, ਹੋਈ ਆ। ਪਰ ਤੁਹਾਡੇ ਲੱਤਾਂ ਪੈਸੇ ਖਾਣ ਪੀਣ ਦਾ ਖਿਆਲ ਰੱਖੋ। ਆਪਾਂ ਪੁੱਛ ਵੀ ਲੈਂਦੇ। ਬਲਵੰਤ ਕੌਰ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਬਲਵਿੰਦਰ ਕੌਰ ਜੀ USA। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਕੁਐਸਚਨ ਹੈਗਾ ਭੈਣ ਜੀ, ਇੱਕ ਤਾਂ ਮੇਰਾ ਬਾਥਰੂਮ ਕੰਟਰੋਲ ਨਹੀਂ ਹੁੰਦਾ। ਮਤਲਬ ਮੈਂ ਜੇ ਮਤਲਬ ਕੋਈ ਗਰਮ ਜਿਸ ਤਰ੍ਹਾਂ ਵੀ ਕਹਿੰਦੇ ਕਾਲੇ ਤਿਲ ਖਾ ਲਓ, ਉਹ ਖਾ ਲਓ, ਜਦੋਂ ਵੀ ਮੈਂ ਕੋਈ ਵੀ ਮਾੜੀ ਜਿਹੀ ਗਰਮ ਚੀਜ਼ ਖਾ ਲੈਂਦੀ ਹਾਂ ਤਾਂ ਮੇਰਾ ਮੂੰਹ ਪੱਕ ਜਾਂਦਾ, ਤੇ ਮੂੰਹ ਦਾ ਟੇਸਟ ਵੀ ਮੇਰਾ ਇੰਨਾ ਗੰਦਾ ਆਉਂਦਾ ਮੈਨੂੰ ਵੀ ਮੈਂ ਨਾ ਹਰ ਵੇਲੇ ਖਾਣਾ ਖਾ ਕੇ ਮੈਂ ਸੰਤਰੇ ਦੀਆਂ ਗੋਲੀਆਂ ਖਾਂਦੀ ਹਾਂ। ਤੇ ਬਸ ਉਹ ਨਾ ਮਤਲਬ ਗਰਮ ਚੀਜ਼ ਨਾਲ ਮੂੰਹ ਪੱਕ ਜਾਂਦਾ, ਤੇ ਪੱਕੇ ਤੋਂ ਬਾਅਦ ਫਿਰ ਦੇਖ ਲਓ ਖਾਣਾ ਵੀ ਨਹੀਂ ਖਾਧਾ ਜਾਂਦਾ। ਇੰਨੀਆਂ ਮਤਲਬ ਔਖੀਆਂ ਕਿ ਕਿਆ ਹੁੰਦੇ ਆ, ਬਸ ਪੁੱਛੋ ਨਾ ਕੁਛ। ਕਿਸੇ ਨੂੰ ਪਤਾ ਹੋਵੇ ਮਤਲਬ ਜਿਹੜੀ ਕੋਈ ਮੀਡੀਅਮ ਦਵਾਈ ਹੋਵੇ, ਆਪਣੀ ਕੋਈ ਵੀ ਦੇਸੀ ਦਵਾਈ ਹੋਵੇ, ਜੇ ਮਤਲਬ ਮੈਨੂੰ ਦੱਸਣ ਤਾਂ ਮੈਂ ਇਹ ਆਪਣਾ ਇਲਾਜ ਕਰ ਸਕਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ ਹਾਂਜੀ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਜਿਨ੍ਹਾਂ ਦਾ ਬਲੈਡਰ ਕਮਜ਼ੋਰ ਆ, ਬਾਥਰੂਮ ਤੇ ਕੰਟਰੋਲ ਨੇ, ਬਸ ਇਲਾਜ ਸੌਖੇ ਆ, ਤੁਰ ਜਾਂਦੇ, ਕਈ ਦੱਸ ਜਾਂਦੇ ਹੁੰਦੇ ਆ। ਪਰ ਚਲੋ ਅੱਜ ਵੀ ਕੋਸ਼ਿਸ਼ ਕਰਾਂਗੇ ਤੇ ਦੱਸ ਦਿੱਤੇ ਜਾਣ। ਪਲੀਜ਼ ਜਿਹੜੇ ਹੋਲਡ 'ਤੇ ਆ, ਹੋਲਡ 'ਤੇ ਬਣੇ ਰਹਿਣਾ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਅਸੀਂ ਵਾਪਸ ਆਉਂਦੇ ਹਾਂ, ਤੇ ਇਸੇ ਦੇ ਨਾਲ ਹੀ ਜ਼ਰੂਰ ਇਸੇ ਤਰ੍ਹਾਂ ਬਣੇ ਰਹੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜਿਓ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਤੁਹਾਡੀਆਂ ਕਾਲਸ ਹੁੰਦੀਆਂ। ਤੁਸੀਂ ਕੋਈ ਵੀ ਬਿਮਾਰੀ ਦਾ ਇਲਾਜ ਪੁੱਛ ਸਕਦੇ ਹਾਂ ਜਾਂ ਦੱਸ ਸਕਦੇ ਹਾਂ। ਆਯੁਰਵੈਦਿਕ ਤਰੀਕੇ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਆ, ਉਹਨਾਂ ਨੂੰ ਕਿਸ ਤਰ੍ਹਾਂ ਲੌਕ ਕਰਨਾ ਇੱਕ ਦੂਜੇ ਦੇ ਨਾਲ, ਕਿਹੜੀ ਬਿਮਾਰੀ ਤੋਂ ਕਿਹੜੀਆਂ ਚੀਜ਼ਾਂ ਲੈਣੀਆਂ, ਉਹਨਾਂ ਦੀ ਅਸੀਂ ਗੱਲਬਾਤ ਕਰਦੇ ਹਾਂ। ਇੱਥੇ ਕੋਈ ਡਾਕਟਰ ਨਹੀਂ ਹੁੰਦਾ, ਕੋਈ ਪਰਚੀ ਨਹੀਂ ਕੱਟੀ ਜਾਂਦੀ ਜੀ। ਸਿਰਫ ਅਤੇ ਸਿਰਫ ਇੱਥੇ ਤੁਸੀਂ ਦੱਸ ਸਕਦੇ ਹਾਂ, ਆਪਣਾ ਤਜਰਬਾ ਸਾਂਝਾ ਕਰ ਸਕਦੇ ਹਾਂ, ਅਤੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਉਹ ਪੁੱਛ ਸਕਦੇ ਹਾਂ, ਜਿਨ੍ਹਾਂ ਦੇ ਤਜਰਬੇ ਹੁੰਦੇ ਆ ਉਹ ਤੁਹਾਨੂੰ ਦੱਸ ਦਿੰਦੇ ਆ, ਅਤੇ ਤੁਸੀਂ ਕਾਲ ਕਰਕੇ ਪੁੱਛ ਦੱਸ ਸਕਦੇ ਹਾਂ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜੇ ਹੋਏ ਜੀ। ਅਤੇ ਆਪਣੇ ਅੱਗੇ ਵਧਣ ਤੋਂ ਪਹਿਲਾਂ ਇਹ ਧੰਨਵਾਦ ਕਰ ਦਈਏ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਬੇਕਰਸਵੇਰ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਾ ਸੇਰੇ, ਗੁਰਮੀਤ ਸਿੰਘ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਠ ਸਲਮਾ, ਮਹਿੰਦਰ ਸਿੰਘ ਜੀ ਚੌਹਾਨ ਮੰਟਿਕਾ, ਬਹਾਦਰ ਸਿੰਘ ਜੀ, ਉਹਨਾਂ ਦਾ ਫੋਨ ਨੰਬਰ 5594920513। ਇਹਨਾਂ ਤੋਂ ਤੁਸੀਂ ਹੋਮਿਓਪੈਥੀ ਦੀ ਲੈ ਸਕਦੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ। ਚੱਲਦੇ ਹਾਂ ਅਸੀਂ ਤੁਹਾਡੀਆਂ ਹੁਣ ਕਾਲਸ ਵੱਲ। 4082725200। ਗਗਨਦੀਪ
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਗਗਨਦੀਪ ਸਿੰਘ ਬੋਲ ਰਿਹਾ ਜੀ, ਸੈਕਰਾਮੈਂਟੋ ਤੋਂ। ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਆ, ਬਹੁਤ ਸਾਰਿਆਂ ਨੂੰ ਲਾਭ ਮਿਲਦਾ ਹੈਗਾ। ਆਸ ਕਰਦਾ ਕਿ ਮੈਨੂੰ ਵੀ ਇਹਦਾ ਜ਼ਰੂਰ ਲਾਭ ਮਿਲੂਗਾ। ਮੈਂ ਨਾ ਐਕਚੁਅਲੀ ਮੇਰੇ ਗਲੇ ਦੇ ਵਿੱਚ ਜਿਵੇਂ ਰੇਸ਼ਾ ਡਿੱਗਦੀ ਹੈ, ਉਹਦੇ ਕਾਰਨ ਮੈਨੂੰ ਏਦਾਂ ਕਰਨ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਆ। ਉਹਦੇ ਨਾਲ ਮੇਰਾ ਗਲਾ ਬੈਠ ਜਾਂਦਾ ਆ ਤੇ ਮੈਂ ਈਵਨ ਬੋਲਣ ਦੇ ਵਿੱਚ ਵੀ ਮੈਨੂੰ ਬਹੁਤ ਪ੍ਰੋਬਲਮ ਹੁੰਦੀ ਆ। ਔਰ ਪ੍ਰੋਬਲਮ ਮੈਨੂੰ ਸਿਰਫ ਰੇਸ਼ੇ ਦੀ ਆ, ਕੋਈ ਮਤਲਬ ਰਿਫਲੈਕਸ ਨਹੀਂ ਹੈ ਕਿ ਮੇਰੇ ਕੋਈ ਐਸਿਡ ਬਣਦਾ ਹੋਵੇ। ਕਈਆਂ ਨੂੰ ਮੈਂ ਦੱਸਿਆ, ਕਹਿੰਦੇ ਤੇਰੇ ਐਸਿਡ ਬਣਦਾ ਹੋਊਗਾ, ਬਟ ਏਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ, ਮੇਰੇ ਰੇਸ਼ਾ ਹੀ ਹੈ। ਹਾਂਜੀ, ਪਲੀਜ਼ ਜੇ ਕਿਸੇ ਨੂੰ ਪਤਾ ਹੋਏ ਤਾਂ ਜ਼ਰੂਰ ਦੱਸਣਾ ਜੀ। ਥੈਂਕ ਯੂ ਸੋ ਮਚ। ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਹੈ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਬਸ ਇਹੀ ਤੁਹਾਡੀਆਂ ਅਸੀਸਾਂ ਚਾਹੀਦੀਆਂ ਜਿਹੜੀਆਂ ਮਿਲ ਵੀ ਰਹੀਆਂ ਸਾਨੂੰ। ਪੌਲ ਚਾਲ ਜੀ, ਪੌਲ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਹੈਲੋ। ਹਾਂਜੀ, ਸਤਿਸੰਗ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਪਹਿਲਾਂ ਤਾਂ ਆਪਾਂ ਨੂੰ ਇੱਕੋ ਭੈਣ ਦੀ ਕਾਲ ਆਈ ਸੀ ਵੀ ਜਿਗਰ ਬਾਰੇ, ਲਿਵਰ ਦੇ ਦਰਦ ਬਾਰੇ। ਹਾਂਜੀ ਹਾਂਜੀ। ਉਹਦੇ ਵਾਸਤੇ ਮਿਲਕ ਥਿਸਲ ਨਾਂ ਦੇ ਬੀਜ ਹੈਗੇ ਨੇ, ਜਿਹੜੇ ਸੂਰਜਮੁਖੀ ਦੇ ਬੀਜ ਵਰਗੇ ਹੁੰਦੇ ਨੇ। ਖਾਣ ਦੇ ਲਈ 1 ਚਮਚਾ ਹਰ ਰੋਜ਼ ਖਾਣਾ ਹੈ ਤੇ ਉਹਦੇ ਨਾਲ ਜਿਹੜਾ ਹੈਗਾ ਨਾ ਜਿਗਰ ਰੀਜਨਰੇਟ ਹੋਣਾ ਸ਼ੁਰੂ ਹੋ ਜਾਂਦਾ, ਦੁਬਾਰਾ ਠੀਕ ਬਣਨਾ ਸ਼ੁਰੂ ਹੋ ਜਾਂਦਾ। ਇਹ ਤੋਂ ਸਭ ਤੋਂ ਵਧੀਆ ਤਾਂ ਉਹਨਾਂ ਨੂੰ ਇਹ ਆ ਵੀ ਉਹ ਕੈਪਸੂਲ ਹੀ ਲੈ ਲੈਣ। ਕਈ ਵਾਰੀ ਮਿਲਕ ਥਿਸਲ ਦੇ ਲੈਣੇ ਬਹੁਤ ਵਧੀਆ ਚੀਜ਼ ਹੈ, ਚੁੱਪ ਕਰਕੇ ਖਾਓ। ਐਮਾਜ਼ੋਨ ਤੋਂ ਮੈਂ ਅੱਜ ਹੀ ਚੈੱਕ ਕੀਤੇ ਸੀਗੇ, ਪਤਾ ਨਹੀਂ $14 ਦੇ, ਪਤਾ ਨਹੀਂ ਕਿੰਨਾ, ਅੱਧਾ ਕਿਲੋ, ਅੱਧਾ ਮੇਰੇ ਕੋਲ ਉਹ $14 ਦੇ ਉਹ ਐਮਾਜ਼ੋਨ ਤੋਂ ਮਿਲ ਜਾਂਦੇ ਆ। ਠੀਕ ਹੈ ਜੀ। ਹੈ ਅੱਛਾ। ਦੂਸਰਾ ਡੈਂਡਲਿਨ ਟੀ ਜਿਹੜੀ ਹੈਗੀ ਹੈ, ਜੇ ਉਹ ਲੱਭ ਸਕਦੇ ਹੈਗੇ ਨੇ ਐਮਾਜ਼ੋਨ ਤੋਂ ਮਿਲ ਜੇਗੀ, ਉਹ ਪੀਣ ਵਾਸਤੇ ਦੇਣ। ਇਹ ਨਾਲ ਜਿਹੜਾ ਹੈ ਨਾ ਜਿਗਰ ਦੀ ਕਾਫੀ ਜ਼ਿਆਦਾ ਬੈਨੀਫਿਟ ਹੋਏਗਾ। ਅੱਛਾ, ਤੇ ਇੱਕ ਜਿਹੜੇ ਸੱਜਣਾ ਨੇ ਕਾਲ ਕੀਤਾ ਸੀ, ਜਿਹਦੇ ਬਾਰੇ ਕਾਲ ਕੀਤਾ ਸੀਗਾ ਕਿ 82 ਸਾਲ ਦੇ ਦੁੱਧ ਦੀ ਪ੍ਰੋਬਲਮ ਹੈਗੀ ਹੈ, ਉਹਨਾਂ ਦਾ ਕੀ ਹੈਗਾ, ਗੋਲਡਨ ਸੀਲ ਹੈਗੀ ਹੈ। ਇਹ ਇੱਕ ਹਰਬ ਹੈਗੀ ਹੈ, ਇਹ ਬੜੀ ਕੌੜੀ ਹੈਗੀ ਹੈ ਔਰ ਇਹ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦੀ ਹੈ। ਇਹ ਲੈਣੀ ਪਏਗੀ ਓਰਲੀ, ਮੂੰਹ ਰਾਹੀਂ ਲੈਣੀ ਪਏਗੀ ਤੇ ਚਾਹ ਦੇ ਵਿੱਚ ਜਾਂ ਪਾਣੀ ਦੇ ਵਿੱਚ ਜਾਂ ਦੁੱਧ ਵਿੱਚ ਪਾ ਕੇ ਲੈਣੀ ਪਏਗੀ, ਉਹ ਹੈਗੀ ਹੈ। ਦੂਸਰਾ ਸਟਿੰਗਿੰਗ ਨੈਟਲ ਕਹਿੰਦੇ ਨੇ, ਨੈਟਲ NETTLE, ਉਹ ਵੀ ਬਹੁਤ ਜ਼ਿਆਦਾ ਇਨਫੈਕਸ਼ਨਸ ਨੂੰ ਕੰਟਰੋਲ ਕਰਦੀ ਹੈਗੀ ਹੈ। ਦੇਸੀ ਆਪਣਾ ਜਿਹੜਾ ਪਖੜਾ ਹੈਗਾ, ਉਹ ਵੀ ਜਿਹੜਾ ਹੈਗਾ ਗਰੂਦਾਂ ਦੇ ਵਾਸਤੇ, ਇਨਫੈਕਸ਼ਨ ਦੇ ਵਾਸਤੇ ਲਾਹੇਵੰਦ ਹੋਏਗਾ। ਤੇ ਇੱਕ ਜਿਹੜੇ ਵੀਰ ਜੀ ਨੇ ਕਾਲ ਕੀਤਾ ਸੀ ਕਿ ਉਹਨਾਂ ਦੇ ਪੈਰਾਂ ਦੇ ਵਿੱਚ ਲੰਪ ਹੈਗਾ, ਉਹ ਸੁੱਜਣ ਦੀ ਤਰ੍ਹਾਂ ਹੁੰਦਾ ਹੈਗਾ, ਉੱਥੇ ਫੁੱਲ ਜੇ ਜਾਂਦਾ ਹੈਗਾ ਤੇ ਉੱਥੇ ਦਰਦ ਵੀ ਹੁੰਦਾ ਹੈਗਾ। ਤੁਸੀਂ ਸੋਚ ਰਹੇ ਸੀ ਵੀ ਸ਼ਾਇਦ ਉਹ ਡਾਇਬਟੀਜ਼ ਕਰਕੇ ਹੋਵੇ, ਇਸ ਤਰ੍ਹਾਂ ਕਰਕੇ, ਹੈ ਨਾ ਜੀ। ਉਹਦੇ 'ਚ ਇੱਕ ਤਾਂ ਉਹ ਕੈਸਟਰੋਲ ਜਿਹੜਾ ਹੈ ਨਾ, ਆਪਣਾ ਰਿੰਡ ਦਾ ਤੇਲ ਹੈ, ਉਹਦੀ ਮਾਲਿਸ਼ ਕਰਨ। ਹੌਲੀ ਹੌਲੀ ਉਹ ਜਿਹੜੀ ਜਗ੍ਹਾ ਹੈਗੀ ਹੈ ਨਾ, ਲੰਪ ਹੈਗਾ, ਉਹ ਸਮਝੋ ਕਿਸਮ ਦਾ ਪਿਘਲਣਾ ਸ਼ੁਰੂ ਹੁੰਦਾ ਹੈਗਾ, ਉੱਥੋਂ ਹਟਣਾ ਸ਼ੁਰੂ ਹੋ ਜਾਂਦਾ। ਦੂਸਰਾ ਹੈਗਾ ਕਿ ਆਪਣਾ ਯੂਕਲਿਪਟਸ ਆਇਲ, ਜਿਹੜਾ ਸਫੈਦੇ ਦਾ ਤੇਲ ਹੈਗਾ, ਉਹਦੀ ਵੀ ਮਾਲਿਸ਼ ਕਰਨ ਪੈਰਾਂ ਦੇ ਉੱਤੇ, ਤਲੀਆਂ ਦੇ ਉੱਤੇ। ਤੇ ਤੀਸਰਾ ਜਿਹੜਾ ਹੈਗਾ ਜੀ, ਅੰਗਰੇਜ਼ੀ ਹੈਗੀ ਹੈ, CVS ਫਾਰਮੇਸੀ 'ਚੋਂ ਮਿਲ ਜਾਂਦੀ ਹੈਗੀ। ਇਹ ਸਾਰੀ $8-9 ਦੀ ਬੋਟਲ ਮਿਲ ਜਾਂਦੀ ਹੈ, ਲਿਕੁਇਡ ਹੁੰਦਾ ਹੈਗਾ ਇਹਦੇ 'ਚ। ਇਹਨੂੰ ਵਿਚ ਹੇਜ਼ਲ ਕਹਿੰਦੇ ਨੇ, WITCH ਹੇਜ਼ਲ, HAZEL, ਵਿਚ ਹੇਜ਼ਲ। ਵੈਸੇ ਆਮ ਕਰਕੇ ਇਹਨੂੰ ਵੈਰੀਕੋਜ਼ ਵੇਨਸ ਵਾਸਤੇ ਵਰਤਦੇ ਹੈਗੇ ਨੇ। ਤੇ ਇਹ ਜਿਹੜਾ ਨਾ ਅੰਦਰ ਟਿਸ਼ੂਜ਼ ਦੇ ਵਿੱਚ ਜਾ ਕੇ ਨਾ ਉਹਨਾਂ ਨੂੰ ਸਾਰਿਆਂ ਨੂੰ ਰੱਦੋ ਬਦਲ ਕਰ ਦਿੰਦੀ ਹੈ ਤੇ ਉਹਦੇ ਨਾਲ ਜਿਹੜਾ ਹੈ ਨਾ ਉਹ ਉਹਨਾਂ ਦਾ ਜੋ ਲੰਪ ਜਿਹਾ ਬਣਿਆ ਨਾ, ਉਹ ਖਿਲਰਨਾ ਸ਼ੁਰੂ ਹੋਏਗਾ। ਬਾਕੀ ਜਿਹੜਾ ਐਪਸਮ ਸਾਲਟ ਪਾ ਕੇ ਉਹ ਗਰਮ ਵੀ ਕਰ ਸਕਦੇ ਹੈਗੇ ਨੇਗੇ, ਮਤਲਬ ਗਰਮ ਪਾਣੀ ਦੇ ਵਿੱਚ ਐਪਸਮ ਸਾਲਟ ਪਾ ਕੇ ਨਾ ਪੈਰ ਨਿੱਘੇ ਕਰ ਸਕਦੇ ਨੇ, ਉਹ ਵੀ ਉਸ ਚੀਜ਼ ਨੂੰ ਹੈਲਪ ਕਰੇਗਾ। ਤੇ ਇੱਕ ਮੇਰਾ ਕੱਲ ਹੋਰ ਸੀ, ਹਾਂ, ਜਿਹੜੀ ਇੱਕ ਭੈਣ ਕਹਿੰਦੀ ਸੀ ਵੀ ਏਦਾਂ ਕਰਕੇ ਉਹਨਾਂ ਦਿਲ ਧੜਕਦਾ ਹੈਗਾ, ਉਹ ਹਾਥੋਰਨ ਲੈ ਕੇ ਦੇਖਣ, HAWTHORN। ਇਹ ਦਿਲ ਦੀ ਬਹੁਤ ਅੱਛੀ ਹਰਬ ਹੈਗੀ ਹੈ। ਇਹ ਨਾਲ ਬੇਸ਼ੱਕ ਅਟੈਰੀਓਸਕਲੈਰੋਸਿਸ ਹੋਵੇ ਜਾਂ ਨਾੜਾਂ ਬੰਦ ਹੋਣ ਜਾਂ ਦਿਲ ਕਮਜ਼ੋਰ ਹੋਵੇ, ਉਹ ਦਿਲ ਦੀਆਂ ਬਹੁਤ ਚੀਜ਼ਾਂ ਨੂੰ ਠੀਕ ਕਰਦੀ ਹੈ ਹਾਥੋਰਨ, HAWTHORN। ਚਲੋ, ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਸਾਡੇ ਪਰਮਜੀਤ। ਸਤਿ ਸ੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਵੈਸੇ ਤਾਂ ਵੀਰ ਚਾਲ ਜੀ ਦੱਸ ਗਏ ਨੇ, ਚਲੋ ਫਿਰ ਵੀ ਦੱਸ ਦਿੰਦੇ ਹਾਂ। ਤੇ ਗਦੂਦਾਂ ਦੇ ਲਈ, ਚਾਹੇ ਉਹ ਸੋਜਿਸ਼ ਹੋਵੇ, ਚਾਹੇ ਉਹਨਾਂ ਦਾ ਪਿਸ਼ਾਬ ਰੁਕਦਾ ਹੋਵੇ, ਉਹਦੇ ਲਈ ਸਾਵਲ ਸੈਰੂਲੂਟਾ ਮਦਰ ਟਿੰਚਕਰ ਉਹ ਲੈਣੀ ਹੈ ਤੁਸੀਂ। ਉਹ ਤੁਸੀਂ ਕਈ ਵਾਰੀ ਰਿਪੀਟ ਕਰ ਸਕਦੇ ਹੋ ਦਿਹਾੜੀ ਦੇ ਵਿੱਚ, 10-15 ਤੁਪਕੇ ਥੋੜ੍ਹੇ ਜਿਹੇ ਪਾਣੀ 'ਚ ਪਾ ਕੇ। ਅਤੇ ਰੈਕਵੈਗ ਦੀ R25, ਉਹ ਕੰਬੀਨੇਸ਼ਨ ਹੁੰਦਾ ਬਹੁਤਾ ਦਵਾਈਆਂ ਦਾ, ਉਹ ਵੀ ਇਸੇ ਚੀਜ਼ ਲਈ ਵਰਤਿਆ ਜਾਂਦਾ ਵਾ ਮੋਸਟਲੀ। ਤੇ ਇਹੀ ਦੱਸਣਾ ਸੀ ਫਿਲਹਾਲ ਭੈਣ ਜੀ। ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਥੈਂਕ ਯੂ ਜੀ। ਅਗਲੇ ਅਜੀਤ ਸਿੰਘ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਇਸ ਤਰ੍ਹਾਂ ਸੀ, ਬੇਟੀ ਹੈਗੀ 32 ਇਅਰਸ ਓਲਡ ਦੀ, ਤੇ ਉਸ ਨੂੰ ਦਸੰਬਰ ਜਨਵਰੀ ਦੇ ਵਿੱਚ ਉਹਨੂੰ ਕਿਹਾ ਸੀ ਕਿ ਬਈ ਤੈਨੂੰ ਟਾਈਪ 2 ਡਾਇਬੀਟੀਜ਼ ਹੈਗੀ ਹੈ, ਪਰ ਉਹ ਫਿਰ ਵੀ ਉਸਦੀ ਵਜ਼ਨ ਘਟਦਾ ਜਾ ਰਿਹਾ ਸੀ। ਤਾਂ ਬਾਈ ਅਪ੍ਰੈਲ ਉਹਨਾਂ ਨੂੰ ਕਹਿਤਾ ਕਿ ਨਹੀਂ ਜੀ ਇਹ ਦੁਬਾਰਾ ਟੈਸਟ ਕਰਾਓ, ਤਾਂ ਉਹ ਉਹਨੂੰ ਕਹਿੰਦੇ ਨੇ ਕਿ ਹੁਣ ਟਾਈਪ 1 ਹੋ ਗਈ ਹੈ ਤੁਹਾਡੀ। ਅੱਛਾ। ਤਾਂ ਹੁਣ ਉਹ ਸਵੇਰੇ ਸ਼ਾਮ ਇਨਸੂਲਿਨ ਲੈਂਦੀ ਹੈਗੀ, ਤਾਂ ਉਸਦਾ ਕੋਈ ਇਲਾਜ ਹੈਗਾ ਕਿ ਬਈ ਉਹ ਸਾਰਾ ਯਾਰ ਲਾਈਫ ਲੌਂਗ ਉਸਨੂੰ ਇਨਸੂਲਿਨ ਲੈਂਦੇ ਰਹਿਣਾ ਪਏਗਾ? ਠੀਕ ਹੈ ਜੀਤ ਸਿੰਘ ਜੀ, ਆਪਾਂ ਪੁੱਛ ਲੈਂਦੇ, ਸ਼ਾਇਦ ਨਵੇਂ ਤੋਂ ਨਵੇਂ ਤਜਰਬੇ ਹੁੰਦੇ ਆ। ਪਰ ਪਿਛਲੇ 10-11 ਸਾਲਾਂ 'ਚ ਇੱਕ ਵਾਰ ਕਿਸੇ ਨੇ ਕੋਈ ਤੇਲ ਦੱਸਿਆ ਸੀਗਾ ਪੀਣ ਲਈ, ਮੈਂ ਫਿਰ ਜ਼ਰੂਰ ਰਿਕੁਐਸਟ ਕਰੂੰਗੀ ਵੀ ਕੋਈ ਦੱਸਦਾ ਹੈ ਵੀ ਕਹਿੰਦੇ ਸੀ ਉਹਦਾ ਚਮਚਾ ਲਵੇ। ਹੋਰ ਦਵਾਈ ਤਾਂ ਕੋਈ ਹੈ ਨਹੀਂ, ਹੋਮ ਰੈਮਡੀ ਨਹੀਂ ਮੈਂ ਕਦੀ ਵੀ ਸੁਣੀ, ਪਰ ਉਹ ਕਿਸੇ ਨੇ ਤੇਲ ਦੱਸਿਆ ਸੀ, ਉਹਨਾਂ ਦਾ ਕੋਈ ਲੈਂਦਾ ਸੀਗਾ ਉਹ ਕੰਟਰੋਲ ਕਰਨ ਲਈ। ਪੁੱਛ ਲੈਂਦੇ ਆਪਾਂ। ਬੜੀ ਮਿਹਰਬਾਨੀ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਤਾਂ ਹੀ ਕਹਿੰਦੇ ਲਿਖ ਲਿਆ ਕਰੋ ਤੁਸੀਂ, ਅਤੇ ਫਿਰ ਜਦੋਂ ਤੁਸੀਂ ਕਿਸੇ ਦਾ ਨਾ ਭਲਾ ਕਰ ਸਕਦੇ ਆ। ਟਾਈਪ 1 ਲਈ ਕੀ ਕਰਨ? ਟਾਈਪ 1 ਡਾਇਬੀਟੀਜ਼। ਧਰਮਪਾਲ ਜੀ, ਧਰਮਪਾਲ ਜੀ ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ, ਮੈਂ ਪਿਛਲੇ ਵੀਕ ਤੁਹਾਡਾ ਪ੍ਰੋਗਰਾਮ ਦੇਖਿਆ ਸੀ ਤੇ ਮੈਨੂੰ ਬਹੁਤ ਚੰਗਾ ਪ੍ਰੋਗਰਾਮ ਲੱਗਾ, ਬੜਾ ਲੋਕਾਂ ਦਾ ਭਲਾ ਹੋ ਰਿਹਾ। ਤੇ ਮੇਰੀ ਬਸ ਬੇਨਤੀ ਇੱਕ ਹੈ, ਮੈਨੂੰ ਕਿਡਨੀ ਦੀ ਪ੍ਰੋਬਲਮ, ਮੇਰਾ ਡਾਇਲਿਸ ਹੁੰਦਾ 2 ਸਾਲ ਤੋਂ। ਅੱਛਾ ਜੀ। ਮਤਲਬ ਮੇਰਾ ਪੀਡੀ ਡਾਇਲਿਸ ਹੁੰਦਾ, ਮੈਂ ਘਰੇ ਹੀ ਕਰਦਾ, ਮਤਲਬ ਉਹ ਜੋ ਬਾਹ ਵਾਲਾ ਨਹੀਂ ਹੈਗਾ ਜਿਹੜਾ ਪੇਟ ਪਾਉਂਦੇ ਨੇ, ਆਪ ਕਰਦੇ ਆ। ਤੇ ਇਹਦਾ ਮੈਨੂੰ ਕੋਈ ਮਤਲਬ ਜੇ ਕੋਈ ਰਿਕੁਐਸਟ ਹੈਗੀ ਮੇਰਾ ਕੋਈ ਹੋ ਸਕਦਾ ਇਹ ਤੋਂ ਛੁਟਕਾਰਾ ਮਿਲ ਸਕਦਾ, ਤੇ ਵਾਹਿਗੁਰੂ ਦੇ ਮੈਂ ਬੜਾ ਸ਼ੁਕਰਗੁਜ਼ਾਰ ਕਰੂੰਗਾ, ਮੈਨੂੰ ਕੋਈ ਸਹੀ ਦਵਾਈ ਮਿਲ ਜਾਵੇ ਤਾਂ। ਠੀਕ ਹੈ ਜੀ, ਪੁੱਛ ਲੈਂਦੇ ਆਪਾਂ। ਹਾਂਜੀ, ਦੱਸਿਆ ਤਾਂ ਬਹੁਤ ਵਾਰੀ ਹੈਗਾ, ਕੋਈ ਨਹੀਂ ਤੁਸੀਂ ਸੁਣ। ਪਿਛਲੀ ਵਾਰ ਕੌਡੀਆਂ ਦੱਸਿਆ ਜੀ, ਕੌਡੀਆਂ 7-8 ਕੌਡੀਆਂ ਪੀਣੀਆਂ ਲੈ ਕੇ ਨਾ, ਤੇ ਉਹ ਨਿੰਬੂ ਦੇ ਪਾਣੀ 'ਚ ਪਾ ਕੇ। ਉਹ ਭਾਈ ਸਾਹਿਬ ਨੇ ਦੱਸਿਆ ਸੀ, ਨਾਂ ਉਹਨਾਂ ਦਾ ਕਿਸੇ ਰਾਹ ਲਿਖਿਆ ਸੀ ਇੱਥੇ। ਕੋਈ ਨਹੀਂ, ਇਹ ਬਹੁਤ ਪੁਰਾਣਾ ਨੁਸਖਾ ਹੈ। ਹਾਂਜੀ, ਮੈਨੂੰ ਮਤਲਬ ਕਿ ਦੁਬਾਰਾ ਮੈਨੂੰ ਸ਼ੋਰ ਹੋਵੇ ਮਤਲਬ ਕਿੰਨੀ ਕੁਆਂਟਿਟੀ ਲੈਣੀ ਹੈ ਨਿੰਬੂ, ਮਤਲਬ ਐਸਿਡ ਦਾ ਨਹੀਂ ਹੁੰਦਾ ਨਿੰਬੂ ਦੇ ਪਾਣੀ ਲੈਣੀ ਦਾ। ਹੁਣ ਤੁਸੀਂ ਉਹ ਆਪਣੀ ਬੋਡੀ ਵੇਖਣੀ ਆ, ਪਰ ਆਪਾਂ ਪਹਿਲਾਂ ਤੇ ਜਦੋਂ ਆਉਂਦੇ ਆ ਕੋਈ ਦੱਸਣ ਤਾਂ ਫਿਰ ਪੁੱਛ ਲੈਂਦੇ ਆ। ਹਾਂਜੀ, ਠੀਕ ਹੈ ਜੀ। ਹਾਂਜੀ, ਮੈਂ ਹੁਣ ਕਦੋਂ ਫੋਨ ਕਰਾਂ ਤੁਹਾਨੂੰ ਜੀ? ਨਹੀਂ, ਮੈਨੂੰ ਫੋਨ ਨਹੀਂ ਕਰਨਾ, ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ, ਜਿੱਦਾਂ ਤੁਸੀਂ ਪੁੱਛਿਆ ਉਦਾਂ ਹੀ ਕਿਸੇ ਨੇ ਦੱਸ ਜਾਣਾ। ਅੱਛਾ ਜੀ, ਠੀਕ ਹੈ ਜੀ। ਅੱਛਾ ਜੀ, ਅੱਛਾ ਜੀ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਜਿਹੜੇ ਤੁਸੀਂ ਨਵੇਂ ਰਲਦੇ ਆ ਉਹ ਤੁਹਾਨੂੰ ਦੱਸ ਦਈਏ, ਜੇ ਕੋਈ ਪ੍ਰੋਬਲਮ ਹੁੰਦੀ ਆ ਕੋਈ ਸੰਗਣ ਦੀ ਲੋੜ ਨਹੀਂ ਹੁੰਦੀ ਵੀ ਭਾਈ ਮੇਰਾ ਕੋਈ ਆ ਚਾਚਾ ਤਾਇਆ ਸੁਣਦਾ, ਮੇਰਾ ਕੋਈ ਮਾਮਾ ਮਾਸੀ ਸੁਣਦਾ, ਦਰਾਣੀ ਜਠਾਣੀ ਸੁਣਦੇ ਆ। ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਪੁੱਛ ਸਕਦੇ ਆ। ਤੁਹਾਨੂੰ ਆਰਾਮ ਹੋਣਾ ਚਾਹੀਦਾ, ਤੁਹਾਡੀ ਸਿਹਤ ਠੀਕ ਹੋਣੀ ਚਾਹੀਦੀ ਆ। ਇਹ ਨਹੀਂ ਕਿ ਤੁਸੀਂ ਕਿਸੇ ਦੇ ਲਈ ਦੇਖੀ ਜਾਓ ਫਲਾਣਾ ਤਾਂ ਨਹੀਂ ਸੁਣਦਾ, ਮੇਰੀ ਆਵਾਜ਼ ਪਛਾਣੂਗਾ। ਤੁਹਾਨੂੰ ਪ੍ਰੋਬਲਮ ਆ ਤੁਸੀਂ ਪੁੱਛੋ ਜ਼ਰੂਰ ਪਲੀਜ਼, ਜੇ ਤੁਹਾਨੂੰ ਪਤਾ ਕਿਸੇ ਚੀਜ਼ ਦਾ ਦੱਸੋ। ਭੁਪਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਾਰੇ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਕ ਦੱਸਣਾ ਸੀ ਭੈਣ ਜੀ, ਸੁੱਕੀ ਖੰਘ ਬਾਰੇ ਪੁੱਛਦੀ ਸੀ। ਹਾਂਜੀ, ਉਹ ਇੱਦਾਂ ਵਰਤਿਆ ਹੋਇਆ ਨੁਸਖਾ, ਇਹ ਅਦਰਕ ਦਾ ਪੀਸ ਲੈ ਲੈਣਾ, ਇੰਚ ਦਾ ਛਿੱਲ ਲੈਣਾ, ਉਹਨੂੰ ਕੱਟ ਲੈਣਾ, ਫਿਰ ਕੁੱਟ ਲੈਣਾ, ਵਿੱਚ ਥੋੜੀ ਸ਼ੂਗਰ ਪਾ ਲਓ, ਬਸ ਥੋੜਾ ਉਹਨਾਂ ਕੋਈ ਮੱਖਣ ਪਾ ਲਓ। ਅੱਛਾ। ਫਿਰ ਚੰਗੀ ਤਰ੍ਹਾਂ ਉਹਨੂੰ ਉਂਗਲੀ ਨਾਲ ਮਿਕਸ ਕਰਕੇ, ਉਂਗਲੀ ਨਾਲ ਇਹ ਚੱਟ ਕੇ ਖਾਣਾ ਆ, ਤੇ ਨਿਰਨੇ ਪੇਟ ਖਾਣਾ ਆ। ਸਵਾਦਲਾ ਬਣਾ ਕੇ ਖਾਣਾ ਆ। ਬਹੁਤ ਜੀ, ਸਾਡੇ ਤਾਂ ਬੱਚੇ ਕਹਿੰਦੇ ਮੰਮਾ ਜੀ ਉਹ ਤਾਂ ਬਣਾਓ ਜਿਹੜਾ ਤੁਸੀਂ ਬਣਾਉਂਦੇ ਹੁੰਦੇ। ਅੱਛਾ। ਹਾਂਜੀ, ਸੁੱਕੀ ਖੰਘ ਵਾਸਤੇ ਹੈ ਜੀ, ਵਰਤਿਆ ਹੈ, ਬਹੁਤ ਪੁਰਾਣਾ ਹੈ। ਹਾਂਜੀ, ਇਹ ਮੱਖਣ ਵੀ ਪਾਉਣਾ ਆ ਵਿੱਚ? ਹਾਂਜੀ, ਮੱਖਣ ਵਿੱਚ ਅਦਰਕ ਰਲਾਉਣਾ ਨਾ, ਸੁੱਕੀ ਖੰਘ ਕਰਕੇ, ਫਿਰ ਥੋੜੀ ਵਿੱਚ ਸ਼ੂਗਰ ਪਾ ਲੈਣੀ। ਅੱਛਾ ਅੱਛਾ। ਹਾਂਜੀ, ਸ਼ੂਗਰ ਉਹ ਮੱਖਣ ਪਹਿਲਾਂ ਫਰਿੱਜ ਤੋਂ ਬਾਹਰ ਕੱਢ ਕੇ ਰੱਖ ਲੈਣਾ, ਬਸ ਫਿਰ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ, ਉਂਗਲੀ ਨਾਲ ਚੱਟ ਕੇ ਖਾਣਾ, ਏਦਾਂ ਨਹੀਂ ਵੀ ਇੱਕ ਚਮਚੇ ਨਾਲ ਨਿਬੇੜਤਾ ਕੰਮ। ਘੋਲ ਲੈਣਾ ਕਹਿੰਦੇ ਹੁੰਦੇ ਨਾ, ਚੰਗੀ ਤਰ੍ਹਾਂ ਘੋਲ ਲਓ। ਹਾਂ ਹਾਂਜੀ, ਫਿਰ ਉਂਗਲੀ ਨਾਲ ਥੋੜਾ ਖਾਣਾ, ਖਾਲੀ ਪੇਟ ਖਾ ਕੇ ਦੇਖੋ, 5-7 ਦਿਨ ਰਹਿਣੀ ਵੀ ਨਹੀਂ ਹੈਗੀ। ਹੋਰ ਸਤਿ ਸ਼੍ਰੀ ਅਕਾਲ ਭੈਣ ਜੀ, ਸ਼ੁਕਰੀਆ ਤੁਹਾਡਾ, ਬਹੁਤ ਸੋਹਣਾ ਪ੍ਰੋਗਰਾਮ ਹੈ ਜੀ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਰਿਸ਼ਾ ਡਿੱਗਦੀ ਆ, ਉਹਦੇ ਬਾਰੇ ਵੀ ਪੁੱਛਿਆ ਸੀ, ਕੋਈ ਜਣਾ ਦੱਸ ਸਕਦਾ ਹੋਵੇ ਤਾਂ। ਕੁਲਦੀਪ। ਹਾਂਜੀ, ਬਲਵਿੰਦਰ ਭੈਣ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ, ਮੈਂ ਹੀ ਦੱਸਣਾ ਸੀਗਾ, ਜਿਹੜੇ ਵੀਰ ਜੀ ਇੱਥੇ ਸੈਕਰਾਮੈਂਟੋ ਤੋਂ ਕਹਿੰਦੇ ਸੀ ਨਾ ਕਿ ਰੇਸ਼ਾ ਡਿੱਗਦੀ ਆ। ਹਾਂਜੀ, ਮੇਰੇ ਵੀ ਹੈ ਨਾ ਏਦਾਂ ਕਦੀ ਮੇਰੇ ਉਦੋਂ ਹੁੰਦੀ ਆ ਜਦੋਂ ਮੈਂ ਨਿੰਬੂ ਪਾਣੀ ਪੀਵਾਂ ਜਾਂ ਲੈਮਨੇਡ ਆਪਾਂ ਕਦੀ ਪੀ ਲੈਂਦੇ ਆ ਨਾ, ਬਾਹਰੋਂ ਗਰਮੀ ਲੱਗਦੀ ਆਪਾਂ ਕਹਿੰਦੇ ਲੈਮਨੇਡ ਪੀ ਲਈਏ। ਉਹ ਜਦੋਂ ਮੈਂ ਉਹ ਪੀ ਲੈਂਦੀ ਆ, ਉਸ ਤੋਂ ਬਾਅਦ ਫਿਰ ਮੇਰੇ ਗਲੇ ਚੋਂ ਰੇਸ਼ਾ ਡਿੱਗਣ ਲੱਗ ਜਾਂਦੀ ਆ। ਇਹਦੇ ਲਈ ਹਨਾ ਵੀਰ ਜੀ 10-15 ਲੌਂਗ ਲੈ ਕੇ
ਉਹਨਾਂ ਨੂੰ ਤਵੇ ਦੇ ਉੱਤੇ ਭੁੰਨ ਲੈਣਾ। ਜਦੋਂ ਉਹਨਾਂ ਦਾ ਧੂੰਆਂ ਜਾਂ ਨਿਕਲ ਜਾਵੇ ਫਿਰ ਉਹਨਾਂ ਨੂੰ ਕੁੱਟ ਲੈਣਾ, ਉਹਦੀ ਸਵਾਹ ਬਣਾ ਲੈਣੀ। ਹਾਂ ਠੀਕ ਹੈ। ਹਾਂ ਸਵਾਹ ਬਣਾ ਲੈਣੀ। ਇਹਨੂੰ ਤਾਂ ਪਾਊਡਰ ਬਣਾ ਲੈਣਾ ਆ। ਪਾਊਡਰ ਬਣਾ ਕੇ ਫਿਰ ਏਦਾਂ ਇੱਕ ਚੁਟਕੀ ਨੂੰ ਅੱਧਾ ਚਮਚਾ ਸ਼ਹਿਦ ਦਾ ਲੈ ਕੇ ਹਨੀ ਦਾ ਉਹਦੇ ਵਿੱਚ ਪਾ ਕੇ ਤੇ ਉਹਨੂੰ 2-3 ਡੰਗ ਹੀ ਲਓ ਬਸ। ਤੁਹਾਡੀ ਰੇਸ਼ਾ ਵੀ ਹਟ ਜਾਣੀ ਆ, ਖੰਘ ਵੀ ਆਉਂਦੀ ਹੋਗੀ ਉਹ ਵੀ ਹਟ ਜਾਣੀ ਆ। ਕਿਉਂਕਿ ਮੈਂ ਤਾਂ ਮੇਰਾ ਐਕਸਪੀਰੀਅੰਸ ਆ, ਮੈਨੂੰ ਬਹੁਤ, ਮੈਂ 10-15 ਦਿਨ ਬਹੁਤ ਤੰਗ ਰਹੀ ਸੀ ਤੇ ਮੈਂ ਰੇਡੀਓ ਤੇ ਸੁਣਿਆ ਸੀਗਾ ਤੇ ਇਹ ਫੀਡਬੈਕ ਵੀ ਆ ਤੇ ਇੱਕ ਮੈਂ ਨੁਸਖਾ ਵੀ ਦੱਸ ਦਿੱਤਾ। ਦੂਸਰਾ ਜਿਨ੍ਹਾਂ ਦੇ ਨਾ ਆਹ ਟੀਕੇ ਤੋਂ ਬਾਅਦ ਵੀ ਦਰਦਾਂ ਹੋਈਆਂ, ਮੇਰੇ ਬੇਟੇ ਦੇ ਗੋਡੇ ਬਹੁਤ ਦੁਖਣ ਲੱਗ ਗਏ ਹਨ ਇੰਜੈਕਸ਼ਨ ਤੋਂ ਬਾਅਦ, ਉਹ ਜਦੋਂ ਬਹਿੰਦਾ ਕਹੂਗਾ ਹਾਏ ਮੰਮੀ ਮੇਰੇ ਗੋਡੇ। ਤੇ ਮੈਂ ਏਦਾਂ ਰੇਡੀਓ ਤੇ ਸੁਣਿਆ ਸੀ, ਇੱਕ ਬੀਜੀ ਹੁਣਾਂ ਨੇ ਕਿਹਾ ਸੀਗਾ ਕਿ ਬਲਵਿੰਦਰ ਮੈਂ ਪੁੱਤ ਤੇਰਾ ਥੈਂਕ ਯੂ ਕਰਦੀ ਹਾਂ, ਮੈਨੂੰ ਆਰਾਮ ਆ ਗਿਆ ਬਹੁਤ। ਮੈਂ ਤੇਲ ਬਣਾਇਆ ਸੀਗਾ ਹਨਾ, ਮੈਂ ਏਦਾਂ ਸੁਣਦੀ ਨੇ ਮੈਂ ਘਰੇ ਜਾ ਕੇ ਭੈਣ ਜੀ ਉਹਨਾਂ ਨੇ ਤਾਂ ਪਤਾ ਨਹੀਂ ਕਿਹੜਾ ਤੇਲ ਯੂਜ਼ ਕੀਤਾ। ਮੈਂ ਨਾ ਸਰੋਂ ਦਾ ਤੇਲ ਪਾ ਲਿਆ ਤੇ 4 ਚਮਚੇ ਸਰੋਂ ਦਾ ਤੇਲ, ਉਹਨੂੰ ਪਹਿਲਾਂ ਕੱਢ ਲਿਆ। ਫਿਰ ਉਹਦੇ ਵਿੱਚ ਮੈਂ ਲਸਣ ਦੀਆਂ 8-10 ਤੁਰੀਆਂ ਪਾਈਆਂ। ਜਦੋਂ ਲਸਣ ਭੁੱਜ ਕੇ ਉੱਪਰ ਆ ਗਿਆ ਤੇ ਬਾਕੀ ਚੀਜ਼ਾਂ ਮੈਂ ਪਾਈਆਂ, ਲੌਂਗ, ਥੋੜੇ ਜਿਹੇ ਲੌਂਗ, ਇਲਾਇਚੀਆਂ, ਹਰੀਆਂ ਇਲਾਇਚੀਆਂ, ਕਾਲੀਆਂ ਇਲਾਇਚੀਆਂ ਤੇ ਮੇਥੇ, ਅਜਵਾਇਣ ਤੇ ਆਪਣੀ ਕੀ ਹੁੰਦੀ ਆ ਕੋਈ ਨਹੀਂ, ਸਾਰੀਆਂ ਸ਼ੀਸ਼ੀਆਂ ਖੋਲ ਕੇ ਦੇਖ ਲਈਆਂ, ਜੋ ਹੱਥ ਆਇਆ ਪਾਤਾ। ਸਿਨਮਨ ਹਨਾ, ਸਿਨਮਨ ਹਾਂਜੀ ਉਹ ਤੇ ਆਪਣੀ ਤੁਲਸੀ, ਫਿਰ ਸੁੰਡ ਤੇ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਨਾ ਇਹਨਾਂ ਨੂੰ ਦਰੜ ਜਿਹਾ ਲਿਆ। ਲੌਂਗ ਵੀ ਪਾਏ ਹੈ ਨਾ, 8-10 ਚੀਜ਼ਾਂ ਨੂੰ ਪਾ ਕੇ ਸਾਰੇ, ਜਿੱਦਾਂ ਮੈਂ ਤਾਂ ਸੋਹਣਾ ਸਮਾਨ ਮੈਂ ਕੌਲੀ ਸਾਰੀ ਭਰ ਲਈ, ਉਹਨਾਂ ਨੂੰ ਦਾਦੜ ਜਿਹਾ ਲਿਆ ਹਨਾ। ਫਿਰ ਉਸ ਤੇਲ ਦੇ ਵਿੱਚ ਜਿਹੜਾ ਸਰੋਂ ਦਾ ਤੇਲ ਲਿਆ ਉਹਦੇ ਵਿੱਚ ਸਿਰਫ ਮੈਂ ਲਸਣ ਕਾੜਿਆ। ਫਿਰ ਮੈਂ ਇੱਕ ਸ਼ੀਸ਼ੀ ਲਿਆਈ ਆਸੀ ਦੇ ਤੇਲ ਦੀ, ਉਹਨੂੰ ਪਾ ਲਿਆ ਵਿੱਚ ਤੇ ਇੱਕ ਸ਼ੀਸ਼ੀ ਲਿਆਈ ਮੈਂ ਨਾਰੀਅਲ ਦੇ ਤੇਲ ਦੀ। ਸਾਰੇ ਤੇਲਾਂ ਨੂੰ, ਤਿੰਨਾਂ ਤੇਲਾਂ ਨੂੰ ਇਕੱਠੇ ਕਰਕੇ ਮੈਂ ਫਿਰ ਉਹ ਸਾਰਾ ਹੀ ਸਮਾਨ ਉਹਦੇ ਵਿੱਚ ਪਾਤਾ ਤੇ ਮੈਂ ਇਹਨੂੰ ਅੱਧਾ ਘੰਟਾ ਬਿਲਕੁਲ ਸਲੋ ਅੱਗ ਦੇ ਉੱਤੇ ਹਨਾ ਹੌਲੀ ਕਾੜਦੀ ਰਹੀ ਤੇ ਜਿਸਲੇ ਉਹਨੇ ਐਨ ਜਾਣੀ ਕਿ ਵਧੀਆ ਝੱਗ ਜੀ ਛੱਡ ਗਿਆ, ਮਰ ਗਈ ਉਹਦੀ ਝੱਗ ਐਨ ਹਨਾ। ਫਿਰ ਮੈਂ ਉਹਨੂੰ ਠੰਡਾ ਕਰਕੇ ਕੱਪੜ ਛਾਣ ਕਰਕੇ ਉਹਨੂੰ ਰੱਖ ਲਿਆ ਤੇ ਉਹ ਫਿਰ ਮੈਂ ਹੁਣ ਬੇਟੇ ਦੇ ਵੀ ਲਾਉਣੀ ਆ, ਉਹ ਵੀ ਥੋੜਾ ਬੈਟਰ ਹੈ ਕਹਿੰਦਾ ਮੇਰੇ ਗੋਡੇ ਅੱਗੇ ਨਾਲੋਂ। ਤੇ ਮੇਰੇ ਪੈਰ ਬਹੁਤ ਜ਼ਿਆਦਾ ਦੁਖਦੇ ਸੀਗੇ ਤੇ ਮੇਰੀਆਂ ਪਿੰਨੀਆਂ ਬਹੁਤ ਦੁਖਦੀਆਂ ਸੀ ਤੇ ਮੈਂ ਤਾਂ ਇੰਨੀ ਮੇਰੇ ਤੋਂ ਮਸਾਜ ਵੀ ਨਹੀਂ ਸੀ ਹੁੰਦੀ। ਮੈਂ ਬਸ ਹਲਕਾ ਰਾਤ ਨੂੰ ਲਾ ਕੇ, ਮੈਨੂੰ ਸਿਰਫ ਹਫ਼ਤਾ ਹੋਇਆ, ਤੁਸੀਂ ਬਿਲੀਵ ਕਰਿਓ ਕਿ ਮੇਰਾ ਸਰੀਰ, ਮੈਨੂੰ ਆਪਣੇ ਆਪ ਨੂੰ ਏਦਾਂ ਲੱਗਦਾ ਕਿ ਮੈਂ ਭੱਜ ਕੇ ਕੰਮ ਕਰਾਂ ਹੁਣ ਹੋਰ ਵੀ। ਤੇ ਮੇਰੀਆਂ ਲੱਤਾਂ ਪੈਰਾਂ ਦੀ ਵੀ ਦਰਦ ਹਟ ਗਈ ਤੇ ਮੇਰੀਆਂ ਪਿੰਨੀਆਂ ਦੀ ਵੀ ਹਟ ਗਈ ਤੇ ਮੇਰੀਆਂ ਇੱਕ ਨਾ ਕੂਹਣੀਆਂ ਦੇ ਵਿੱਚ, ਜਿੱਦਾਂ ਆਪਾਂ ਬਹੁਤ ਜ਼ਿਆਦਾ ਹੁਣ ਆਪਾਂ ਇੱਥੇ ਕਿੰਨਾ ਕੰਮ ਕਰਦੇ ਭੈਣ ਜੀ, ਆਪਣੀਆਂ ਕੂਹਣੀਆਂ ਦੇ ਕੋਲ ਗੱਠਾਂ ਬਣ ਜਾਂਦੀਆਂ ਹਨਾ। ਉਹ ਤੁਸੀਂ ਉੱਥੋਂ ਨਾ ਥੋੜਾ ਜਿਹਾ ਦੱਬ ਕੇ ਉਹ ਤੇਲ ਮਲ ਕੇ ਦੇਖੋ। ਮੈਂ ਕਿਹਾ ਤੁਹਾਨੂੰ 2 ਦਿਨ ਚ ਨਾ ਫਰਕ ਪਿਆ ਤਾਂ ਮੈਨੂੰ ਕਹਿ ਦਿਓ ਵੀ ਮੈਂ ਤਾਂ ਤੁਹਾਡਾ ਵੀ ਥੈਂਕ ਯੂ ਕਰਦੀ ਹਾਂ। ਉਹ ਬੀਜੀ ਹੋਣਾ ਦੀ ਮੈਂ ਗੱਲ ਸੁਣਦੀ ਨੇ ਮੈਂ ਘਰੇ ਜਾ ਕੇ ਬਣਾ ਲਿਆ ਤੇਲ ਹਨਾ। ਤੇ ਮੈਂ ਉਹਨੇ ਤਾਂ ਪਤਾ ਨਹੀਂ ਕਿਹੜਾ ਤੇਲ ਰਲਾਇਆ ਸੀ, ਮੈਂ 2-3 ਇਕੱਠੇ ਕਰ ਲਏ ਹਨਾ। ਉਹਦੇ ਨਾਲ ਸਾਰੇ ਸਮਾਨ ਪਾ ਲਿਆ ਤੇ ਜਿੱਦਾਂ ਵੀ ਦੇਖ ਲਓ ਵੀ ਉਹਦੇ ਵਿੱਚ ਛੋਟੀਆਂ ਇਲਾਇਚੀਆਂ, ਮੋਟੀਆਂ ਇਲਾਇਚੀਆਂ, ਕਾਲੀਆਂ ਮਿਰਚਾਂ, ਮੇਥੇ, ਅਜਵਾਇਣ, ਤੁਲਸੀ, ਸੁੰਡ ਤੇ ਦਾਲਚੀਨੀ, ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮੈਂ ਦਾਦਰ ਕਰ ਲਿਆ ਹਨਾ ਕਰਕੇ ਤੇ ਉਹਦੇ ਵਿੱਚ ਕਾੜ ਕੇ ਤੇ ਤੇਲ ਬਹੁਤ ਵਧੀਆ ਬਣਦਾ ਭੈਣ ਜੀ। ਮੈਂ ਕਿਹਾ ਪੈਰਾਂ ਨੂੰ ਇੰਨਾ ਰਿਲੀਫ ਮਿਲਿਆ ਨਾ, ਤੁਸੀਂ ਬਿਲੀਵ ਨਹੀਂ ਕਰ ਸਕਦੇ। ਛੋਟੀਆਂ ਸ਼ੀਸ਼ੀਆਂ ਬਣਾ ਕੇ ਨਾ ਨੈਟ ਤੇ ਵੇਚਣੀਆਂ ਸ਼ੁਰੂ ਕਰ ਦਿਓ। ਤੇ ਬਾਕੀ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ, ਜਿੱਦਾਂ ਜਦੋਂ ਤੁਸੀਂ ਕਹਿੰਦੇ ਆ ਨਾ ਵੀ ਹਾਂ ਵੀ ਤੁਸੀਂ ਦੱਸਣਾ ਨੀਗਾ ਵੀ ਮੇਰੀ ਕੋਈ ਆਵਾਜ਼ ਸੁਣ ਲਊਗਾ, ਨਾ ਬਈ ਤੁਸੀਂ ਕਿਸੇ ਦੀ ਕੇਅਰ ਨਹੀਂ ਕਰਨੀ, ਸਿਰਫ ਤੇ ਸਿਰਫ ਆਪਣਾ ਸਰੀਰ ਦੇਖੋ। ਆਪਣੀ ਸਿਹਤ ਲਈ ਤੁਸੀਂ ਫੋਨ ਕਰਨਾ ਆ, ਆਪਣੇ ਫਾਇਦੇ ਲਈ ਕਰਨਾ ਆ। ਇੱਥੇ ਕੋਈ ਨਹੀਂ ਕਿਸੇ ਦਾ ਤੁਹਾਡਾ ਸਰੀਰ ਚੱਲਦਾ ਤੇ ਤੁਹਾਨੂੰ ਪੁੱਛੂਗੇ, ਜੇ ਤੁਹਾਡਾ ਸਰੀਰ ਨਹੀਂ ਚੱਲਦਾ ਤੁਹਾਨੂੰ ਕੋਈ ਨਹੀਂ ਪਹਿਚਾਣਦਾ। ਬਸ ਇਹ ਤਾਂ ਸਾਰਿਆਂ ਨੂੰ ਮੈਂ ਇਹੀ ਕਹੂੰਗੀ, ਆਪਣੇ ਸਰੀਰ ਦਾ ਆਪ ਖਿਆਲ ਕਰੋ ਜਿੰਨਾ ਤੁਸੀਂ ਕਰ ਸਕਦੇ ਆ, ਕਿਉਂਕਿ ਆਪਣੇ ਸਰੀਰ ਦੀ ਆਪ ਟੇਕ ਕੇਅਰ ਕਰੋ, ਕਿਸੇ ਦੀ ਟੈਨਸ਼ਨ ਨਾ ਲਓ ਤੇ ਮੈਨੂੰ ਉਹ ਸੌਂਦਾ ਤੇ ਉਹ ਸੌਂਦਾ ਆ। ਬਾਕੀ ਸਾਰੇ ਭੈਣ ਭਰਾ ਇੰਨਾ ਇੱਥੋਂ ਜਾਣੀ ਕਿ ਤੁਹਾਨੂੰ ਬਹੁਤ ਫਾਇਦੇ ਹੁੰਦੇ ਆ ਤੇ ਸਾਰੇ ਜਾਣੇ ਥੋੜਾ ਸਪਾਂਸਰ ਵੀ ਜ਼ਰੂਰ ਕਰਿਆ ਕਰੋ, ਕਿਉਂਕਿ ਆਪਾਂ ਦੇਖੋ ਭੈਣ ਜੀ ਹੁਣੀ ਕਿੰਨੀ ਮਿਹਨਤ ਕਰਦੇ ਆ ਹਨਾ, ਇਹ ਸਾਡੇ ਲਈ ਕਰਦੇ ਆ, ਇਹਨਾਂ ਨੂੰ ਕੋਈ ਇਸ ਚੀਜ਼ ਦਾ ਦੂਸਰਾ ਨਹੀਂ। ਕਿੰਨੇ ਸਾਰੇ ਮੈਂ ਕਹਿੰਦੀ ਅਮਰੀਕਾ ਕੀ ਸਾਰੇ ਲੋਕੀ ਇਹਨਾਂ ਨੂੰ, ਇੰਡੀਆ 'ਚ ਵੀ, ਇੱਥੇ ਵੀ, ਹਰ ਥਾਂ ਇਹਨਾਂ ਨੂੰ ਸੁਣਦੇ ਆ ਤੇ ਇਹਨਾਂ ਤੋਂ ਕਿੰਨਾ
ਫਾਇਦਾ ਹੁੰਦਾ ਹੈ। ਤੇ ਪਲੀਜ਼ ਇਹਨਾਂ ਨੂੰ ਜ਼ਰੂਰ ਥੋੜਾ ਸਪਾਂਸਰ ਵੀ ਜ਼ਰੂਰ ਕਰਿਆ ਕਰੋ। ਤੇ ਬਸ ਇੰਨੀਆਂ ਗੱਲਾਂ ਕਹਿੰਦੀ ਹੋਈ ਭੈਣ ਜੀ ਮੈਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਕੁਲਦੀਪ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਹੈ ਜੀ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਬਰਿੰਦਰ ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਅੱਗੇ ਵੀ ਫੋਨ ਕੀਤਾ ਸੀ ਤੇ ਪੁੱਛਿਆ ਸੀ ਕਿ ਯੂਟਰਸ ਦੇ ਵਿੱਚ ਰਸੋਲੀਆਂ ਨੇ, ਉਹਦੇ ਬਾਰੇ ਕੁਛ ਜੇ ਹੋਵੇ ਕਿ ਜਿਹਦੇ ਨਾਲ ਖਾਣ ਦੇ ਨਾਲ ਸ਼ਰਿੰਕ ਹੋ ਜਾਣ, ਸੁੱਕ ਜਾਣ, ਤਾਂ ਮੈਨੂੰ ਦੱਸਿਆ ਨਹੀਂ ਹਜੇ ਤੱਕ ਕਿਸੇ ਨੇ ਵੀ। ਤੇ ਦੂਸਰਾ ਮੈਂ ਪੁੱਛਣਾ ਸੀ ਕਿ ਬਜ਼ੁਰਗ ਨੇ ਜਿੱਦਾਂ 70+ ਈਅਰਸ ਤੇ ਉਹਨਾਂ ਨੂੰ ਕੋਲਨ ਕੈਂਸਰ ਹੈ, ਡਾਕਟਰ ਨੇ ਦੱਸਿਆ, ਤਾਂ ਇਹਦਾ ਦੱਸਿਆ ਕਿ ਲਾਈਫ ਹੋਏਗਾ 6 ਮਹੀਨੇ ਹੈ, ਕੋਈ ਇਲਾਜ ਵਗੈਰਾ ਜੇ ਕੋਈ ਕੋਲਨ ਕੈਂਸਰ ਦਾ ਹੋਵੇ। ਠੀਕ ਹੈ ਜੀ। ਕਿਉਂਕਿ ਪਤਾ ਨਹੀਂ ਇਹਦੇ 'ਚ ਕੀਮੋਥੈਰੇਪੀ ਵੀ ਹੋ ਸਕਦੀ ਕਿ ਨਹੀਂ ਹੋ ਸਕਦੀ, ਹਜੇ ਉਹਨਾਂ ਨੇ ਟੈਸਟ ਕਰਕੇ ਦੱਸਿਆ ਕਿ ਲਾਈਫ ਐਕਸਪੈਕਟੈਂਸੀ ਥੋੜ੍ਹੀ ਹੈ ਤੇ ਥੋੜ੍ਹਾ ਕੁਛ ਟ੍ਰੀਟਮੈਂਟ ਕਿਸੇ ਨੂੰ ਪਤਾ ਹੋਵੇ ਵੀ ਬੈਟਰ ਹੁੰਦਾ ਕਿਸੇ ਚੀਜ਼ ਦੇ ਨਾਲ। ਕੈਂਸਰ ਸੈਲਸ ਮਰਦੇ ਹੈਗੇ ਆ ਕੁਛ ਖਾਣ ਨਾਲ, ਤੇ ਪਲੀਜ਼ ਜ਼ਰੂਰ ਦੱਸਿਓ। ਜ਼ਰੂਰ ਜੀ, ਥੈਂਕ ਯੂ ਜੀ, ਥੈਂਕ ਯੂ। ਦੱਸਿਓ ਜੀ ਜ਼ਰੂਰ। ਕੈਂਸਰ ਸੈਲਸ ਨਾਮਰਾਦ ਬਿਮਾਰੀ, ਭੈੜੀ ਬਿਮਾਰੀ। ਮੁਖਤਿਆਰ ਸਿੰਘ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਇੱਕ ਫੀਡਬੈਕ ਦੇਣੀ ਸੀ। ਹਾਂਜੀ। ਮੇਰੇ ਭਾਈ ਇਹ ਨਾ ਮੋਢਾ ਬਹੁਤ ਜ਼ਿਆਦਾ ਦਰਦ ਕਰਦਾ ਸੀ, ਬਾਂਹ ਵੀ ਦਰਦ ਕਰਦੀ ਸੀ, 2 ਸਾਲ ਹੋ ਗਏ ਆਲਮੋਸਟ। ਹਾਂਜੀ। ਪਿਛਲੇ ਸੰਡੇ ਮੈਂ ਆਪਣੇ ਪ੍ਰੋਗਰਾਮ ਸੁਣਾ ਸੀ ਰਿਕਾਰਡਿੰਗ, ਉੱਥੇ ਆਪਣੇ ਭੈਣ ਨੇ ਗੱਲ ਕੀਤੀ, ਕਹਿੰਦੇ ਨਾ ਆਪਣੇ ਨਾ ਡੌਲੇ ਥੱਲੇ ਨਾ ਹੱਥ ਫੇਰ ਕੇ ਦੇਖੋ। ਹਾਂਜੀ, ਉਹ ਐਕਸਰਸਾਈਜ਼ ਦੱਸੀ ਸੀ। ਹਾਂ ਹਾਂਜੀ, ਥੱਲੇ ਆਪਾਂ ਗੱਡੀ ਜਿਹੀ ਬਣੀ ਹੁੰਦੀ ਆ, ਮੈਂ ਜਿੱਦਾਂ ਧੱਪੜ ਜਿਹੇ ਪਏ ਹੁੰਦੇ ਨਾ। ਹਾਂਜੀ। ਉਹ ਮੇਰੇ ਏਦਾਂ ਵੀ ਮਲੂਮ ਹੁੰਦੀ ਸੀ, ਤਾਂ ਮੈਂ ਉਹਨੂੰ ਜਿੱਦਾਂ ਜਦੋਂ ਨਾ ਮੈਂ ਸੁਣਿਆ ਰੇਡੀਓ, ਹਾਂਜੀ, ਤੇ ਮੈਂ ਨਾਲ ਹੀ ਏਦਾਂ ਉਂਗਲ ਉੱਤੇ ਰੱਖ ਲਈ। ਅੱਛਾ। ਤੁਸੀਂ ਯਕੀਨ ਕਰੋ 15-20 ਮਿੰਟਾਂ 'ਚ ਮੈਨੂੰ ਥੋੜਾ ਨਾ ਆਰਾਮ ਪੈਣ ਲੱਗ ਪਿਆ। ਇਹ ਉਹਨੇ ਆਪਣੇ ਜਿਹੜਾ ਕੂਹਣੀ ਵਾਲਾ ਜੋੜ ਉੱਥੇ ਦੱਸਿਆ ਸੀ ਕੁਛ ਨਾ। ਹਾਂਜੀ, ਉਹ ਤੋਂ ਉੱਪਰ ਜਿੱਦਾਂ ਨਾ, ਉਹ ਉੱਪਰ ਦਾ ਆਪਣੇ ਡੌਲੇ ਥੱਲੇ ਤੁਹਾਡੇ ਕਿਤੇ ਵੀ ਹੋ ਸਕਦੀ ਕੋਈ ਜਾਂ ਧੱਪੜ ਜਾਂ ਕੋਈ ਨਾ। ਅੱਛਾ ਅੱਛਾ ਅੱਛਾ। ਮੈਂ ਭੈਣ ਜੀ ਇਹਦਾ 15-20 ਮਿੰਟ ਕਰੀ ਗਿਆ, ਮੈਂ ਉਹਨੂੰ ਆਪਣੇ ਉਂਗਲ ਨਾਲ ਮਾੜਾ ਦੱਬੀ ਗਿਆ ਨਾ। ਅੱਛਾ। ਉਹ ਵੀ ਮੈਨੂੰ ਲਾਪੇ ਹੋਣ ਲੱਗ ਪਏ, ਜਿੱਦਾਂ ਮੈਲਟ ਹੋਣ ਲੱਗ ਪਈ ਹੁੰਦੀ ਆ। ਅੱਛਾ। ਤੇ ਉਧਰ ਮੈਨੂੰ ਫਰਕ ਪੈ ਗਿਆ। ਮੈਂ 2-3 ਦਿਨ ਕੀਤੀ ਆ ਤੇ ਮੇਰੇ ਉਹ ਮੁੜ ਕੇ ਆਲਮੋਸਟ 1.5 ਵੀਕ ਹੋ ਚੱਲੀ ਆ। ਅੱਛਾ। ਵਾਹਿਗੁਰੂ ਦੀ ਕਿਰਪਾ ਆ, ਤੇ ਉਹ ਵੀ ਘਟ ਗਈ ਤੇ ਮੇਰੇ ਦਰਦ ਵੀ ਹਟ ਗਈ। ਅੱਛਾ ਜੀ, ਚਲੋ ਥੈਂਕ ਯੂ। ਹਾਂਜੀ, ਮੈਂ ਐਕਸਰਸਾਈਜ਼ ਕਰਦਾ ਹੁੰਦਾ ਸੀ, ਜਿੱਦਾਂ ਉਹ ਮੈਂ ਕਹਿੰਦੇ ਨਾ ਵੀ ਕਹਿੰਦੇ ਮੋਢਾ ਫੀਸ ਹੋ ਗਿਆ। ਹਾਂਜੀ ਹਾਂਜੀ। ਕਿਉਂਕਿ ਇਹ ਵੀ ਤਾਂ ਹੋ ਸਕਦਾ ਤੁਹਾਡਾ ਨਾ ਇੱਥੋਂ ਤੁਹਾਡਾ ਜਿਹੜਾ ਬਲੱਡ ਆ ਉਹ ਉੱਥੇ ਦੂਜਾ ਸਟਕ ਹੁੰਦਾ। ਹਾਂਜੀ ਹਾਂਜੀ, ਠੀਕ ਹੈ। ਹਾਂਜੀ ਹਾਂਜੀ, ਉਹ ਜੇ ਬੈਠੇ ਕਰ ਸਕਦੇ ਆ, ਕੋਈ ਔਖਾ ਕੰਮ ਨਹੀਂ ਹੈਗਾ। ਬਿਲਕੁਲ ਜੀ, ਬਿਲਕੁਲ। ਹਾਂਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਉਹਨਾਂ ਦਾ ਵੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਨਹੀਂ ਦੱਸਿਆ ਸੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਇਹ ਤਾਂ ਬਹੁਤ ਵੱਡੀਆਂ ਬਿਮਾਰੀਆਂ, ਤੁਹਾਨੂੰ ਫਿਰ ਜਾਣਾ ਪੈਂਦਾ ਕੈਰੋਪ੍ਰੈਕਟਰ ਦੇ ਜਾਓ, ਉਹ ਤੁਹਾਨੂੰ ਬਿੰਗੇ ਸਿੱਧੇ ਹੋ ਕੇ ਕਦੀ ਇੱਧਰ ਨੂੰ ਘੁਮਾਤਾ, ਇੱਧਰ ਨੂੰ ਘੁਮਾਤਾ। ਕਈ ਵਾਰੀ ਤੁਹਾਨੂੰ ਇਹ ਵੀ ਹੁੰਦਾ ਆ ਕਿ ਉਹ ਪਹਿਲੀ ਵੀ ਜਾਂਦਿਆ ਹੁੰਦੀ ਆ, ਤੁਸੀਂ ਸਿੱਧੇ ਤੁਰ ਕੇ ਜਾਂਦੇ ਆ ਤਾਂ ਫਿਰ ਹੌਲੀ ਹੌਲੀ ਤੁਰ ਕੇ ਆਉਂਦੇ ਆ। ਅਤੇ ਜਿਹੜੀਆਂ ਐਕਸਰਸਾਈਜ਼ ਆ ਉਹ ਵੀ ਆ, ਦੇਖੋ ਕਈਆਂ ਨੂੰ ਕਈਆਂ ਪੁਆਇੰਟਾਂ ਦਾ ਪਤਾ ਹੁੰਦਾ। ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ ਹੈ ਜੀ ਜਿਹਨੇ ਦੱਸਿਆ ਸੀ। ਪਰਮਜੀਤ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਪਰਮਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਭੈਣ ਜੀ, ਮੈਂ ਆਪਣੇ ਬ੍ਰਦਰ ਬਾਰੇ ਗੱਲ ਕਰਨੀ ਸੀਗੀ। ਹਾਂਜੀ। ਕਿ ਉਹਨਾਂ ਨੂੰ ਨਾ ਪਹਿਲਾਂ ਚੱਕਰ ਕੰਨ ਦੇ ਵਿੱਚ ਨਾ, ਲੈਫਟ ਕੰਨ ਦੇ ਵਿੱਚ ਉਹਨਾਂ 'ਚ ਬਹੁਤ ਆਵਾਜ਼ ਆਉਂਦੀ ਸੀਗੀ। ਫਿਰ ਉਹ ਕੰਨ ਨੂੰ ਜਿੱਦਾਂ ਵਾਸ਼ ਕਰਾਇਆ ਤਾਂ ਉਹਦੇ 'ਚ ਬਹੁਤ ਵੈਕਸ ਨਿਕਲੀ। ਬਾਅਦ ਵਿੱਚ ਉਹਨਾਂ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ। ਤੇ ਚੱਕਰ ਹੁਣ ਇੰਨੇ ਜ਼ਿਆਦਾ ਆਉਂਦੇ ਆ ਕਿ ਹੁਣ ਚੱਕਰ ਵੀ ਥੋੜ੍ਹੇ ਜਿਹੇ ਘਟੇ ਤਾਂ ਹੁਣ ਉਹਨਾਂ ਦਾ ਸਿਰ ਨਾ, ਅੱਧਾ ਸਿਰ ਜਿੱਦਾਂ ਸੁੱਤਾ ਹੁੰਦਾ ਜਾਂ ਭਾਰਾ ਰਹਿੰਦਾ, ਕੰਨ 'ਚ ਆਵਾਜ਼ਾਂ ਆਈ ਜਾਂਦੀਆਂ ਨਾ, ਤਾਂ ਕੰਮ 'ਤੇ ਵੀ ਨਹੀਂ ਜਾ ਸਕਦੇ। 2-3 ਵਾਰੀ ਕੰਮ 'ਤੇ ਗਏ ਤਾਂ ਉੱਥੋਂ ਚੁੱਕ ਕੇ ਲਿਆਉਣੇ ਪਏ। ਅੱਛਾ। ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਭੈਣ ਜੀ ਦੱਸਿਓ। ਜ਼ਰੂਰ ਸੁਣਦੇ ਰਹੋ ਤੁਸੀਂ ਜੀ। ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਉਹ ਤਾਂ ਫਿਰ ਕਈ ਵਾਰ ਕਹਿੰਦੇ ਪਾਣੀ ਹਿੱਲ ਗਿਆ। ਪਰਮਜੀਤ ਸਤਿ ਸ਼੍ਰੀ ਅਕਾਲ। ਉਹ ਪੰਜ ਦੇ ਪੁੱਛਿਆ ਸੀ ਕਿੰਨੀਆਂ ਵਾਰ ਨਾ। ਹਾਂਜੀ। ਤੇ ਐਮਾਜ਼ੋਨ ਤੋਂ ਮੈਂ ਮੰਗਵਾਇਆ ਸੀਗਾ ਕਹਿੰਦਾ ਉਹ ਕਾਰਨ ਸਿਲਕ ਸੁੱਕੀ ਡਰਾਈ। ਉਹ ਮੈਂ 16-17 ਡਾਲਰ ਦੀ ਕਿੰਨਾ ਆ ਜਾਂਦੀ ਆ, 16 ਔਂਸ ਹੁੰਦੀ ਆ। ਹਾਂਜੀ। ਤੇ ਉਹ 50 ਗ੍ਰਾਮ ਉਹਨਾਂ ਨੇ ਯਾਨੀ ਕਿ 2 ਲੀਟਰ ਪਾਣੀ 'ਚ ਪਾ ਕੇ, ਜਿੰਨਾ ਵੀ ਉਹ ਪਾਣੀ ਪੀਂਦੇ ਆ ਦਿਹਾੜੀ 'ਚ। ਤੁਸੀਂ ਇਹ ਕਾਹਦੇ ਤੋਂ ਦੱਸਦੇ ਹੋ? ਕਿਡਨੀਆਂ ਤੋਂ। ਹਾਂਜੀ ਹਾਂਜੀ। ਕਾਰਨ ਸਿਲਕ ਮੈਂ ਉਹਨਾਂ ਨੂੰ ਦੱਸਦਾ, ਸ਼ਾਇਦ ਨਾ ਪਤਾ ਹੋ। ਇਹ ਜੀ ਛੱਲੀਆਂ ਦੇ ਪਾਲਿਆ, ਸੁੱਕੇ ਵੀ ਮਿਲ ਜਾਂਦੇ ਆ। ਜੇ ਤੁਸੀਂ ਦੂਜੇ ਲੈਣੇ ਹਰੇ ਤਾਂ ਉਹ ਲੈ ਸਕਦੇ ਆ। ਐਮਾਜ਼ੋਨ ਤੋਂ ਤੁਸੀਂ ਆਰਡਰ ਕਰੋਗੇ ਤਾਂ ਸੁੱਕੇ ਸਾਰਿਆਂ ਨੂੰ ਬਿਹਤਰ ਰਹਿੰਦੇ ਆ। ਹਾਂਜੀ ਹਾਂਜੀ, ਰੱਖ ਸਕਦਾ ਬੰਦਾ। ਹਾਂਜੀ ਹਾਂਜੀ। ਤੇ ਉਹ ਕਹਿੰਦਾ ਐਮਾਜ਼ੋਨ ਤੋਂ ਤੁਹਾਨੂੰ ਮਿਲ ਜਾਣੇ ਆ, ਤੇ ਵੱਡਾ ਸਾਰਾ ਲਿਫਾਫਾ ਜਿਹਾ ਆ ਜਾਂਦਾ। ਤੇ ਉਹ ਤੁਸੀਂ 50 ਗ੍ਰਾਮ ਪਾਉਣੇ ਆ 2 ਲੀਟਰ ਪਾਣੀ ਦੇ ਵਿੱਚ। 10 ਮਿੰਟ ਉਹਨੂੰ ਉਬਾਲਣਾ, ਉਬਾਲ ਕੇ ਉਹਨੂੰ ਪਿਆ ਰਹਿਣ ਦਿਓ। ਜਦੋਂ ਠੰਡਾ ਹੋ ਗਿਆ ਆਪਣੀ ਥਰਮੋਸ 'ਚ ਪਾ ਕੇ ਰੱਖ ਲਓ। ਜਿਵੇਂ ਜਿਵੇਂ ਤੁਸੀਂ ਪੀਣਾ ਉਹਨੂੰ ਸਿਪ ਕਰਕੇ ਪੀ ਚੱਲੋ। ਠੀਕ ਹੈ। ਰੋਜ਼ ਇਸ ਤਰ੍ਹਾਂ ਕਰ ਲਓ। ਜੇ ਤੁਸੀਂ 2 ਲੀਟਰ ਇੱਕ ਦਿਨ 'ਚ ਨਹੀਂ ਪਿਆ ਤਾਂ 2 ਦਿਨਾਂ 'ਚ ਪੀ ਸਕਦੇ ਹੋ, ਕਿਉਂ ਕਿਡਨੀਆਂ ਦੀ ਵਜ੍ਹਾ ਕਰਕੇ ਕਈਆਂ ਨੂੰ ਉਹ ਪਾਣੀ ਵੀ ਬੰਦ ਕਰ ਦਿੰਦੇ ਆ, ਘਟਾ ਦਿੰਦੇ ਆ। ਹਾਂਜੀ ਹਾਂਜੀ। ਤੇ ਫਿਰ ਉਹ ਤੁਸੀਂ ਉਹਨੇ ਦਿਨ ਉਹਨੂੰ ਚਲਾ ਲਓ, ਕਿਉਂਕਿ
ਜੀ ਜੀ ਪਰਮਜੀਤ ਜੀ, ਮੇਰਾ ਖਿਆਲ ਤੁਸੀਂ ਡਰਾਈਵ ਕਰਦੇ ਆ, ਤੁਹਾਡੀ ਆਵਾਜ਼ ਟੁੱਟਦੀ ਆ, ਦੁਬਾਰਾ ਕਾਲ ਕਰ ਸਕਦੇ ਆ। ਬਲਵਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਪਹਿਲਾਂ ਭੁੱਲ ਗਿਆ ਸੀਗਾ, ਪਰ ਹੁਣ 1 ਸਕਿੰਟ ਪਹਿਲਾਂ ਯਾਦ ਆ ਗਿਆ ਮੈਂ ਕੀ ਦੱਸਣਾ ਸੀਗਾ। ਹਾਂਜੀ, ਤੇ ਨਹੀਂ ਤਾਂ ਮਾਫੀ ਮੰਗਣੀ ਪੈਣੀ ਸੀਗੀ। ਤਾਂ ਜਿਹੜੇ ਨਾ ਉਹ 4 ਚੀਜ਼ਾਂ ਜਿਹਨੀਆਂ ਬਣਾ ਕੇ ਰੱਖੀਆਂ ਹੋਈਆਂ, 5ਵਾਂ ਸ਼ਹਿਦ ਵਿੱਚ ਪਾਉਂਦੇ ਆ, ਉਹ ਪੁੱਛਦੇ ਨੇ ਵੀ 1 ਚਮਚਾ ਪਾਉਣਾ ਜਾਂ 2 ਚਮਚੇ ਪਾਉਣੇ ਆ। ਹਾਂਜੀ, ਇੱਕ ਤਾਂ ਉਹਨਾਂ ਦੇ ਸਰੀਰ ਤੇ ਡਿਪੈਂਡ ਕਰਦਾ, ਦੂਜਾ ਅੰਦਾਜ਼ਾ ਇਹ ਲਾ ਲੈਣ ਵੀ ਜੇ ਉਹਨਾਂ ਦਾ 2 ਚਮਚੇ ਪੀਣ ਦੇ ਨਾਲ ਜੀਭ ਪੱਕ ਗਈ ਤਾਂ ਉਹ ਸੋਚ ਲੈਣ ਵੀ ਅਸੀਂ ਜ਼ਿਆਦਾ ਲੈ ਰਹੇ ਹਾਂ। ਹਾਂਜੀ ਹਾਂਜੀ, ਇਹ ਦੂਜੇ ਤੀਜੇ ਦਿਨ ਮਤਲਬ ਜੀਭ ਦਾ ਜੇ ਇਹ ਲੱਛਣ ਆਉਣ ਲੱਗ ਪੈਂਦੇ, ਦੂਜੇ ਤੀਜੇ ਦਿਨ ਪਤਾ ਲੱਗ ਜਾਂਦਾ ਤੁਹਾਨੂੰ ਬਾਈ ਗਰਮੀ ਕੀ। ਹਾਂਜੀ, ਦੂਜੇ ਤੀਜੇ ਦਿਨ। ਹਾਂਜੀ, ਫਿਰ ਉਹ ਤੋਂ ਬਾਅਦ ਮਤਲਬ 1.5 ਚਮਚਾ ਕਰ ਦੇਣ ਜਾਂ 1 ਚਮਚਾ ਕਰ ਦੇਣ। ਹਾਂਜੀ, ਤੇ ਇਹ ਗੱਲ ਹੈਗੀ ਆ। ਤੇ ਕੋਈ ਜਿੱਦਾਂ ਦੱਸ ਸਕਦਾ ਉਹਦੇ ਕਦੀ ਕਦੀ ਜਿਹੜੇ ਪੈਰ ਆ ਉਹਨਾਂ ਦੇ ਵਿੱਚ ਲਾਲ ਜਿਹੇ ਹੋ ਜਾਂਦੇ ਆ, ਮਤਲਬ ਜਲਣ ਜਿਹੀ ਕਦੀ ਕਦੀ ਆਉਣ ਲੱਗ ਪੈਂਦੀ ਆ, ਤੇ ਸਪੈਸ਼ਲੀ ਉਹ ਜਦੋਂ ਪੀਜ਼ਾ ਖਾਵੇ ਜਾਂ ਬ੍ਰੈਡ ਖਾਵੇ ਉਸ ਵੇਲੇ। ਠੀਕ ਆ, ਠੀਕ ਆ। ਹਾਂਜੀ, ਕੋਈ ਦੱਸ ਸਕਦਾ ਹੋਵੇ ਦੱਸੇ ਤਾਂ ਬਹੁਤ। ਹਾਂਜੀ, ਪੀਜ਼ੇ ਤੇ ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਦੀ ਕਦੀ ਤੁਹਾਡੇ ਸਰੀਰ ਨੂੰ ਨਾ ਠੀਕ ਨਹੀਂ ਹੁੰਦੀਆਂ। ਹਾਂਜੀ, ਹਾਂ, ਮੈਂ 1-2 ਵਾਰੀ ਅੰਦਾਜ਼ਾ ਇਹੀ ਲਾਇਆ। ਉਹ ਜਿਹੜੀਆਂ ਮਿਰਚਾਂ ਪਾਈਆਂ ਹੁੰਦੀਆਂ ਨਾ, ਗ੍ਰੀਨ ਜਿਹੜੀਆਂ ਮਿਰਚਾਂ ਹੁੰਦੀਆਂ, ਸ਼ਿਮਲਾ ਮਿਰਚਾਂ ਆ, ਹਾਂ, ਕਈ ਵਾਰੀ ਉਹਨਾਂ ਦੇ ਵਿੱਚ ਹੁੰਦਾ ਆ ਕੁਛ, ਉਹਨਾਂ ਦੇ ਵਿੱਚ। ਹਾਂਜੀ, ਕੁਛ ਨਾ ਕੁਛ ਹੁੰਦਾ। ਭੈਣ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਲੈ ਕੇ ਆਉਨੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵੈਸੇ ਜਿਹੜਾ ਉਹਨੇ ਉਹ 4 ਚੀਜ਼ਾਂ ਪਹਿਲਾਂ ਦੱਸਿਆ ਨਾ, ਉਹਨੇ ਲੈਵਲ ਜਿਹਾ ਕੀਤਾ ਹੋਇਆ ਆ ਉਹਨੂੰ, ਕਿ ਨਿੰਬੂ ਆ ਜਿਹੜਾ ਉਹ ਠੰਡਾ ਹੈਗਾ ਆ, ਲਸਣ ਤੇ ਅਦਰਕ ਉਹ ਗਰਮ ਹੈਗੇ। ਸੋ ਜਿਹੜਾ ਦੂਜਾ ਸਿਰਕਾ ਆ ਉਹਦਾ ਤਾਂ ਚੱਲ ਕੁਛ ਨਹੀਂ ਗਾ, ਥੋੜ੍ਹਾ ਜਿਹਾ ਉਹਨੇ ਲੈਵਲ ਤਾਂ ਉਹਦੇ ਵਿੱਚ ਕੀਤਾ, ਪਰ ਸਰੀਰ ਆਪੋ ਆਪਣਾ ਹੈਗਾ ਆ। ਕਈ ਵਾਰੀ ਹੋ ਸਕਦਾ ਕਿਸੇ ਦਾ ਮੂੰਹ ਪੱਕ ਵੀ ਗਿਆ ਹੋਊਗਾ, ਹੋ ਸਕਦਾ ਕਿਸੇ ਨੂੰ ਹੋਰ ਲੱਛਣ ਹੋਣ, ਕੋਈ ਜ਼ਰੂਰੀ ਨਹੀਂ। ਬੋਡੀ ਤੁਹਾਡੀ ਆ, ਉਹਨੂੰ ਤੁਸੀਂ ਘੱਟ ਵੱਧ ਕਰ ਸਕਦੇ ਹੋ ਉਸ ਚੀਜ਼ ਨੂੰ, ਕਿਉਂਕਿ ਡਾਕਟਰ ਨੇ ਖੁਰਾਕ ਨਹੀਂ ਤੁਹਾਨੂੰ ਦੱਸੀ ਹੋਈ। ਨਰਿੰਦਰ ਕੌਰ ਜੀ। ਨਰਿੰਦਰ ਜੀ। ਕੁਲਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਵੀ ਇਹੀ ਪੁੱਛਣਾ ਸੀਗਾ, ਮੇਰੀਆਂ ਵੀ ਗੋਡੇ ਦੁਖਣ ਲੱਗ ਗਏ ਨੇਗੇ, ਜਿੱਦੇ ਟੀਕੇ ਲਵਾਏ ਨੇ, ਉੱਠ ਬੈਠ ਹੀ ਨਹੀਂ ਹੁੰਦਾ ਹੈਗਾ, ਬਹੁਤ ਪੇਨ ਹੁੰਦੀ ਆ। ਆਪਾਂ ਸਾਰਾ ਬਲੇਮ ਹੁਣ ਟੀਕੇ ਨੂੰ ਹੀ ਦੇ ਦੇਣਾ, ਕੋਈ ਗੱਲ ਨਹੀਂ। ਨਹੀਂ, ਉਦੋਂ ਤੋਂ ਹੀ ਹੋਣ ਲੱਗੇ ਨੇ। ਮੈਂ ਤਾਂ ਵੈਸੇ ਪੋਚੇ ਵੀ ਲਾ ਲੈਂਦੀ ਸੀ ਥੱਲੇ ਬੈਠ ਕੇ ਪਹਿਲਾਂ ਉਦੋਂ। ਹਾਂਜੀ ਹਾਂਜੀ ਹਾਂਜੀ, ਇੱਕ ਮੇਰੇ ਸੂਈਆਂ ਜੀ ਬਹੁਤ ਚੁੱਭਦੀਆਂ ਨੇ, ਘਬਰਾਹਟ ਹੋਣ ਲੱਗ ਜਾਂਦੀ ਹੈ ਮੈਨੂੰ, ਮਾੜੀ ਜਿਹੀ ਜੇ ਗਰਮੀ ਜੀ ਲੱਗੇ ਮੈਨੂੰ, ਤੇ ਸੂਈਆਂ ਮੇਰੇ ਸਾਰੇ ਸਰੀਰ 'ਚ ਚੁੱਭਦੀਆਂ ਨੇ। ਜਿੱਦਾਂ ਟੀਕਾ ਲਵਾਇਆ ਉਦੋਂ ਬਾਅਦ 'ਚ ਹੀ ਹੋਣ ਲੱਗਿਆ, ਪਹਿਲਾਂ ਨਹੀਂ ਸੀ ਮੈਨੂੰ ਏਦਾਂ ਹੁੰਦਾ ਜੀ। ਹਾਂਜੀ, ਵੀ ਇਹ ਵੀ ਜੇ ਕਿਸੇ ਨਾਲ ਹੁੰਦਾ ਵਾ ਤਾਂ ਮੈਨੂੰ ਦੱਸਿਓ। ਆਹ ਤਾਂ ਤੇਲ ਤਾਂ ਮੈਂ ਸੁਣ ਲਿਆ ਸੀਗਾ, ਇਹ ਤਾਂ ਬਣਾ ਲਾਂਗੇ। ਠੀਕ ਹੈ ਜੀ। ਹਾਂਜੀ, ਠੀਕ ਆ, ਪੁੱਛਣੇ ਕੁਲਵਿੰਦਰ ਜੀ। ਥੈਂਕ ਯੂ ਜੀ, ਥੈਂਕ ਯੂ। ਭਾਈ ਮੰਨੋ ਜਾਂ ਨਾ ਮੰਨੋ, ਬਹੁਤ ਸਾਰੇ ਲੋਕਾਂ ਨੂੰ ਛੋਟੀਆਂ ਛੋਟੀਆਂ ਥੋੜਾ ਇਹ ਇਫੈਕਟ ਪੈ ਕੇ ਤੇ ਉਹ ਹਟ ਜ਼ਰੂਰ ਗਏ ਹੈਗੇ ਆ। ਬਹੁਤ ਸਾਰੇ ਲੋਕੀ ਹੈ ਨਾ ਉਹ ਠੀਕ ਹੋ ਗਏ, ਕਿਸੇ ਦੀਆਂ ਲੱਤਾਂ ਦੁਖੀਆਂ, ਕਿਸੇ ਦੀਆਂ ਬਾਹਾਂ ਦੁਖੀਆਂ, ਕਿਸੇ ਦਾ ਸਿਰ ਦੁਖਿਆ। ਸੋ ਬੜਾ ਕੁਛ ਹੋਇਆ, ਬਹੁਤ ਸਾਰੇ ਲੋਕਾਂ ਨੂੰ ਬਹੁਤ ਕੁਛ ਹੋਇਆ। ਤੇ ਅਸੀਂ ਤਾਂ ਬਹੁਤੀ ਗੱਲ ਨਹੀਂ ਕੀਤੀ ਕਿ ਤੁਸੀਂ ਡਰ ਨਾ ਜਾਵੋ, ਕਿਉਂਕਿ ਉਹ ਹਟ ਜਾਂਦਾ ਹੈ, ਬਾਅਦ ਵਿੱਚ ਹਟ ਜਾਂਦਾ ਆ। ਇਹ ਆਈਆਂ ਤਾਂ ਹੈ ਕੰਪਲੀਕੇਸ਼ਨ ਆਈਆਂ ਆ। ਸੁਖਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੀ ਜਿਹੜੀਆਂ ਬੈਕੀਆਂ ਜਿਹੜੇ ਮਸਲ ਹਿੱਪ ਦੇ ਮਸਲ ਦੇ ਸਟਫ ਹੋਏ ਆ, ਹਾਰਡ ਹੈ। ਅੱਛਾ ਜੀ। ਨੰਬਰ 2, ਅਸੀਂ ਮਕਾਨ ਸ਼ਿਫਟ ਕੀਤਾ ਸੀਗਾ ਤੇ ਸਮਾਨ ਚੱਕਣ ਦੇ ਨਾਲ ਗੋਡੇ ਦਰਦ ਹੋਣ ਲੱਗ ਪਈ ਹੈ, ਤੇ ਡਾਕਟਰ ਨੂੰ ਦਿਖਾ ਲਿਆ। ਉਹ ਕਹਿੰਦਾ ਵੀ ਭਾਰ ਚੱਕਣ ਨਾਲ ਜਿਹੜੇ ਵੀ ਗੋਡਿਆਂ ਵਿੱਚ ਕੁਸ਼ਨ ਹੁੰਦਾ ਨਾ ਜੋਇੰਟਾਂ ਦੇ ਵਿੱਚ, ਉਹ ਪ੍ਰੈਸ ਹੋ ਗਿਆ ਬੈਠ। ਅੱਛਾ, ਉਹਦਾ ਧਰੋਟ ਹੋ ਗਿਆ ਇਹਦੇ ਨਾਲ। ਇਹਦਾ ਕੋਈ ਹੈ ਇਲਾਜ, ਕਿਸੇ ਕੋਲ ਦੇਸੀ ਇਲਾਜ ਹੋਵੇ ਜਿਹੜੇ ਕੁਸ਼ਨ ਬੈਠ ਗਏ ਉਹ ਖੁੱਲ ਜਾਂਦਾ ਨਾ ਜੀ? ਠੀਕ ਹੈ ਜੀ। ਮੈਨੂੰ ਗੋਡਿਆਂ ਦੇ ਪੱਟੀਆਂ ਬਣ ਕੇ ਤੁਰਨਾ ਪੈਂਦਾ ਹਰ ਵੇਲੇ। ਠੀਕ ਹੈ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਨੇ ਸੁਖਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ, ਮੇਰੇ ਹਸਬੈਂਡ ਦੇ ਨਾ ਉਹਨਾਂ ਨੂੰ ਗਲੇ ਦੇ ਵਿੱਚ ਬੜੀ ਪ੍ਰੋਬਲਮ ਰਹਿੰਦੀ ਆ। ਇੱਕ ਤਾਂ ਉਹਨਾਂ ਨੂੰ ਆਪਦਾ ਟਾਈਮ ਥੋੜੀ ਖੰਘ ਆਉਂਦੀ ਆ, ਦੂਜੀ ਗੱਲ ਉਹ ਬਲਗਮ ਜੀ, ਨਾ ਉਹ ਗਾਂਹ ਹੁੰਦੀ ਨਾ ਪਿਸ਼ਾਬ ਹੁੰਦੀ, ਜਾਮ ਜਿਹਾ ਰਹਿੰਦਾ ਗਲਾ। ਜੇ ਉਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ। ਠੀਕ ਆ, ਤੁਸੀਂ ਵੀ ਅੱਜ ਜਿਹੜਾ ਇਹਨੂੰ ਦੁਬਾਰਾ ਸੁਣ ਲਿਓ, ਜਿਹੜੇ ਅੱਜ ਇਲਾਜ ਦੱਸਿਆ ਹੈਗਾ ਨਾ, ਸ਼ਾਇਦ ਉਹਦੇ ਨਾਲ ਆਰਾਮ ਆ ਜਾਏ ਉਹਨਾਂ ਨੂੰ। ਠੀਕ ਹੈ ਜੀ। ਠੀਕ ਹੈ ਜੀ। ਹਾਂਜੀ, ਇੱਕ ਹੋਰ ਭੈਣ ਜੀ ਪੁੱਛਣਾ ਸੀ, ਇੱਕ ਨਾ ਅਨਾਰਦਾਨਾ ਪੀਣ ਨੂੰ ਕਹਿੰਦੇ ਬਲੋਕੇਜ ਲਈ, ਤੇ ਉਹਦਾ ਨਹੀਂ ਪਤਾ ਵੀ ਕਿੰਨਾ ਪੀਣਾ ਵਾ। ਤੇ 1 ਚਮਚਾ ਕੁ ਪਾਉਣਾ ਵੈਸੇ ਤੁਸੀਂ।
ਚਮਚਾ ਐਵਰੀ ਡੇ ਕਿ ਵਾਂਸ ਅ ਵਾਈਲ? ਨਹੀਂ, ਤੁਸੀਂ ਦਿਨ ਛੱਡ ਕੇ ਵੀ ਪੀ ਸਕਦੇ ਆ। ਐਵਰੀ ਅਦਰ ਡੇ? ਅੱਛਾ ਹਾਂਜੀ, ਕਿਉਂਕਿ ਕਈ ਚੀਜ਼ਾਂ ਨਹੀਂ ਪੀਤੀਆਂ ਜਾਂਦੀਆਂ ਜੀ। ਅੱਛਾ ਜੀ, ਠੀਕ ਹੈ ਭੈਣ ਜੀ, ਥੈਂਕ ਯੂ। ਤੁਹਾਡਾ ਬੜਾ ਸੋਹਣਾ ਪ੍ਰੋਗਰਾਮ ਹੁੰਦਾ, ਮੈਂ ਪਹਿਲੀ ਵਾਰ ਹੀ ਕਾਲ ਕੀਤੀ। ਅੱਛਾ, ਥੈਂਕ ਯੂ ਜੀ, ਥੈਂਕ ਯੂ। ਤੇ ਜਿਹੜਾ ਤੁਸੀਂ ਗਲੇ ਲਈ ਦੱਸਿਆ ਉਹ ਮੈਂ ਬਾਅਦ ਚ ਔਨ ਕੀਤਾ ਵਾ। ਹਾਂਜੀ, ਕੋਈ ਨਹੀਂ, ਸ਼ਾਇਦ ਕੋਈ ਰਿਪੀਟ ਵੀ ਕਰ ਦੂਗਾ। ਹਾਂਜੀ, ਕਰ ਦੋਗੇ? ਅੱਛਾ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਮੇਰੇ ਖਿਆਲ ਦੇ ਵਿੱਚ ਕੁਲਦੀਪ ਕੌਰ ਹੋਣਾ ਨੇ ਦੱਸਿਆ ਸੀਗਾ, ਉਹ ਕੋਈ ਜਣਾ ਰਿਪੀਟ ਕਰ ਦੂਗੇ, ਜਾਂ ਤਾਂ ਫਿਰ ਤੁਸੀਂ ਦੁਬਾਰਾ ਵੀ ਪ੍ਰੋਗਰਾਮ ਆਉਣਾ ਸੁਣ ਸਕਦੇ ਆ। ਅਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਜੇ ਕਿਸੇ ਨੇ ਕੁਛ ਦੱਸਣਾ ਆ, ਪੁੱਛਣਾ ਆ, ਤਾਂ ਅਸੀਂ ਪੁੱਛ ਸਕਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ, ਅਤੇ ਪ੍ਰੋਗਰਾਮ ਆ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ ਆਯੁਰਵੈਦਿਕ ਤਰੀਕੇ ਦੇ ਨਾਲ, ਜਾਂ ਆਪਣੇ ਖਾਣੇ ਨੂੰ ਠੀਕ ਕਰਕੇ ਇਸ ਦੀਆਂ ਗੱਲਾਂ ਬਾਤਾਂ ਕਰਦੇ। ਇਹ 'ਚ ਕੋਈ ਡਾਕਟਰ ਨਹੀਂ ਹੁੰਦਾ। ਜਾਂ ਤੁਸੀਂ ਕੋਈ ਸਵਾਲ ਪੁੱਛਦੇ ਆ, ਜੇ ਉਸਦਾ ਜਵਾਬ ਨਹੀਂ ਆਉਂਦਾ ਅਤੇ ਫਿਰ ਤੁਸੀਂ ਇਹ ਨਾ ਸੋਚੋ ਕਿ ਸਾਡੇ ਕੋਲ ਕੋਈ ਡਾਕਟਰ ਹੈਗਾ, ਉਹ ਤੁਹਾਨੂੰ ਬਾਅਦ 'ਚ ਵੀ ਦੱਸ ਦਊਗਾ। ਸਿਰਫ ਅਤੇ ਸਿਰਫ ਪ੍ਰੋਗਰਾਮ ਨੂੰ ਸੁਣਦੇ ਰਿਹਾ ਕਰੋ। ਜੇ ਕਿਸੇ ਕੋਲ ਇਲਾਜ ਹੁੰਦਾ ਤਾਂ ਉਹ ਦੱਸ ਦਿੰਦਾ ਆ, ਇਹ ਆਹ ਇਲਾਜ ਹੈਗਾ। ਪੰਜਾਬੀ ਰੇਡੀਓ USA ਨਾਲ ਤੁਸੀਂ ਜੁੜਦੇ ਹੋ, ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਬੜੇ ਤਰੀਕੇ ਆ। ਜਾਂ ਤੁਸੀਂ ਐਪ ਨੂੰ ਡਾਊਨਲੋਡ ਕੀਤਾ ਹੋਇਆ, ਵਾਈਫਾਈ ਰੇਡੀਓ ਸੈੱਟ ਆ, ਅਤੇ ਇਹੀ ਪ੍ਰੋਗਰਾਮ ਤੁਸੀਂ ਐਤਵਾਰ ਨੂੰ ਆ ਜਦੋਂ ਸੁਣਦੇ ਆ, ਉਦੋਂ ਇਹ ਰਿਪੀਟ ਕੀਤਾ ਜਾਂਦਾ ਹੈ 4 ਤੋਂ ਲੈ ਕੇ 6 ਵਜੇ ਤੱਕ। ਵੀਰਵਾਰ ਨੂੰ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ, ਉਹਨਾਂ ਦਾ ਪ੍ਰੋਗਰਾਮ ਵੀ ਰਿਪੀਟ ਕੀਤਾ ਜਾਂਦਾ ਹੈ। ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ ਹੈ, YouTube ਬਣ ਜਾਂਦੀ ਹੈ। YouTube ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਕਿ ਜਦੋਂ ਵੀ ਉਹ ਅਪਲੋਡ ਹੋ ਜਾਏ ਤੁਹਾਡੇ ਕੋਲ ਆ ਜਾਏ ਤਾਂ ਤੁਸੀਂ ਉਸ ਨੂੰ ਸੁਣ ਸਕਦੇ ਆ। ਸਭ ਤੋਂ ਕੀਮਤੀ ਸਾਡਾ ਸਰੀਰ ਆ, ਜਿਸ ਦੇ ਵਿੱਚ ਆਪਾਂ ਬਾਹਲੇ ਕੈਮੀਕਲ ਨਹੀਂ ਸਿੱਟਣੇ, ਸਿਰਫ ਅਤੇ ਸਿਰਫ ਜਿਹੜਾ ਉਹਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰਨੀ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਆਪਣੀ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਚੱਲਦੇ ਸਾਡੇ ਕਾਲਰ ਸਵਾਲ। ਨਿਰਮਲ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਉਹ ਦੱਸਣਾ ਸੀ ਜਿਹੜਾ ਪੁੱਛਿਆ ਸੀ ਕਿ ਨਾ ਕੋਲਨ ਕੈਂਸਰ ਬਾਰੇ। ਹਾਂਜੀ ਹਾਂਜੀ। ਜਿਹੜਾ ਕੈਂਸਰ ਵਾਸਤੇ ਇੱਕ ਵੈਸੇ ਤਾਂ ਡਾਕਟਰ ਕੋਲ ਜਾਣਾ ਜ਼ਰੂਰੀ ਹੈ, ਡਾਕਟਰ ਦੀ ਦਵਾਈ ਵੀ ਖਾਓ। ਡਾਕਟਰ ਨੇ ਦੱਸਿਆ ਹੋਣਾ ਉਦੋਂ ਤਾਂ ਉਹਨਾਂ ਨੂੰ। ਹਾਂਜੀ, ਅੱਜ ਤਾਂ ਡਾਕਟਰ ਨੇ ਦੱਸਿਆ, ਪਰ ਉਹਨੂੰ ਛੱਡਣਾ ਨਹੀਂ, ਦੇਸੀ ਨਹੀਂ। ਇੱਕ ਨਾ ਜੂਸ ਮਿਲਦਾ, ਨੋਨੀ ਜੂਸ, NONI। ਹਾਂਜੀ, ਉਹ ਨੈਚੁਰਲ ਫੂਡ ਵਾਲਿਆਂ ਤੋਂ ਮਿਲਣਾ, ਔਰਗੈਨਿਕ ਲੈਣਾ। ਉਹਨੂੰ ਤੁਸੀਂ ਡੇਲੀ ਸਵੇਰੇ 30 ml 30 ml ਸਵੇਰ ਨੂੰ ਪੀਓ ਜੀ। ਤੇ ਫਾਸਟ ਫੂਡ ਖਾਣਾ ਜਿੱਦਾਂ ਮੈਕਡੋਨਲਡ ਵਗੈਰਾ ਉਹ ਖਾਣੇ ਬੰਦ ਕਰੋ, ਸੋਡਾ ਪੀਣਾ ਬੰਦ ਕਰ ਦਿਓ। ਏਜਡੀ ਮੈਨੂੰ ਲੱਗਦਾ ਨਹੀਂ ਖਾਂਦੇ ਹੋਣਗੇ ਉਹ ਉੱਦਾਂ ਤਾਂ। ਚਲੋ ਠੀਕ ਹੈ, ਜੇ ਨਹੀਂ ਖਾਂਦੇ ਤਾਂ ਚੰਗਾ, ਫਿਰ ਕੋਸ਼ਿਸ਼ ਕਰੋ ਔਰਗੈਨਿਕ ਦੀ। ਕਿਉਂਕਿ ਮੈਂ ਖੁਦ, ਮੈਨੂੰ ਖੁਦ ਹੋਇਆ ਸੀ, ਲੇਕਿਨ ਮੇਰਾ ਬਲੈਡਰ ਕੈਂਸਰ ਸੀ। ਮੈਨੂੰ 16 ਚ ਹੋਇਆ ਸੀ। ਮੈਨੂੰ ਡਾਕਟਰ ਨੇ 2 ਸਾਲ ਦਿੱਤੇ ਸੀ। ਅੱਛਾ, ਹੁਣ 5 ਸਾਲ ਹੋ ਗਏ ਤੇ ਮੇਰੇ ਹਰ 6 ਮਹੀਨੇ ਬਾਅਦ ਟੈਸਟ ਹੁੰਦਾ। ਠੀਕ ਆ, ਤੁਸੀਂ ਠੀਕ ਹੈ, ਮੈਂ ਕੰਟਰੋਲ ਕੀਤਾ। ਪਰ ਨੋਨੀ ਜੂਸ ਪੀਤਾ, ਦਵਾਈ ਮੈਂ ਕੋਈ ਨਹੀਂ ਮੈਨੂੰ ਦਿੱਤੀ ਡਾਕਟਰ ਨੇ। ਮੈਂ ਇਮਿਊਨ ਸਿਸਟਮ ਗੁੱਡ ਕਰਨਾ, ਇੰਪਰੂਵ ਕਰਕੇ ਕੀਤਾ। ਉਹ ਨੋਨੀ ਜੂਸ ਜਿਹੜਾ ਬਹੁਤ ਬੈਸਟ ਆ, ਆਮ ਸਟੋਰਾਂ ਤੋਂ ਮਿਲਦਾ। ਤੁਹਾਨੂੰ ਮਿਲਿਆ ਤਾਂ ਸਪਰਾਊਟ ਚੋਂ ਮਿਲ ਜਾਣਾ, ਜਾਂ ਨੈਚੁਰਲ ਫੂਡ ਦੀ ਕੋਈ ਛੋਟੀ ਦੁਕਾਨ ਹੈ ਆਰਗੈਨਿਕ ਲੈਣ, ਉਹਨਾਂ ਕੋਲੋਂ ਮਿਲਣਾ। ਹਾਂਜੀ, ਠੀਕ ਹੈ ਜੀ। ਤੇ ਉਹ ਚੀਜ਼ਾਂ ਤਾਂ ਗ੍ਰੀਨ ਜੂਸ ਡੇਲੀ ਰੋਜ਼ ਪੀਓ, ਜਿਹੜਾ ਮਿਲਦਾ ਉਹ ਕੋਸਕੋ ਚ ਵੀ ਮਿਲ ਜਾਂਦਾ ਅੱਜ ਕੱਲ੍ਹ ਗ੍ਰੀਨ ਜੂਸ, ਵਧੀਆ। ਬਾਕੀ ਜੇ ਘਰ ਬਣਾ ਸਕਦੇ ਤਾਂ ਸਭ ਤੋਂ ਬੈਸਟ। ਜੀ ਜੀ, ਸਭ ਤੋਂ ਬੈਸਟ। ਜੇ ਘਰ ਬਣਾ ਸਕਦੇ ਤਾਂ ਇੱਕ ਵਾਰੀ ਬੋਤਲ ਲੈ ਆਉਣ ਕੋਸਕੋ ਚੋਂ, ਜੋ ਕੁਛ ਉਹਦੇ ਵਿੱਚ ਲਿਖਿਆ ਉਹ ਤੁਸੀਂ ਘਰ ਪਾ ਕੇ ਜੂਸ ਡੇਲੀ ਕਰ ਸਕਦੇ ਹੋ ਜੀ। ਵੈਸੇ ਉਹਦਾ ਇਫੈਕਟਿਵ ਕੋਈ ਦਵਾਈ ਨਹੀਂ ਹੈਗੀ, ਪਰ ਉਹ ਕੈਂਸਰ ਨੂੰ ਥੋੜਾ ਜਿਹਾ ਕਿਲ ਕਰਦਾ ਤੇ ਉਹ ਤੁਹਾਡਾ ਇਮਿਊਨ ਸਿਸਟਮ ਨੂੰ ਬਹੁਤ ਇੰਪਰੂਵ ਕਰਦਾ। ਤੇ ਬਾਕੀ ਹੌਸਲੇ ਨਾਲ ਹੈ ਜੀ, ਕੈਂਸਰ ਤੋਂ ਡਰਨੇ ਵਾਲੀ ਗੱਲ ਕੋਈ ਨਹੀਂ। ਜੇ ਤੁਸੀਂ ਹੌਸਲਾ ਛੱਡ ਦਿੱਤਾ ਫਿਰ ਸਭ ਕੁਝ ਹੋ ਜਾਂਦਾ, ਨਹੀਂ ਤਾਂ ਫਿਰ ਹੌਸਲੇ ਨਾਲ ਹੀ ਜੀਂਦਾ ਬੰਦਾ। ਵੱਡੀ ਉਦਾਹਰਨ ਤਾਂ ਤੁਸੀਂ ਹੈ ਨਾ। ਬਿਲਕੁਲ ਸਹੀ ਆ, ਠੀਕ ਹੈ, ਮੈਂ ਬਿਲਕੁਲ ਸਹੀ ਆ। ਮੈਨੂੰ ਹੁਣ ਡਾਕਟਰ ਨੋਨੀ ਜੂਸ ਨੂੰ ਪੀਣਾ ਥੋੜਾ ਜਿਹਾ ਔਖਾ ਹੈ। ਪਹਿਲਾਂ ਟੇਸਟ ਨਹੀਂ, ਹੁਣ ਤਾਂ ਮੈਨੂੰ ਟੇਸਟ ਲੱਗ ਗਿਆ ਉਹਦਾ। ਮੈਂ ਤਾਂ ਆਮ ਹੀ ਪੀਂਦਾ, ਡੇਲੀ ਪੀ ਲੈਂਦਾ। ਜੇ ਉਹ ਮਿਲ ਸਕਦਾ ਤਾਂ ਦੇਖ ਲੈਣ, ਤਾਂ ਹੋਰ ਤਾਂ ਕੋਈ ਇਹਦਾ ਕੋਈ ਹੈ ਨਹੀਂ ਇਲਾਜ। ਬਾਕੀ ਥੈਂਕ ਯੂ ਜੀ, ਥੈਂਕ ਯੂ ਨਿਰਮਲ ਸਿੰਘ ਜੀ, ਬਹੁਤ ਧੰਨਵਾਦ ਆ। ਦੇਖੋ ਉਦਾਹਰਨ ਸੀਗੀ, ਉਹਨਾਂ ਨੂੰ ਵੀ ਦੱਸਿਆ ਸੀਗਾ, ਪਰ ਡਰੇ ਨਹੀਂ। ਜਸਵੀਰ, ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਮੈਂ ਕਿਹਾ ਭੈਣਾਂ ਤੇਲ ਬਾਰੇ ਜਾਂ ਕਰਦੀਆਂ ਕੁਛ ਦੱਸਦੀਆਂ। ਮੈਂ ਕਿਹਾ ਸਾਰਾ ਮੈਂ ਜਿਹੜਾ ਬਣਾਉਣੀ ਆ ਮੇਰੇ ਕੋਲ ਲਿਖੀ ਲਿਸਟ, ਮੈਂ ਅੱਜ ਬੋਲ ਦਿੰਦੀ ਫੇਰ। ਤੇਲ ਕਿਵੇਂ ਬਣਾਈਦਾ? ਠੀਕ ਹੈ ਜੀ। ਹਾਂਜੀ, ਇਹ ਤਿਲਾਂ ਦਾ ਤੇਲ ਲੈਣਾ ਆ। ਹਾਂਜੀ, ਤਿਲਾਂ ਦਾ ਤੇਲ 250 ਗ੍ਰਾਮ ਜੇ ਆ ਤਾਂ 10 ਗ੍ਰਾਮ ਕਹਿੰਦੇ ਅਟੇ ਸੱਟੇ ਚਮਚੇ ਨਾਲ ਪਾ ਲਓ ਤੁਸੀਂ ਸਮਾਨ ਸਾਰਾ। ਹੁਣ ਘਰ ਆਪਣੇ ਤੋਲਣ ਨੂੰ ਤਾਂ ਕੁਛ ਨਹੀਂ ਹੁੰਦਾ, ਮੈਂ ਤਾਂ ਇਕੱਠਾ ਕਿਲੋ ਬਣਾ ਕੇ ਰੱਖਦੀ, ਕਿਉਂ ਮੈਂ ਕਰਦੀ ਮਸਾਜ ਆਪਦੇ ਗੋਡਿਆਂ ਨੂੰ ਵੀ। ਹਾਂਜੀ, ਮੈਨੂੰ ਸਰਜਰੀ ਦੱਸੀ ਸੀ, ਉਦੋਂ ਮੈਂ ਖਾਧੀਆਂ ਵੀ ਸਾਰੀਆਂ ਚੀਜ਼ਾਂ ਆ, ਤੇ ਪਰ ਇਹ ਤੇਲ ਮੇਰਾ ਜ਼ਰੂਰ ਮੈਨੂੰ ਰੱਖਣਾ ਹੀ ਪੈਂਦਾ।
ਕਿਉਂ ਫੇਰ ਵੀ ਥੋੜੇ ਉਮਰ ਦੇ ਹਿਸਾਬ ਨਾਲ ਇਹ ਕੜਾਂਦ ਪੈਂਦੀ ਆ ਇਹਨਾਂ ਨੂੰ। ਹਾਂਜੀ ਹਾਂਜੀ। ਤੇ ਸਰਜਰੀਆਂ ਤੋਂ ਬਚ ਗਈਆਂ, ਚੌਂਕੜੀ ਬੜੀ ਸੋਹਣੀ ਲੱਗਦੀ, ਤੁਰਦੀ ਆ, ਕੋਈ ਤਕਲੀਫ ਨਹੀਂ ਗੀ। ਉਹਦਾ ਉੱਚਾ ਨੀਵਾਂ ਥਾਂ ਚੜ੍ਹਨ ਨੂੰ ਥੋੜੀ ਜਿਹੀ ਤਕਲੀਫ ਉਹ ਹੈਗੀ ਆ, ਕਿਉਂ ਮੇਰੇ ਗੋਡੇ ਦਾ ਬਿਲਕੁਲ ਪਟਾਕਾ ਪੈ ਗਿਆ ਸੀ। ਸਰਜਰੀ ਤੋਂ ਤਾਂ ਬਚ ਗਏ ਨਾ? ਨਾ ਸਰਜਰੀ ਮੈਂ ਕਿਹਾ ਮੈਂ ਸਰਜਰੀ ਨਹੀਂ ਕਰਾਉਣੀ, ਮੈਂ ਇੱਥੋਂ ਸੁਣ ਕੇ ਸਾਰਾ ਆਪਦਾ ਕਰੀ ਗਈ ਆ। 14 ਚੀਜ਼ਾਂ ਜਿਹੜੀ ਚੀਜ਼ਾਂ ਮੈਂ 16 ਹੀ ਪਾ ਕੇ ਉਹ ਵੀ ਖਾਧੀਆਂ ਸੀ, ਕਿਉਂ ਮੈਂ ਹੁਣ 65 ਦੀ ਤਾਂ ਹੋ ਚੱਲੀ ਆ ਜੀ। ਮੈਂ ਸਾਰਾ ਕੁਛ ਪਾ ਕੇ 16 ਹੀ ਖਾਧੀਆਂ ਸੀ, 2 ਵਾਰੀ ਖਾ ਹਟੀਆਂ। ਬੈਲਟ ਵੀ ਮੇਰੀ ਲੈ ਗਈ ਆ, ਜਿੱਦਾਂ ਮੈਂ ਬੈਲਟ ਲਾ ਕੇ ਹਰ ਵੇਲੇ ਕੰਮ ਕਰਦੀ ਸੀ ਓਦਾਂ ਨਹੀਂ ਸੀ ਮੈਂ ਕਰ ਸਕਦੀ। ਏਦਾਂ ਦੀਆਂ ਚੀਜ਼ਾਂ ਜੋ ਵੀ ਸੁਣਦੀ ਮੈਂ ਕਰਦੀ ਰਹਿੰਦੀ ਆ। ਤੇ ਇਹ ਚ ਪਾਉਣੀਆਂ ਕਾਲੀਆਂ ਮਿਰਚਾਂ, ਸੁੰਡ, ਦਾਲਚੀਨੀ, ਵੱਡੀਆਂ ਇਲਾਇਚੀਆਂ, ਜਵੈਣ, ਜੀਰਾ, ਹਿੰਗ, ਲੌਂਗ, ਜੈਫਲ, ਅਦਰਕ, ਲਸਣ ਤੇ ਰਤਨਜੋਤ। ਇਹ ਜਿੱਦਾਂ ਆਪਣੇ ਹਿਸਾਬ ਨਾਲ ਪਾ ਲੈਣੀਆਂ 10-10 ਗ੍ਰਾਮ ਦੇ ਹਿਸਾਬ ਨਾਲ। ਤੇ ਤੁਸੀਂ ਆਪਣੇ ਚਮਚਾ 1.5 ਚਮਚਾ ਪਾ ਲਓ। ਪਹਿਲਾਂ ਇਹਨੂੰ ਗਰਮ ਕਰ ਲਓ, ਤੇਲ ਨੂੰ ਪਹਿਲਾਂ ਪਾ ਦੇਣਾ ਨਾਲ ਹੀ, ਫਿਰ ਸਲੋ ਅੱਗ ਕਰ ਦਿਓ। ਜਦੋਂ ਲਸਣ ਤਰੇ ਰਿਹਾ ਜਵੇ ਉੱਤੇ, ਫਿਰ ਮਲ ਦਾ ਕੱਪੜਾ ਕੋਈ ਕਾਟਨ ਦਾ ਲੈ ਕੇ ਪਤਲਾ ਤੇ ਪੀਕ ਤੇ ਰੱਖ ਦਿਓ। ਇਹਨੂੰ ਫਿਰ ਸਾਰੀ ਰਾਤ ਪਿਆ ਰਹਿੰਦਾ। ਚੀਜ਼ਾਂ ਚੱਕਦੀਆਂ ਬਹੁਤ ਤੇਲ ਆ। ਵੀ ਉਹ ਵਿੱਚ ਚੋ ਕੇ ਸਾਰਾ ਥੱਲੇ ਹੌਲੀ ਹੌਲੀ ਚੱਲਣਾ। ਤੇ ਦੂਏ ਦਿਨ ਤੁਸੀਂ ਉਹਨੂੰ ਸਿੱਟ ਦਿਓ, ਮਲੋ। ਕਾਫੀ ਸੱਟ ਆ, ਕੋਈ ਦਰਦ ਆ, ਇਹ ਸਾਰੇ ਥਾਂ ਤੇ ਠੀਕ ਰਹਿੰਦਾ। ਬਾਕੀ ਜੇ ਗੋਡਿਆਂ ਤੋਂ ਕਿਸੇ ਨੇ ਓਦਾਂ ਖਾਣਾ ਤੇ ਸਫੈਦ ਮੂਸਲੀ, ਸਾਲਮ ਪੰਜਾ ਤੇ ਸਾਲਮ ਮਿਸਰੀ, ਇਹ ਆਪਣੇ ਆਪ ਇੰਡੀਅਨ ਸਟੋਰਾਂ ਤੇ ਪਿਆ ਆ ਜੀ, ਤੇ ਪੀਸਿਆ ਮਿਕਸ ਕੀਤਾ ਹੋਇਆ। ਠੀਕ ਹੈ। ਇਹ ਦੂਜਾ ਕੈਂਸਰ ਤੋਂ ਇੱਕ ਇਹ ਵੀ ਮੈਂ ਸੁਣਿਆ ਆ ਵੀ ਜਿੱਦਾਂ ਕਿਸੇ ਨੇ ਪੀਤਾ ਵੀ ਆ ਫੈਮਿਲੀ ਚ, ਸਾਡੇ ਤੇ ਚਲੋ ਵਾਹਿਗੁਰੂ ਦੀ ਕਿਰਪਾ ਆ। ਨਿੰਬੂ ਦਾ, ਗਾਜਰਾਂ ਦਾ ਜੂਸ ਕੱਢ ਕੇ ਤੇ ਅੱਧਾ ਨਿੰਬੂ ਲੈ ਕੇ 20 ਕੱਢ ਲੈਣੇ, ਸਣੇ ਛਿੱਲ ਬਲੈਂਡਰ ਕਰਨਾ, ਰੋਜ਼ ਉਹ ਪੀ ਹੋਵੇ। ਜਿਹੜਾ ਨਿੰਬੂ ਬੜਾ ਗੁੱਡਿਆ ਜੀ। ਹਾਂਜੀ, ਉਹ ਵੀ ਠੀਕ ਆ। ਤੇ ਆ ਮੈਂ ਕਿਹਾ ਤੇਲਦਾਰ ਜੋ ਭੈਣ ਕਹਿੰਦੀ ਨਿੱਕੀ ਇਲਾਇਚੀ ਨਹੀਂ ਪਾਉਣੀ, ਅਦਰਕ ਲਸਣ ਪਾਉਣਾ। ਹੋਰ ਆ ਚੀਜ਼ਾਂ ਮੈਂ ਤਦੇ ਅੱਜ ਦੁਬਾਰਾ ਬੋਲੀਆਂ ਆ। ਤੇ ਜਿਹੜਾ ਬ੍ਰੇਨ ਤੋਂ ਕਹਿ ਕੇ ਗਏ ਕੰਨਾਂ ਦੀ ਆਵਾਜ਼ ਤੋਂ, ਇਹ ਡਾਕਟਰਾਂ ਨੇ ਕੁਛ ਨਹੀਂ ਕਰਨਾ, ਹੈਮੋਪੈਥੀ ਦੀ ਦਵਾਈ ਲੈਣ। ਮੈਨੂੰ ਇਹ ਪ੍ਰੋਬਲਮ ਆ ਹਟੀ ਆ, ਠੀਕ, ਪਰ ਦਵਾਈ ਲੌਂਗ ਟਾਈਮ ਖਾਣੀ ਪੈਂਦੀ ਹੈ, ਜਿੱਥੋਂ ਮਰਜ਼ੀ ਲੈ ਲਓ। ਹਾਂਜੀ, ਥੈਂਕ ਯੂ ਜੀ। ਇਹ ਮੈਂ ਦੱਸ ਦਿੰਦੀ ਹਾਂ ਕਿਉਂ ਇਹ ਮੇਰੀ ਆਪਣੀ ਪ੍ਰੋਬਲਮ ਹੈ, ਇਹ ਤੇ ਮੈਂ ਆਪ ਖਾਧੀ ਆ ਜੀ ਜੀ। 24 ਘੰਟੇ ਦਾ ਸਾਂ ਬਹੁਤ ਬਾਦਰ ਕਰਦੀ ਸੀ ਇਹ ਮੈਨੂੰ। ਆ ਕਿਸੇ ਨੇ ਦਿਮਾਗ ਤੋਂ ਵੀ ਕਿਹਾ ਸੀ ਬ੍ਰੇਨ ਏਦਾਂ ਹੋ ਜਾਂਦਾ। ਉਹ ਸੌਂਫ, ਖਸਖਸ ਵਾਲੀ ਚੀਜ਼ ਜਿਹੜੀ ਅਸੀਂ ਤੇ ਵਰਤੀ ਜਾਈਦੀਆਂ ਹਰ ਵੇਲੇ ਜੀ ਜੀ। 2500 ਗ੍ਰਾਮ ਸੌਂਫ, 100 ਗ੍ਰਾਮ ਮਗਜ, 100 ਗ੍ਰਾਮ ਬਦਾਮ, 100 ਗ੍ਰਾਮ ਪਿਸਤਾ ਤੇ 100 ਗ੍ਰਾਮ ਖਸਖਸ, 25 ਗ੍ਰਾਮ ਵੱਡੀਆਂ ਇਲਾਇਚੀਆਂ, 25 ਗ੍ਰਾਮ ਛੋਟੀਆਂ ਇਲਾਇਚੀਆਂ ਤੇ 25 ਗ੍ਰਾਮ ਕਾਲੀਆਂ ਮਿਰਚਾਂ। ਤੇ ਇਹਨੂੰ ਆਹ ਦੂਸਰਾ ਧਾਗੇ ਵਾਲੀ ਮਿਸ਼ਰੀ ਪਾਉਣੀ, ਉਹ ਆਪਣੀ ਮਿੱਠੇ ਦੇ ਹਿਸਾਬ ਨਾਲ ਪਾਉਣਾ। ਅਸੀਂ ਤਾਂ 2-3 ਵਾਰੀ ਬਣਾ ਕੇ ਅੱਗੇ ਖਾ ਹਟੇ। ਕੁਛ ਨਾ ਕੁਛ ਤੰਦਰੁਸਤ ਵੀ ਖਾਈ ਜਾਣਗੇ ਤੇ ਗਾਂ ਨੂੰ ਬਚ ਜਾਣਗੇ। ਹਾਂਜੀ ਹਾਂਜੀ। ਤੇ ਆਹ ਜਿਹੜਾ ਹੈਗਾ ਅਸ਼ਵਗੰਧੇ ਦੇ ਕੈਪਸੂਲ, ਇਹ ਵੀ ਗੋਡਿਆ, ਪਰ ਮਿਹਨਤ ਕਰਨੀ ਪੈਂਦੀ ਆ, ਨਿਤਨੇਮ ਖਾਣਾ ਪੈਂਦਾ ਆ। ਤੇ ਖਾਣਗੇ ਤਾਂ ਠੀਕ ਤੇ ਜ਼ਰੂਰ ਹੁੰਦੇ ਆ। ਥੈਂਕ ਯੂ ਜੀ। ਸਾਨੂੰ ਪ੍ਰੋਬਲਮਾਂ ਆ ਹਟੀਆਂ। ਮੇਰੇ ਹਸਬੈਂਡ ਨੂੰ ਤਾਂ ਸਟਰੋਕ ਆ ਤੇ ਕਿਡਨੀ ਦੀ ਵੀ ਪ੍ਰੋਬਲਮ ਆ ਹਟੀ ਆ। ਤੇ ਉਹ ਅਸੀਂ ਵਰਤਦੇ ਆ ਉੱਦਾਂ ਜੌਂ ਖਾਰ ਤੇ ਕਲਮੀ ਸ਼ੋਰਾ ਤੇ ਪਖੜਾ। ਇਹ ਤਿੰਨੇ ਚੀਜ਼ਾਂ ਬਰਾਬਰ ਮਾਤਰਾ ਚ ਪਾ ਲੈਣੀਆਂ। ਪਾ ਕੇ ਤੇ ਇਹਨਾਂ ਨੂੰ ਅੱਧਾ ਕੁ ਚਮਚਾ ਕੱਚੀ ਲੱਸੀ ਨਾਲ, ਬੱਕਰੀ ਦਾ ਨਹੀਂ ਤੇ ਘਰੋਂ ਲੈ ਲਓ। ਕਈ ਵਾਰੀ ਵੀ ਨਾ ਬਾਏ ਹੁੰਦੀ ਹੈ ਕੱਚੀ ਲੱਸੀ ਨਾਲ, ਤੇ ਕੋਈ ਹੋਰ ਗਰਮ ਚੀਜ਼ ਲੈ ਲੈਣ। ਇਹ ਤਾਂ ਅਸੀਂ ਮੈਂ ਘਰ ਵਰਤੀ, ਇਹਨਾਂ ਫਰਕ ਪੈਂਦਾ ਹੈ। ਥੈਂਕ ਯੂ ਜਸਵੀਰ ਜੀ, ਥੈਂਕ ਯੂ। ਨੈਕਸਟ ਵੀਕ ਹੋਰ ਦੱਸਿਓ। ਹਾਂਜੀ, ਇਸੇ ਨਾਲ ਬਚਾਈ ਤੁਰੇ ਫਿਰਦੇ ਆ। ਕੋਈ ਕਹਿ ਨਹੀਂ ਸਕਦਾ ਢਿੱਲ ਮੱਠ ਆਉਂਦੀ ਵੀ ਆਉਣੀ ਆ, ਉਹ ਤਾਂ ਜੋ ਕਰਨਾ ਹੀ ਸਾਡੀ ਆਉਣੀ। ਪਰ ਹੁਣ ਇਹ ਕਰਨਾ ਜਿੰਨੇ ਕੁ ਜੋਗੇ ਹੈਗੇ। ਜ਼ਰੂਰ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਆ ਥੋੜਾ ਹੀ ਪੁੱਛਿਓ ਜੀ, ਕਿਉਂਕਿ ਟਾਈਮ ਜਿਹੜਾ ਕਾਫੀ ਹੋ ਗਿਆ। ਕੁਲਵਿੰਦਰ, ਤਿੰਨੇ ਚੀਜ਼ਾਂ ਬਰਾਬਰ ਮਾਤਰਾ। ਕੁਲਵਿੰਦਰ ਤੇ ਇਹਨਾਂ ਨੂੰ ਅੱਧਾ। ਤੇਜਿੰਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਬ੍ਰਦਰ ਸੀ ਇੰਡੀਆ ਤੇ ਉਹਨਾਂ ਦੇ ਨਾ ਆਪਣੇ ਬ੍ਰੇਨ ਦਾ ਕੋਈ ਅਟੈਕ ਹੋ ਗਿਆ, ਰਾਤ ਜਿੱਦਾਂ ਡਿੱਗ ਪਈ ਤੇ ਹਸਪੀਟਲ ਖੜਿਆ ਸੀ ਉਹਨਾਂ ਨੂੰ। ਤੇ ਬਾਕੀ ਸਭ ਕੁਝ ਠੀਕ ਆ ਉਹਨਾਂ ਦਾ। ਉਹ ਡਾਕਟਰ ਕਹਿੰਦੇ ਜਿਹੜਾ ਕੋਮਾ 'ਚ ਚਲੇ ਗਏ, ਜਿੱਦਾਂ ਬ੍ਰੇਨ ਜਿਹੜਾ ਉਹ ਕੰਮ ਨਹੀਂ ਕਰਦਾ, ਬਾਕੀ ਬੋਡੀ ਸਾਰੀ ਕੰਮ ਕਰਦੀ। ਤੇ ਉਹ 56 ਸਾਲ ਦੀ ਏਜ ਆ। ਜੇ ਕੋਈ ਕਿਸੇ ਨੂੰ ਪਤਾ ਹੋਵੇ ਜੇ ਕੋਈ ਇੱਦਾਂ ਦਾ ਕੋਈ ਇਲਾਜ ਤੇ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਤੇਜਿੰਦਰ ਜੀ। ਕੋਮਾ 'ਚ ਗਿਆ ਬੰਦਾ। ਹਰਨੇਕ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਾਂਜੀ। ਪ੍ਰੋਗਰਾਮ ਬਹੁਤ ਵਧੀਆ, ਬਹੁਤ ਫਾਇਦਾ ਹੁੰਦਾ ਲੋਕਾਂ ਨੂੰ।
ਤੇ ਮੇਰੀ ਇੱਕ ਪ੍ਰੋਬਲਮ, ਮੈਂ ਟਰੱਕ ਚਲਾਉਂਦਾ ਵਾਂ ਤੇ ਮੇਰੇ ਨਾ ਹੁਣ 5-8 ਦਿਨ ਹੋ ਗਏ ਮੇਰੀ ਹੱਡੀ ਥੱਲਿਓ ਜਿਹੜੀ ਪਿਛਲੀ ਰੀੜ੍ਹ ਦੀ ਥੱਲਿਓ ਆਪਣੇ ਪਿੱਠ ਤੋਂ ਜਦੋਂ ਬਹਿੰਦਾ ਵਾ ਉਦੋਂ ਕਦੀ ਕਦੀ ਦਰਦ ਕਰਦੀ ਹੈ, ਆਰਾਮ ਨਹੀਂ ਕਰਦੀ। ਲੋਅਰ ਬੈਕ ਜਿਹੜੀ ਹੈ ਨਾ? ਹਾਂਜੀ, ਥੱਲਿਓ ਐਂਡ ਤੋਂ ਕਰਦੀ ਥੱਲਿਓ। ਠੀਕ ਹੈ, ਪਿੱਠ ਚੋਂ। ਹਾਂਜੀ ਠੀਕ ਹੈ ਜੀ। ਕਦੀ ਕਦੀ ਕਰਦੀ, ਆਮ ਨਹੀਂ ਕਰਦੀ। ਤੇ ਉਹਦੇ ਬਾਰੇ ਜੇ ਕਿਸੇ ਨਾਲ ਹੈਪਨ ਹੋਇਆ ਜ਼ਰੂਰ ਜੀ, ਜ਼ਰੂਰ। ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਜਿੰਨੇ ਵੀ ਤੁਸੀਂ ਡਰਾਈਵ ਕਰਦੇ ਨਾ, ਕੋਈ ਹਾਰਡ ਚੀਜ਼ ਜ਼ਰੂਰ ਥੱਲੇ ਰੱਖਿਆ ਕਰੋ, ਭਾਵੇਂ ਫੱਟਾ ਹੀ ਰੱਖ ਲਓ ਐਕਸਟਰਾ, ਕਿਉਂਕਿ ਤੁਹਾਡਾ ਕੰਮ ਹੀ ਇਹ ਹੈਗਾ ਆ। ਲਖਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਪੁੱਛਣਾ ਸੀਗਾ, ਮੇਰੇ ਦਾੜੀ ਦੇ ਵਿੱਚ ਜਿੱਦਾਂ ਥੋੜ੍ਹੀ ਜਿਹੀ ਜਿੱਦਾਂ ਕੁਆਟਰ ਦੇ ਥਾਂ ਤਾਂ ਵਾਲ ਐਨ ਹੀ ਸਾਫ਼ ਹੋ ਗਏ, ਉਹਦੇ ਬਾਰੇ ਪੁੱਛਣਾ ਸੀ ਜੀ, ਕਿਸੇ ਭੈਣ ਭਾਈ ਨੂੰ ਪਤਾ ਹੋਵੇ। ਚਟਾਕ ਜਿਹੇ ਪੈ ਗਏ ਆ। ਹਾਂਜੀ, ਠੀਕ। ਹਾਂਜੀ, ਠੀਕ ਹੈ, ਓਕੇ, ਪੁੱਛਦੇ। ਬਸ ਇਹ ਬਹੁਤੀ ਵਾਰੀ ਇਹ ਦੱਸਿਆ ਜਾਂਦਾ ਹੁੰਦਾ, ਜਾਂ ਤਾਂ ਤੁਸੀਂ ਲਸਣ ਦੀ ਇਕੱਠੀ ਲੈ ਲਓ, ਉਹ ਮਲੋ, ਤੇ ਜਾਂ ਫਿਰ ਜਿਹੜਾ ਪਿਆਜ਼ ਦਾ ਪਾਣੀ ਆ। ਹੋਰ ਵੀ ਕੋਈ ਦੱਸ ਦਊਗਾ? ਪੌਲ ਚਾਲ ਜੀ। ਹਾਂਜੀ ਭੈਣ ਜੀ, ਆਪਾਂ ਨੂੰ ਕਾਲ ਆਈ ਸੀਗੀ ਕਿ ਉਹਨਾਂ ਨੂੰ ਕਫਿੰਗ ਦੀ ਬਹੁਤ ਪ੍ਰੋਬਲਮ ਹੈਗੀ ਹੈ, ਕ੍ਰੋਨਿਕ ਕਫ। ਉਹਦੇ ਵਾਸਤੇ ਆਪਣੇ ਦੇਸੀ ਜਿਹੇ ਤਰੀਕੇ ਤਾਂ ਇਹ ਹੈਗਾ ਕਿ ਮਲੱਠੀ ਜ਼ਿਆਦਾ ਖਾਣ, ਕਾਲੀਆਂ ਮਿਰਚਾਂ, ਮਗਾਂ, ਮਖਿਆਲ, ਅਦਰਕ, ਅਜਵੈਣ, ਅਲਸੀ, ਮੇਥੀ, ਸੌਂਫ। ਤਕਰੀਬਨ ਮੈਂ ਸਾਰੀਆਂ ਚੀਜ਼ਾਂ ਗਿਣਤੀਆਂ ਹੈਗੀਆਂ ਨੇ। ਹੁਣ ਮੈਂ ਬਿਲਕੁਲ ਸਿਰੇ ਦੀਆਂ 2 ਚੀਜ਼ਾਂ ਗਿਣ ਲੱਗਿਆ, ਪਰ ਅੰਗਰੇਜ਼ੀ ਦੀਆਂ ਨਹੀਂ ਆ। ਪਹਿਲੀ ਹੈਗੀ ਇਹ ਲੰਗ ਵਾਟ ਕਹਿੰਦੇ ਨੇ, LUNG, ਲੰਗ ਵਾਟ, WORT। ਵਾਟ ਦਾ ਮਤਲਬ ਪਲਾਂਟ, ਲੰਗ ਪਲਾਂਟ। ਇਹ ਕ੍ਰੋਨਿਕ ਇਨਫੈਕਸ਼ਨ ਵਾਸਤੇ ਜਿਹੜਾ ਹੈਗਾ, ਲੰਗਸ ਦੇ ਵਾਸਤੇ ਬਹੁਤ ਗੁੱਡ ਹੈਗਾ। ਜਿਹੜਾ ਬਿਲਕੁਲ ਸਿਰੇ ਦੀ ਹੈ ਉਹ ਇੰਨੀ ਮਹੱਤਵਪੂਰਨ ਹੈ ਕਿ ਜੇ ਟੂਬਰਕਲੋਸ ਹੋਵੇ ਉਹਦੀ ਵੀ ਜੜ ਉਖਾੜ ਦਿੰਦੀ ਹੈਗੀ ਹੈ, ਅਸਥਮਾ ਹੋਵੇ ਉਹਨੂੰ ਵੀ ਠੀਕ ਕਰ ਦਿੰਦੀ ਹੈਗੀ, ਬ੍ਰੌਂਕਾਈਟਿਸ ਨੂੰ ਵੀ ਠੀਕ ਕਰਦੀ ਹੈ। ਉਹਨੂੰ ਕਹਿੰਦੇ ਐਲਕੰਪੇਨ, ELCAMPANE। ਇਹਦੀ ਰੂਟ ਲੈਣੀ ਪੈਂਦੀ ਹੈ, ਐਲਕੰਪੇਨ। ਦੁੱਧ ਵਗੈਰਾ 'ਚ ਲੈ ਕੇ ਲਈ ਜਾਏਗੀ, ਤੇ ਇਹ ਟਰਾਈ ਕਰਕੇ ਦੇਖ ਲੈਣ, ਤੇ ਜ਼ਰੂਰ ਵਾ ਜ਼ਰੂਰ ਇਹ ਇਹਨਾਂ ਸਾਰਿਆਂ ਦੇ ਵਿੱਚ, ਇਹਨਾਂ ਤਿੰਨਾਂ ਦੇ ਵਿੱਚ ਉਹਨਾਂ ਦਾ ਜਿਹੜੀ ਪ੍ਰੋਬਲਮ ਹੈਗੀ ਸੋਲਵ ਹੋ ਜਾਏਗੀ। ਚਲੋ, ਪਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਰਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਦੱਸਣ ਜਿਹੜੀ ਕਹਿੰਦੇ ਸੀ ਰੇਸ਼ਾ ਆਉਂਦੀ ਹੈ, ਤੇ ਉਹ ਸੁਹਾਗੇ ਦੀ ਖਿੱਲ ਬਣਾ ਕੇ ਨਾ, ਤੇ ਉਹ ਸ਼ਹਿਦ ਦੇ ਨਾਲ ਖਾ ਲੈਣ। ਤੇ ਦੂਸਰਾ ਕਹਿੰਦੇ ਸੀਗੇ ਜਿਹਨਾਂ ਨੂੰ ਚੱਕਰ ਆਉਂਦੇ, ਉਹ ਕਿਸੇ ਨੇ ਇੱਥੇ ਰੇਡੀਓ 'ਚ ਦੱਸਿਆ ਸੀਗਾ, ਕਹਿੰਦੇ ਆਪਣੀ ਸੁੰਡ ਨੂੰ ਪਾਣੀ 'ਚ ਭਿਓ ਕੇ ਤੇ ਉਹ ਪੀ ਸਕਦੇ ਆ। ਉਹਦਾ ਪਾਣੀ ਪੀ ਆਉਣੇ ਕਹਿੰਦੇ ਬੰਦ ਹੋ ਗਏ ਸੀ, ਕਿਸੇ ਨੇ ਦੱਸਿਆ ਸੀ, ਤੇ ਪਰ ਮੈਂ ਤਾਂ ਨਹੀਂ ਕੀਤਾ, ਪਰ ਦੱਸਿਆ। ਹਾਂਜੀ, ਤੇ ਜਿਹਨਾਂ ਦੀ ਲੋਅਰ ਬੈਕ ਦੁਖਦੀ ਆ, ਉਹ ਫੱਟਾ ਤੁਸੀਂ ਹੁਣ ਦੱਸ ਦਿੱਤਾ, ਫੱਟਾ ਰੱਖ ਲੈਣ ਜਾਂ ਕੌਲੀ ਤੇ ਬੈਠਾ ਆ ਹਨਾ, ਤਾਂ ਆਪਣੀ ਰੀੜ੍ਹ ਦੀ ਹੱਡੀ ਦੀ ਪੂਛ ਜਿਹੜੀ ਆ ਉਹਦੇ ਤੇ ਜਿਸ ਟੋਲਰ ਵਾਲੀ ਜਗ੍ਹਾ ਰੱਖਣ, ਤੇ ਫਿਰ ਉਹਨਾਂ ਪ੍ਰੈਸ਼ਰ ਲੱਗੂਗਾ ਤਾਂ ਫਿਰ ਠੀਕ ਹੋ ਜਾਊਗਾ ਜੀ। ਤੇ ਇਹ ਦੱਸਣਾ ਸੀ, ਤੇ ਮੈਂ ਪੁੱਛਣਾ ਆ ਹੁਣ, ਤੇ ਇੱਕ ਕਿਸੇ ਦੇ ਮੂੰਹ 'ਚੋਂ ਪਾਣੀ ਆਉਂਦਾ ਆ, ਉਹ ਜੇ ਕਿਸੇ ਨੂੰ ਪਤਾ ਹੋਵੇ ਤਾਂ ਉਹ ਜ਼ਰੂਰ ਦੱਸਿਓ। ਤੇ ਜਿੱਦਾਂ ਜੀਭ ਚਿੱਟੀ ਹੋ ਜਾਂਦੀ ਆ, ਤੇ ਮੂੰਹ 'ਚੋਂ ਪਾਣੀ ਕਹਿੰਦੇ ਬਹੁਤ ਆਉਂਦਾ ਆ, ਤੇ ਉਹ ਜੇ ਕਿਸੇ ਨੂੰ ਪਤਾ ਹੋਵੇ ਉਹ ਦੱਸਿਓ। ਤੇ ਇੱਕ ਜਿੱਦਾਂ ਖੱਬੇ ਪਾਸੇ ਦਾ ਸਿਰ ਬਹੁਤ ਦਰਦ ਹੁੰਦਾ ਆ ਹਨਾ, ਉਹਨਾਂ ਨੇ ਵੀ ਇੰਜੈਕਸ਼ਨ ਹੀ ਲੱਗਾ ਸੀ ਕੋਵਿਡ ਦਾ, ਤੇ ਟੀਕਾ ਲੱਗਣ ਦੇ ਬਾਅਦ ਹੀ ਉਹਨਾਂ ਦੇ ਦਰਦ ਹੋਣ ਲੱਗ ਪਈ ਖੱਬੇ ਪਾਸੇ ਸਿਰ 'ਚ। ਜੇ ਇਹ ਵੀ ਪਤਾ ਕਿਸੇ ਨੂੰ ਹੋਇਆ ਤਾਂ ਜ਼ਰੂਰ ਦੱਸਿਓ। ਤੇ ਇੱਕ ਬਵਾਸੀਰ ਆ ਕਿਸੇ ਨੂੰ, ਤੇ ਜਿਹੜੀ ਬਾਕੀ ਜਿਹੜੀ ਦੱਸਣ ਵਾਲੀ ਸੀ, ਬਾਕੀ ਜਿਹੜੇ ਉਹ ਮੈਂ ਦੱਸ ਦਿੱਤੀ ਹੈ। ਜੇ ਆਪਣੇ ਨਾਰੀਅਲ ਤੋਂ ਛੁੱਟ ਹੋਰ ਕੋਈ ਕਿਸੇ ਨੂੰ ਪਤਾ ਆ ਤਾਂ ਨਾਰੀਅਲ ਦੇ ਵਾਲਾਂ ਨੂੰ ਸਾੜ ਕੇ ਤੋਂ ਉਹ ਤੋਂ ਛੁੱਟ ਹੋਰ ਕਿਸੇ ਨੂੰ ਪਤਾ ਤਾਂ ਹੋਰ ਜ਼ਰੂਰ ਦੱਸੋ। ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਦਲਵੀਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੁੱਛਣਾ ਸੀਗਾ ਜੀ, ਅੱਖ ਦੇ ਵਿੱਚ ਜੀ ਪੋਲਿਪਸ ਬਹੁਤ ਹੋ ਰਹੇ, ਇੱਕ ਵਾਰੀ ਸਰਜਰੀ ਵੀ ਹੋ ਰਹੀ ਹੈ, ਬਟ ਹਾਲੇ ਵੀ ਉਹ ਦੁਬਾਰਾ ਫਿਰ ਹੋ ਗਿਆ ਸਾਲ ਦੇ ਵਿੱਚ। ਤੇ ਉਹਦੇ ਬਾਰੇ ਪੁੱਛਣਾ ਸੀ, ਤੇ ਉਹ ਜੇ ਪੋਲਿਪ ਦੇ ਹੋਣ ਦੇ ਕਰਕੇ ਮੇਰੇ ਅੱਖ ਦੇ ਵਿੱਚੋਂ ਜਿਹੜਾ ਡਰੇਨ ਬਹੁਤ ਜ਼ਿਆਦਾ ਹੋ ਰਿਹਾ, ਉਹ ਡਾਕਟਰ ਕਹਿੰਦਾ ਇੱਕ ਹੋਰ ਕਰਨੀ ਪੈਣੀ, ਮੈਂ ਕਰਾਉਣਾ ਨਹੀਂ ਚਾਹੁੰਦਾ। ਕੋਈ ਨਹੀਂ, ਆਪਾਂ ਪੁੱਛ ਲੈਂਦੇ ਹਾਂ। ਵੈਸੇ ਥੈਂਕ ਯੂ ਦਲਵੀਰ ਜੀ। ਨੈਕਸਟ ਵੀਕ ਤੁਸੀਂ ਨਾ 4 ਤੋਂ 4:30 ਦੇ ਵਿੱਚ ਆ ਜਾਓ, ਜਿਨ੍ਹਾਂ ਨੇ ਪੁੱਛਣਾ ਹੁੰਦਾ ਮੋਸਟਲੀ ਉਸ ਟਾਈਮ ਆ ਜਾ ਕਰੋ, ਫਿਰ ਕੋਈ ਨਾ ਕੋਈ ਦੱਸੇ ਦਿੰਦਾ। ਅਖੀਰਲੇ ਕਾਲਰ ਨੇ ਬਲਦੇਵ ਕੌਰ ਜੀ। ਹਾਂਜੀ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ, ਪਰਮਾਤਮਾ ਚੜ੍ਹਦੀ ਕਲਾ ਬਖਸ਼ੇ। ਮੇਰੇ ਮੋਢੇ ਤੋਂ ਥੱਲੇ ਤਾਂ ਕੂਹਣੀ ਦੇ ਉੱਪਰੋਂ ਭੈਣ ਜੀ ਦਰਦ 2 ਵੀਕਾਂ ਹੋ ਗਈਆਂ, ਬਹੁਤ ਜ਼ਿਆਦਾ ਹੁੰਦਾ। ਆ ਜਿਹੜਾ ਤੇਲ ਆ, ਇਹ ਮੈਂ 18 ਚੀਜ਼ਾਂ ਬਣਾ ਕੇ 5 ਤੇਲਾਂ ਦੇ ਵਿੱਚ 3 ਘੰਟੇ ਕਾੜ ਕੇ, ਲੱਤਾਂ ਦਾ ਦਰਦ ਹਟ ਗਿਆ, ਗੋਡਿਆਂ ਦਾ ਹਟ ਗਿਆ, ਇਹਨੂੰ ਮਲਦੀ ਆ, ਇਹ ਨਹੀਂ ਹਟਦਾ। ਜੇ ਦਵਾਈ ਦਰਦ ਦੀ ਖਾਂਦੀ ਆ ਤਾਂ 2 ਘੰਟੇ ਖਾਲੇ ਕੱਢਦੀ, ਫਿਰ ਬਹੁਤ ਜ਼ਿਆਦਾ ਹੁੰਦਾ। ਠੀਕ ਆ ਜੀ। ਇਹਦੇ ਬਾਰੇ ਮੈਨੂੰ ਜ਼ਰੂਰ ਦੱਸੋ, ਮੇਰਾ ਦਿਲ ਬਹੁਤ ਘਟਦਾ ਦਰਦ ਦੇ ਨਾਲ।
ਠੀਕ ਹੈ ਬਲਦੇਵ ਕੌਰ ਜੀ, ਇੱਦਾਂ ਤੁਸੀਂ ਕੋਸ਼ਿਸ਼ ਕਰਿਓ ਕਿ ਪਿਛਲੀ ਵੀਕ ਵਾਲਾ ਪ੍ਰੋਗਰਾਮ ਜ਼ਰੂਰ ਸੁਣਿਓ। ਉਹਨਾਂ ਦੇ ਸੇਮ ਪ੍ਰੋਬਲਮ ਦਾ ਦੱਸਿਆ ਸੀਗਾ ਕਿ ਕੂਹਣੀ ਦੇ ਵਿੱਚ ਜਿੱਥੇ ਤੁਹਾਡਾ ਡੋਲਾ ਉੱਤੋਂ ਥੱਲੇ ਤੇ ਕੂਹਣੀ ਦੇ ਵਿਚਕਾਰ ਜਿਹੇ ਉੱਥੋਂ ਕਿਤੇ ਦੱਬਿਆ ਸੀਗਾ। ਅੱਜ ਵੀ ਭਾਈ ਸਾਹਿਬ ਦੱਸ ਕੇ ਗਏ ਆ, ਤੇ ਉਹ ਤੁਸੀਂ ਸੁਣ ਕੇ ਜ਼ਰੂਰ ਦੱਬਿਓ, ਸ਼ਾਇਦ ਤੁਹਾਨੂੰ ਆਰਾਮ ਆ ਜਾ। ਤਾਂ ਬਾਕੀ ਫਿਰ ਹੁਣ ਨੈਕਸਟ ਵੀਕ ਦੱਸੂਗਾ ਕੋਈ। ਮੈਂ ਬਹੁਤ ਦੱਬਦੀ ਆ ਪਰ ਮੈਨੂੰ ਟਿਕਾ ਨਹੀਂ ਆਉਂਦਾ, ਪਤਾ ਨਹੀਂ ਕਾਹਤੇ ਇੰਨਾ ਦਰਦ। ਕੋਈ ਨਹੀਂ, ਜਦੋਂ ਨਹਾਉਂਦੇ ਆ ਉਦੋਂ ਜ਼ਿਆਦਾ ਐਕਸਰਸਾਈਜ਼ ਉਦੋਂ ਕਰਨੀ ਹੈ। ਓਕੇ ਪਾਣੀ ਪਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਅਤੇ ਕੋਸ਼ਿਸ਼ ਕਰਿਆ ਕਰੋ ਜਿਨ੍ਹਾਂ ਨੇ ਕੁਛ ਪੁੱਛਣਾ ਹੁੰਦਾ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ 4:30 ਵਜੇ ਤੋਂ ਲੈ ਕੇ 4:30 ਵਜੇ ਤੱਕ ਪੁੱਛਣ ਵਾਲੇ ਜ਼ਿਆਦਾ ਆ ਜਾ ਕਰੋ। ਦੱਸਣ ਵਾਲੇ ਆ ਬੇਸ਼ੱਕ ਤੁਸੀਂ ਪਹਿਲਾਂ ਵੀ ਆ ਜਾ ਕਰੋ, ਪਰ ਜਿਹੜੇ ਦੱਸਣ ਵਾਲੇ ਆ ਉਹ ਤੁਸੀਂ ਪਿੱਛੋਂ ਵੀ ਆ ਸਕਦੇ ਆ, ਪਰ ਪੁੱਛਣ ਵਾਲੇ ਪਹਿਲਾਂ ਜ਼ਰੂਰ ਆ ਜਾ ਕਰੋ ਤਾਂ ਕਿ ਸਾਰੇ ਸੁਣ ਲੈਣ ਅਤੇ ਸੁਣ ਕੇ ਤੁਹਾਨੂੰ ਉਹ ਇਲਾਜ ਦੱਸ ਦੇਣ। ਅਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।